ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਜਿਹੜੀਆਂ ਹੋਮ ਰੈਮਡੀਜ਼ ਹੁੰਦੀਆਂ ਆ। ਹੋਮ ਰੈਮਡੀ ਦੀ ਗੱਲ ਕਰਦੇ ਹਾਂ, ਜਿਹੜੇ ਘਰੇਲੂ ਨੁਸਖੇ ਹੁੰਦੇ ਆ। ਜੇ ਤੁਹਾਡੇ ਕੋਲ ਵੀ ਨੁਸਖੇ ਹੁੰਦੇ ਆ ਤਾਂ ਤੁਸੀਂ ਕਾਲ ਕਰਕੇ ਉਹਨਾਂ ਨੂੰ ਸ਼ੇਅਰ ਕਰ ਸਕਦੇ ਆ। ਬਹੁਤ ਸਾਰੇ ਲੋਕਾਂ ਨੂੰ ਆਰਾਮ ਆਉਂਦਾ ਇਸ ਦੇ ਨਾਲ। ਸਿਰਫ ਅਤੇ ਸਿਰਫ ਸਾਡੇ ਬਜ਼ੁਰਗ ਆ ਉਹ ਘਰੇਲੂ ਨੁਸਖੇ ਹੀ ਵਰਤਦੇ ਸੀ, ਕਿਉਂਕਿ ਉਦੋਂ ਡਾਕਟਰ ਨਹੀਂ ਹੁੰਦੇ ਸੀਗੇ। ਸੋ ਅੱਜ ਵੀ ਬਹੁਤ ਸਾਰੇ ਲੋਕ ਆ, ਈਵਨ ਡਾਕਟਰ ਵੀ ਹੈਗੇ, ਉਹ ਆਪਣੇ ਘਰਾਂ ਦੇ ਵਿੱਚ ਕਈ ਵਾਰੀ ਇਹਨਾਂ ਚੀਜ਼ਾਂ ਦੀ ਵਰਤੋਂ ਕਰਦੇ ਆ। ਤੁਹਾਡੇ ਘਰ ਦੇ ਵਿੱਚ ਪਈਆਂ ਹੋਈਆਂ ਚੀਜ਼ਾਂ ਆ ਜਿਹੜੀਆਂ, ਉਹਨਾਂ ਤੋਂ ਆਰਾਮ ਆਉਂਦਾ ਆ। ਸੋ ਘਰ ਦੀਆਂ ਚੀਜ਼ਾਂ ਦੀ ਗੱਲ ਕਿਉਂ ਕਰਦੇ ਆ ਕਿ ਇਹਨਾਂ ਨੂੰ ਥੋੜ੍ਹੀਆਂ ਬਹੁਤੀਆਂ ਲੈਂਦੇ ਰਹੋ, ਸਾਈਡ ਇਫੈਕਟ ਕੋਈ ਨਹੀਂ ਹੈਗਾ, ਤਾਂ ਤੁਹਾਨੂੰ ਫਿਰ ਦਵਾਈਆਂ ਦੀ ਲੋੜ ਨਹੀਂ ਪੈਂਦੀ। ਸੋ ਕੋਸ਼ਿਸ਼ ਜ਼ਰੂਰ ਕਰੋ ਤੁਸੀਂ ਕਿ ਜਿਹੜੀਆਂ ਚੀਜ਼ਾਂ ਆ, ਛੋਟੀਆਂ ਮੋਟੀਆਂ ਚੀਜ਼ਾਂ ਲਈ ਤੁਹਾਨੂੰ ਕੋਈ ਲੱਗਦਾ ਆ ਅਤੇ ਫਿਰ ਇਹ ਚੀਜ਼ਾਂ ਤੁਸੀਂ ਲੈ ਸਕਦੇ ਆ। 4082725200 ਸਟੂਡੀਓ ਦਾ ਫ਼ੋਨ ਨੰਬਰ ਆ। ਕਾਲ ਕਰਕੇ ਤੁਸੀਂ ਆਪਣੀ ਕੋਈ ਗੱਲਬਾਤ ਸ਼ੇਅਰ ਕਰਨੀ ਆ, ਕਰ ਸਕਦੇ ਹਾਂ। ਡਾਕਟਰ ਸਾਡੇ ਕੋਲ ਕੋਈ ਨਹੀਂ ਹੈਗਾ, ਸਿਰਫ ਅਤੇ ਸਿਰਫ ਤੁਹਾਡੇ ਦਿੱਤੇ ਹੋਏ ਨੁਸਖੇ ਹੁੰਦੇ ਆ, ਜਿਨ੍ਹਾਂ ਦੀ ਆਪਾਂ ਵਰਤੋਂ ਕਰਦੇ ਹਾਂ, ਜਿਨ੍ਹਾਂ ਦੀਆਂ ਆਪਾਂ ਗੱਲਾਂ ਕਰਦੇ ਹਾਂ। ਅਤੇ ਤੁਹਾਨੂੰ ਵੀ ਰਿਕੁਐਸਟ ਕਰਦੇ ਹਾਂ ਕਿ ਤੁਸੀਂ ਜ਼ਰੂਰ ਇਹਨਾਂ ਨੂੰ ਸ਼ੇਅਰ ਕਰੋ। 4082725200 ਸਟੂਡੀਓ ਦਾ ਫ਼ੋਨ ਨੰਬਰ ਹੈ ਜੀ। ਅਤੇ ਆਪਾਂ ਅਗਲੇ ਆਪਣੇ ਕਾਲਰ ਨਾਲ ਗੱਲ ਕਰਾਂਗੇ। ਜਦੋਂ ਤੁਸੀਂ ਕਾਲ ਕਰਦੇ ਆ, ਤੁਹਾਨੂੰ ਹੋਲਡ 'ਤੇ ਪਾ ਦਿੱਤਾ ਜਾਂਦਾ, ਤੁਹਾਡਾ ਨਾਮ ਲਿਖ ਲਿਆ ਜਾਂਦਾ ਆ ਅਤੇ ਵਾਰੀ ਸਿਰ ਫਿਰ ਤੁਹਾਨੂੰ ਬੁਲਾ ਲਿਆ ਜਾਂਦਾ ਅਤੇ ਤੁਸੀਂ ਆਪਣੀ ਕੋਈ ਗੱਲਬਾਤ ਜਿਹੜੀ ਕਰਨੀ ਆ ਉਹ ਕਰ ਸਕਦੇ ਆ। ਰਾਈਟ ਵੇ ਤੁਹਾਨੂੰ ਕੋਈ ਵੀ ਆਨਸਰ ਨਹੀਂ ਕਰਦਾ। ਸਿਰਫ ਅਤੇ ਸਿਰਫ ਇਸ ਦੇ ਵਿੱਚ ਸਿਰਫ ਹੋਮ ਰੈਮਡੀ ਦੀ ਗੱਲ ਹੁੰਦੀ ਆ, ਅਤੇ ਜਿਹੜੀਆਂ ਹੋਰ ਘਰ ਦੇ ਵਿੱਚ ਚੀਜ਼ਾਂ ਦੀ ਹੁੰਦੀ ਆ ਜਾਂ ਹੋਰ ਕੁਛ ਘਰ ਦੀ ਗੱਲਬਾਤ ਕਰਨੀ ਆ, ਉਹ ਫਰਾਈਡੇ ਹੁੰਦੀ ਆ। ਉਹ ਤੁਸੀਂ ਫਰਾਈਡੇ ਨੂੰ ਪੁੱਛ ਸਕਦੇ ਆ। ਸਿਰਫ ਅਤੇ ਸਿਰਫ ਜਿਹੜੀਆਂ ਬਿਮਾਰੀਆਂ ਦੇ ਆ, ਹੋਮ ਰੈਮਡੀ ਉਹਦੀ ਗੱਲ ਕਰ ਸਕਦੇ ਹਾਂ। ਬਹੁਤ ਸਾਰੇ ਲੋਕਾਂ ਨੂੰ ਨੀਂਦ ਨਹੀਂ ਆਉਂਦੀ ਸਹਿਜੇ ਕਿਤੇ, ਸੋ ਉਹਦੀ ਵੀ ਜੇ ਤੁਹਾਡੇ ਕੋਲ ਕੋਈ ਹੋਮ ਰੈਮਡੀ ਹੋਈ ਤਾਂ ਜ਼ਰੂਰ ਸ਼ੇਅਰ ਕਰਿਓ। ਜਿਹੜੀ ਆਪਾਂ ਕੋਲ ਹੈਗੀ ਆਪਾਂ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਪਹਿਲਾਂ ਤੁਹਾਡੇ ਕਾਲਰ ਨਾਲ ਗੱਲ ਕਰਦੇ ਹਾਂ। ਬਲਜੀਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਮੈਂ ਪਹਿਲਾ ਕੁਐਸਚਨ ਮੇਰਾ, ਮੈਂ ਜਿੱਦਾਂ ਚਨਾਰ ਗੁੱਗਲ ਦੀਆਂ ਗੋਲੀਆਂ ਕਿਹੜੀ ਬਿਮਾਰੀ ਲਈ ਹੈ ਇਹ, ਤੇ ਇਹ ਪੁੱਛਣਾ ਭੈਣ ਜੀ ਨਾਲ। ਤਾਂ ਇਹ ਭੈਣ ਜੀ ਮੇਰਾ ਬੇਟਾ ਜਿੱਦਾਂ ਨਾ ਚੇਤਾ ਭੈਣ ਜੀ ਬਹੁਤ ਜ਼ਿਆਦਾ ਚੇਤਾ ਭੁੱਲਦਾ, ਕੋਈ ਦੱਸਿਓ ਕੋਈ ਵੀ ਕੁਝ ਖਾਣ, ਜਿੱਦਾਂ ਕੋਈ ਵੀ ਚੀਜ਼ ਬਣਾਉਣ ਨੂੰ ਖਾਣ ਦੀ ਦੱਸੋ, ਕੋਈ ਪਲੀਜ਼ ਕਿਸੇ ਨੂੰ ਦੱਸਿਓ ਜੇ ਤੇ ਜਗਵੀਰ ਭਾਜੀ ਕਿਸੇ ਨੂੰ ਪਤਾ ਹੋਵੇ ਜੀ, ਦੱਸਿਓ ਹੈ ਨਾ। ਠੀਕ ਹੈ ਜੀ। ਠੀਕ, ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ। ਜੇ ਹੋਰ ਵੀ ਕਿਸੇ ਨੂੰ ਪਤਾ ਹੋ ਤਾਂ ਜ਼ਰੂਰ ਦੱਸ ਦਿਓ। 4082725200 ਸਟੂਡੀਓ ਫੋਨ ਨੰਬਰ ਆ। ਸਾਡੇ ਨਾਲ ਜੁੜੇ ਨੇ ਨੈਂਸੀ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਲਜਿੰਦਰ ਜੀ। ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਸੀ, ਸਾਡੇ ਨਾ ਘਰ ਦੇ ਵਿੱਚ ਲੀਕ ਹੋਣ ਕਰਕੇ ਮੋਲਡ ਹੋ ਗਿਆ ਸੀਗਾ, ਬਲੈਕ ਮੋਲਡ। ਹਾਂਜੀ। ਤੇ ਉਹ ਬੜਾ ਸਪਰੈਡ ਹੋ ਗਿਆ ਤੇ ਹੁਣ ਅਸੀਂ 3-4 ਮਹੀਨੇ ਤੋਂ ਮਤਲਬ ਕਿ ਘਰੋਂ ਬਾਹਰ ਆ ਤੇ ਮੈਨੂੰ ਬਹੁਤ ਸਿਕਨੈਸ ਹੁੰਦੀ ਹੈ, ਜਿੱਦਾਂ ਐਂਗਜ਼ਾਇਟੀ ਹੋ ਗਈ, ਮੂੰਹ ਦਾ ਟੇਸਟ ਚੇਂਜ ਹੋ ਗਿਆ ਤੇ ਹਾਰਟ ਬੀਟ ਬਹੁਤ ਤੇਜ਼ ਹੋ ਜਾਂਦੀ ਹੈ। ਮੈਂ ਕਿਹਾ ਜੇ ਕਿਸੇ ਸਰੋਤੇ ਨੂੰ ਪਤਾ ਹੋਵੇ ਕੋਈ ਹੋਮ ਰੈਮਡੀ ਜਾਂ ਘਰ ਨੂੰ ਠੀਕ ਕਰਨ ਲਈ ਤੇ ਹੈਲਥ ਨੂੰ ਠੀਕ ਕਰਨ ਲਈ, ਜੇ ਕਿਸੇ ਨੇ ਐਕਸਪੀਰੀਅੰਸ ਕੀਤਾ ਹੋਵੇ ਤੇ ਉਹ ਆਪਣਾ ਐਕਸਪੀਰੀਅੰਸ ਸ਼ੇਅਰ ਕਰ ਸਕਣ ਤੇ ਰੈਮਡੀ ਕੋਈ ਹੋਵੇ ਤਾਂ ਦੱਸਣ। ਜ਼ਰੂਰ ਜੀ, ਜ਼ਰੂਰ ਜ਼ਰੂਰ। ਥੈਂਕ ਯੂ ਸੋ ਮਚ। ਥੈਂਕ ਯੂ ਜੀ, ਥੈਂਕ ਯੂ। ਜ਼ਰੂਰ ਦੱਸਿਓ ਜੀ। ਉਹ ਮੋਲਡ ਤੋਂ ਇਹਨਾਂ ਨੂੰ ਸਿਕਨੈਸ ਹੋਈ ਆ ਅਤੇ ਉਹਦੇ ਬਾਰੇ ਤੁਸੀਂ ਜ਼ਰੂਰ ਦੱਸਿਓ ਜੇ ਕਿਸੇ ਨੂੰ ਪਤਾ ਹੈ। ਅਤੇ 4082725200 ਸਟੂਡੀਓ ਦਾ ਫ਼ੋਨ ਨੰਬਰ ਆ। ਕਾਲ ਤੁਸੀਂ ਕਰਕੇ ਆਪਣੀ ਗੱਲਬਾਤ ਹੈ ਜਿਹੜੀ ਉਹ ਕਰ ਸਕਦੇ ਆ। ਅਜਮੇਰ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਜੀ। ਮੈਂ ਕਿਹਾ ਪਹਿਲਾਂ ਪਹੁੰਚੀਏ, ਫਿਰ ਰਸ਼ ਹੋ ਜਾਣਾ ਡਾਕਟਰ ਹੋਣਾ ਕੋਲ। ਪਰਚੀ ਕਟਾ ਲਈ? ਹਾਂਜੀ, ਪਰਚੀ ਕਟਾਈ ਤਾਂ ਹੀ ਪਹੁੰਚਿਆ ਤੁਹਾਡੇ ਕੋਲ। ਆ ਜਾਓ ਜੀ, ਸਾਡੇ ਤੁਸੀਂ ਮਰੀਜ਼ ਤੇ ਤੁਸੀਂ ਡਾਕਟਰ ਆ ਜਾਓ। ਹਾਂਜੀ, ਪਰਚੀ ਕਟਾ ਕੇ ਹੀ ਪਹੁੰਚੇ ਆ ਤੁਹਾਡੇ ਕੋਲ। ਹਾਂਜੀ, ਮੈਂ ਪੁੱਛਣਾ ਸੀਗਾ ਕਿ ਜਿੱਦਾਂ ਕਿਸੇ ਨੇ ਦੱਸਿਆ ਸੀ ਥੋੜਾ ਟਾਈਮ ਪਹਿਲਾਂ ਕਿ ਅਮਰੂਦਾਂ ਨੂੰ ਤੁਸੀਂ ਮਤਲਬ ਕਿ ਭੁੰਨ ਕੇ ਲੂਹ ਕੇ, ਮੈਨੂੰ ਹੁਣ ਯਾਦ ਨਹੀਂ ਕਿੱਦਾਂ ਦੱਸਿਆ, ਉਹ ਕਾਹਦੇ ਵਾਸਤੇ ਦੱਸੇ ਸੀ। ਐਕਚੁਅਲੀ ਸਾਡੇ ਨਾ ਜਿੱਦਾਂ ਮੈਂ ਤਾਂ ਬੇਮੌਸਮੀ ਕਹੂੰਗੀ, ਉਹ ਮੈਂ ਫਟਕੜੀ ਜੀ ਆਲੇ ਦੁਆਲੇ ਦੱਬੀ ਸੀਗੀ, ਉਹ ਨਾ ਨਾਲੇ ਅਜੇ ਅੱਗੇ ਵੀ ਅਮਰੂਦ ਲੱਗੇ ਸੀ, ਨਾਲ ਫੁੱਲ ਹੋਰ ਨਿਕਲਣ ਲੱਗ ਪਏ। ਉਹ ਹੁਣ 20-25 ਤੁਸੀਂ ਕਹਿ ਲਓ, ਉਹ ਖਾਂਦੇ ਆ ਤਾਂ ਉੱਦਾਂ ਤਾਂ ਸਵਾਦ ਟੇਸਟ ਉਹ ਹੈ ਨੀ ਗਾ, ਹਨਾ। ਤੇ ਮੈਨੂੰ ਯਾਦ ਆਇਆ, ਮੈਂ ਕਿਹਾ ਰੇਡੀਓ ਤੇ ਕਿਸੇ ਨੇ ਦੱਸਿਆ ਸੀਗਾ ਵੀ ਤੁਸੀਂ ਇਹ ਵੀ ਕੀ ਦਵਾਈ ਬਣਾ ਸਕਦੇ। ਖੰਘ ਤੋਂ ਦੱਸਿਆ ਸੀ ਕਿ ਕਿੱਦਾਂ, ਜੇ ਕੋਈ ਉਹ ਭੈਣ ਭਰਾ ਸੁਣਦਾ ਹੋਵੇ ਤਾਂ ਦੁਬਾਰਾ ਦੱਸੇ ਵੀ ਇਹਨੂੰ ਉਸ ਤਰ੍ਹਾਂ ਆਪਾਂ ਯੂਜ਼ ਕਰ ਸਕਦੇ ਹਾਂ। ਠੀਕ ਹੈ ਜੀ, ਠੀਕ ਹੈ। ਆਪਾਂ ਜ਼ਰੂਰ ਪੁੱਛਦੇ, ਤੁਹਾਨੂੰ ਦੱਸਿਆ ਤਾਂ ਸੀਗਾ ਹੁਣ ਰਾਈਟ ਵੇ, ਮੈਨੂੰ ਵੀ ਯਾਦ ਮੈਨੂੰ ਵੀ। ਹਾਂਜੀ, ਤਾਂ ਉਹਦੇ ਬਾਰੇ ਦੱਸਿਓ ਵੀ ਉਹ ਇੱਦਾਂ ਦੱਸਿਆ। ਮੈਨੂੰ ਇਹ ਯਾਦ ਹੈਗਾ ਵੀ ਕਿਸੇ ਨੇ ਦੱਸਿਆ ਸੀ ਇਹਨੂੰ ਲੂਹ ਕੇ ਤੇ ਇਹਨੂੰ ਕੀ ਬਣਾਓ। ਮੇਰੇ ਖਿਆਲ ਖੰਘ ਲਈ ਦੱਸੀ ਸੀ ਕਿ ਜਾਂ ਹੋਰ ਕਿਸੇ ਲਈ ਦੱਸੀ ਸੀ, ਤੇ ਉਹ ਜ਼ਰੂਰ ਕੋਈ ਦੱਸਿਓ।
ਤੇ ਨਾਲੇ ਅੱਗੇ ਮੈਂ ਪਿਛਲੀ ਵਾਰੀ ਵੀ ਪੁੱਛਿਆ ਸੀ ਕਿਸੇ ਵਾਸਤੇ ਸੀ ਉਦਾਂ ਤਾਂ ਵੀ ਸ਼ਿਵਲਿੰਗ ਦੇ ਬੀਜ ਕਿਸ ਤਰ੍ਹਾਂ ਯੂਜ਼ ਕਰਨੇ। ਦੱਸੇ ਸੀ ਤੁਹਾਨੂੰ ਪਿਛਲੀ ਵਾਰੀ ਉਹਨਾਂ ਨੇ? ਹਾਂਜੀ ਉਹ ਭੈਣ ਜੀ ਮੈਂ ਕੰਮ ਤੇ ਜਾਣਾ ਸੀਗਾ ਤਾਂ ਮੈਂ ਬਿਜ਼ੀ ਹੋ ਗਈ। ਨੈਕਸਟ ਮੈਂ ਸੁਣ ਨਹੀਂ ਸਕੀ, ਸਾਡੇ ਕੋਈ ਪ੍ਰੋਗਰਾਮ ਸੀਗਾ ਸੰਡੇ, ਬਾਹਰ ਹੀ ਸੀ ਅਸੀਂ, ਹਨਾ। ਹਾਂਜੀ ਠੀਕ। ਹਾਂਜੀ ਜੇ ਕਿਸੇ ਕੋਲ ਟਾਈਮ ਹੈਗਾ ਤਾਂ ਕੋਈ ਦੱਸ ਦਿਓ। ਜ਼ਰੂਰ ਓਕੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਦੱਸ ਦਿਓ ਜੀ, ਮੇਰਾ ਖਿਆਲ ਉਹਨਾਂ ਨੇ ਦੱਸ ਦਿੱਤਾ ਸੀ ਵੈਸੇ। ਜਸਦੀਪ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਨੇ ਪਿਛਲੀ ਵਾਰੀ ਨਾ ਕਿਸੇ ਨੇ ਦੱਸਿਆ ਸੀ ਵੀ ਫੁਲਵੈਰੀ ਬਾਰੇ, ਭਾਈ ਸਾਹਿਬ ਨੇ, ਵੀ ਲੋਹੇ ਦੀ ਕੜਾਹੀ ਦੇ ਵਿੱਚ ਕਿੱਲਾਂ ਲੈ ਕੇ ਵੀ ਮੇਖਾਂ ਲੈ ਕੇ ਉਹ ਭਿਉਂ ਦੇਣੀਆਂ। ਇੱਕ ਤਾਂ ਮੈਂ ਉਹਦੇ ਬਾਰੇ 3 ਕੁਐਸਚਨ ਆ ਵੀ ਉਹ ਕਿੰਨਾ ਚਿਰ ਭਿਉਂ ਕੇ ਰੱਖਣਾ, ਦੂਜਾ ਇਹ ਆ ਵੀ ਉਹ ਕਿੰਨੀ ਵਾਰੀ ਲਾਉਣਾ। ਠੀਕ ਆ। ਤੇ ਮਤਲਬ ਜਿਹੜੀਆਂ ਬਾਕੀ ਤੀਜਾ ਕੁਐਸਚਨ ਇਹ ਵੀ ਜਿਹੜੀਆਂ ਕਿੱਲਾਂ ਲੈਣੀਆਂ ਉਹ ਪੁਰਾਣੀਆਂ ਲੈਣੀਆਂ ਕਿ ਜਾਂ ਨਵੀਆਂ ਲਿਆ ਕੇ ਵੀ ਉਹ ਭਿਉਂ ਕੇ ਰੱਖ ਸਕਦੇ? ਨਵੀਆਂ ਨਹੀਂ, ਜਿੰਨੀਆਂ ਵੀ ਤੁਹਾਡੇ ਘਰ ਦੇ ਵਿੱਚ ਜੋ ਵੀ ਜੰਕ ਪੁਰਾਣਾ ਪਿਆ ਲੋਹੇ ਦਾ। ਓਕੇ ਜੀ, ਥੈਂਕ ਯੂ ਜੀ। ਬਸ ਥੈਂਕ ਯੂ ਜੀ, ਥੈਂਕ ਯੂ। ਹਾਂਜੀ ਇਹ ਜ਼ਰੂਰ ਦੱਸ ਦਿਓ ਜੀ ਜੇ ਕਿਸੇ ਦਾ ਟਾਈਮ ਲੱਗਾ, ਜੇ ਉਹਨੇ ਦੱਸਿਆ ਸੀ ਮਿਸ ਕਰ ਗਏ ਆ। ਮੁਖਤਿਆਰ ਜੀ ਸਤਿ ਸ਼੍ਰੀ ਅਕਾਲ। ਮੁਖਤਿਆਰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ ਬਲਵਿੰਦਰ। ਸਤਿ ਸ਼੍ਰੀ ਅਕਾਲ। ਤੇ ਮੈਂ ਤਾਂ ਅੱਗੇ ਵੀ ਪੁੱਛਿਆ ਸੀ ਤੁਹਾਨੂੰ ਹਨਾ ਵੀ ਮੇਰੀ ਬੇਟੀ ਆ ਤੇ ਉਹਦੀ ਧੜਕਣ ਬਹੁਤ ਵੱਧਦੀ ਆ, ਪ੍ਰੈਗਨੈਂਟ ਆ, ਥੋੜਾ ਜਿਹਾ ਵੀ ਤੁਰਦੀ ਆ ਤੇ ਬਸ ਧੜਕਣ ਉਹਦੀ ਬਹੁਤ ਵੱਧਦੀ। ਡਾਕਟਰ ਕੁਛ ਨਹੀਂ ਦੱਸਦੇ ਜਾਂਦੀ ਆ ਜੀ। ਤੇ ਜਿਹੜੀਆਂ ਚੀਜ਼ਾਂ ਦੱਸੀਆਂ ਸੀ ਉਹ ਕੀਤੀਆਂ ਸੀ? ਨਹੀਂ ਦੱਸਿਆ ਹੀ ਨਹੀਂ, ਮੈਨੂੰ ਕੁਛ ਪਤਾ ਹੀ ਨਹੀਂ ਲੱਗਾ। ਮੈਨੂੰ ਤਾਂ ਇਦਾਂ ਫਿਰ ਤੁਸੀਂ ਪੁੱਛ ਕੇ ਚਲੇ ਜਾਣਾ ਆ, ਮੁੜ ਕੇ ਦੱਸਿਆ ਕਿਸੇ ਨੇ, ਲੋਕਾਂ ਦਾ ਜ਼ੋਰ ਲੱਗ ਗਿਆ ਦੱਸਣ ਤੇ। ਨਹੀਂ ਭੈਣ ਜੀ, ਪ੍ਰੈਗਨੈਂਸੀ ਵਾਸਤੇ ਨਹੀਂ ਕਿਸੇ ਨੇ ਦੱਸਿਆ। ਉਹ ਭਾਈ ਜਿਹੜੀਆਂ ਆਮ ਚੀਜ਼ਾਂ ਉਹ ਦੱਸੀਆਂ ਸੀਗੀਆਂ। ਹੁਣ ਪਾਣੀ ਪੀਣਾ ਆ, ਪ੍ਰੈਗਨੈਂਸੀ 'ਚ ਪਾਣੀ ਪੀ ਲੈਂਦੇ, ਕੱਚੀ ਲੱਸੀ ਵੀ ਪੀ ਲੈਂਦੇ। ਅੱਛਾ ਹਾਂ ਜੇ ਹੁਣ ਫਿਰ ਪੁੱਛਦੇ ਆ, ਜੇ ਕਿਸੇ ਨੂੰ ਪਤਾ ਹੋਊਗਾ ਤਾਂ ਜ਼ਰੂਰ ਦੱਸ ਜਾਊ। ਠੀਕ ਹੈ ਜੀ। ਪ੍ਰੈਗਨੈਂਸੀ ਦੇ ਵਿੱਚ ਜੇ ਕਿਸੇ ਦਾ ਕੋਈ ਚੀਜ਼ ਖਾਣ ਨੂੰ ਨਹੀਂ ਜੀਅ ਕਰਦਾ ਉਹ ਹੀ ਨਹੀਂ ਖਾਂਦੇ, ਬਾਕੀ ਤਾਂ ਬਹੁਤੇ ਲੋਕਾਂ ਦਾ ਬਾਹਲਾ ਜੀਅ ਕਰਦਾ ਹੁੰਦਾ ਖਾਣ ਨੂੰ, ਉਹ ਖਾ ਲੈਂਦੇ ਆ। ਸੋ ਜਦੋਂ ਤੁਸੀਂ ਸਵਾਲ ਪੁੱਛਦੇ ਆ ਨਾ, 2 ਵੀਕਾਂ ਜ਼ਰੂਰ ਸੁਣ ਲਿਆ ਕਰੋ। ਇੱਥੇ ਤੁਹਾਨੂੰ ਪਹਿਲਾਂ ਹੀ ਦੱਸਿਆ ਜਾਂਦਾ, ਇੱਥੇ ਡਾਕਟਰ ਕੋਈ ਨਹੀਂ ਹੈਗਾ, ਸਿਰਫ ਤੇ ਸਿਰਫ ਸਾਡੇ ਸਰੋਤੇ ਹੁੰਦੇ ਆ ਤੇ ਉਹੀ ਦੱਸਦੇ ਆ। ਪ੍ਰਦੀਪ। ਹਾਂਜੀ ਭੈਣ ਜੀ ਸਤਿ ਸ੍ਰੀ ਅਕਾਲ। ਮੈਂ ਪੁੱਛਣਾ ਸੀ, ਮੇਰੇ ਹਸਬੈਂਡ ਦੇ ਅੱਖ 'ਚ ਫਲੋਟਰ ਬਹੁਤ ਆਉਂਦੇ ਆ। ਫਲੋਟਰ ਬਹੁਤ ਆ, ਠੀਕ ਹੈ ਜੀ। ਓਕੇ ਜੀ, ਥੈਂਕ ਯੂ ਜੀ, ਥੈਂਕ ਯੂ। ਹਾਂ ਸਾਲ ਕੁ ਪਹਿਲਾਂ ਫਲੋਟਰਾਂ ਦਾ ਵੀ ਦੱਸਿਆ ਹੋਇਆ ਸੀਗਾ। ਜੇ ਯਾਦ ਹੁੰਦਾ ਤਾਂ ਪਲੀਜ਼ ਜ਼ਰੂਰ ਦੱਸ ਦਿਆ ਕਰੋ, ਸ਼ੇਅਰ ਜ਼ਰੂਰ ਕਰ ਲਿਆ ਕਰੋ। ਲਖਵਿੰਦਰ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਮੈਂ ਪੁੱਛਣਾ ਸੀ, ਮੇਰੀ ਗ੍ਰੈਂਡ ਡਾਟਰ ਨੇ ਸਰਜਰੀ ਕਰਾਈ, ਉਹਦੀ ਪੈਨਕ੍ਰੀਏ 'ਚ ਸੌਲੀ ਸੀਗੀ, ਉਹਦੀ ਸਰਜਰੀ ਕਰਾਈ। ਫਿਰ ਉਹ ਤੋਂ ਬਾਅਦ ਉਹਨੂੰ ਦੁੱਧ ਚੜ੍ਹਦਾ ਰਿਹਾ, ਆਰਟੀਫਿਸ਼ਲ ਫੂਡ। ਅੱਛਾ। ਹਾਂ ਹੁਣ ਉਹ ਬਾਂਹ ਤੇ ਕੋਈ ਬਲੱਡ ਬਲੂਡ ਨਹੀਂ ਲਿਆ ਹੁੰਦਾ, ਜਿਕਣਾ ਸਟਕ ਹੋ ਗਈ ਬਾਂਹ, ਵੀ ਕੀ ਕਰ ਸਕਦੇ ਆ? ਬਾਂਹ ਉਹਦੀ ਫਰੀਜ ਹੋ ਗਈ ਹੈ ਨਾ? ਹਾਂ ਠੀਕ ਹੈ। ਜਦ ਲੈਬ ਵਾਸਤੇ ਬਲੱਡ ਲੈਂਦੇ, ਉਹ ਸੂਈ ਨਹੀਂ ਅੰਦਰ ਕਵਰ ਕਰਦੀ। ਅੱਛਾ ਇੰਨੀ ਸਖਤ ਹੋ ਗਈ? ਹਾਂ ਠੀਕ ਹੈ, ਪੁੱਛ ਲੈਂਦੇ ਹਾਂ। ਥੈਂਕ ਯੂ, ਮਿਹਰਬਾਨੀ। ਥੈਂਕ ਯੂ ਜੀ। ਹਾਂ ਇਹ ਵੈਸੇ ਮੈਂ ਤੇ ਨਵਾਂ ਸੁਣਿਆ ਵੀ ਉੱਥੇ ਸੂਈ ਵੀ ਨਹੀਂ ਕਵਰ ਕਰਦੀ। ਨਵਦੀਪ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਮੈਮ, ਮੈਂ ਆਪਣੇ ਬੇਟੇ ਲਈ ਪੁੱਛਣਾ ਸੀਗਾ, ਉਹ 4 ਸਾਲ ਦਾ ਹੈਗਾ। ਹਾਂਜੀ ਤੇ ਉਸਨੂੰ ਨਾ ਨੇਜ਼ਲ ਕੰਜੈਸ਼ਨ, ਮਤਲਬ ਕੋਲਡ ਹੋਇਆ ਸੀਗਾ, ਮਤਲਬ 2 ਦਿਨ ਪਹਿਲਾਂ। ਤੇ ਡੇ ਵਿੱਚ ਤਾਂ ਥੋੜਾ ਮਤਲਬ ਠੀਕ ਰਹਿੰਦਾ ਹੈਗਾ, ਮਤਲਬ ਕਿ ਜਿਵੇਂ ਈਵਨਿੰਗ ਹੁੰਦੀ ਹੈ ਨਾ, ਉਹਨੂੰ ਥੋੜਾ ਕੰਜੈਸ਼ਨ ਸਟਾਰਟ ਹੋ ਜਾਂਦੀ ਆ। ਤੇ ਕੱਲ ਰਾਤੀ ਕੀ ਹੋਇਆ, ਬਿਲਕੁਲ ਡੇ ਵਿੱਚ ਨੋਰਮਲ ਸੀਗਾ, ਰਾਤੀ ਉਹਨੂੰ ਉਹੀ ਕੰਜੈਸ਼ਨ ਜਿਵੇਂ ਹੋਈ ਹੈਗੀ, ਤੇ ਰਾਤ ਨੂੰ ਥੋੜੀ ਬਰੀਡਿੰਗ ਦਾ ਉਹਨੂੰ ਲੱਗਾ ਕਿ ਮੈਨੂੰ ਬਰੀਥ ਨਹੀਂ ਹੋ ਰਿਹਾ ਪ੍ਰੋਪਰਲੀ, ਰਾਈਟ। ਹਾਂਜੀ। ਫਿਰ ਮੈਂ ਉਸਨੂੰ ਸਟੀਮ ਦਿੱਤਾ ਹਨਾ, ਵਿਕਸ ਵੇਪਰ ਅਪ ਲਗਾਈ ਉਹਦੇ ਹੀ, ਮਤਲਬ ਕਿ ਹਨਾ ਚੈਸਟ ਤੇ ਲਗਾਈ, ਬੈਕ ਤੇ ਲਗਾਈ, ਫਿਰ ਥੋੜਾ ਨੋਰਮਲ ਹੋ ਗਿਆ ਹੈਗਾ। ਠੀਕ ਆ। ਤੇ ਪਲੀਜ਼ ਮੈਨੂੰ ਜੇ ਕਿਸੇ ਨੂੰ ਪਤਾ ਹੋਵੇ ਕਿ ਨੇਜ਼ਲ ਲਈ ਹਨਾ ਵੀ ਕੋਲਡ ਲਈ ਕੀ ਕੀਤਾ ਜਾਏ ਤੇ ਜ਼ਰੂਰ ਦੱਸੇ। ਤੇ ਸੈਕੰਡਲੀ ਮੇਰਾ ਇੱਕ ਜਨਰਲ ਕੁਐਸਚਨ ਹੈਗਾ ਕਿ ਐਕਚੁਅਲੀ ਮੇਰਾ ਸਨ ਨਾ ਬਿਲਕੁਲ ਹੈਲਦੀ ਵੈਲਦੀ ਹੈਗਾ, ਮਤਲਬ ਫਰੋਮ ਬਰਥ, ਉਹਨੂੰ ਕੋਈ ਕਦੀ ਪ੍ਰੋਬਲਮ ਨਹੀਂ ਹੋਈ, ਕੁਛ ਨਹੀਂ ਹੋਇਆ। ਅਸੀਂ ਇਹਦੀ ਕੋਵਿਡ ਵੈਕਸੀਨ ਕਰਵਾਈ ਹੈਗੀ, ਲਾਈਕ ਹੁਣ ਇਹਦੀ ਲਾਸਟ ਡੋਜ਼ ਚੱਲ ਰਹੀ ਸੀਗੀ ਬੂਸਟਰ, ਮੈਂ ਹੁਣ ਹਲੇ ਲਗਵਾਣੀ ਆ। ਤੁਸੀਂ ਕਿੱਥੇ ਰਹਿੰਦੇ ਹੋ? ਅਸੀਂ ਵਰਜੀਨੀਆ। ਤੁਹਾਨੂੰ ਕਿਸੇ ਨੇ ਉਹ ਸਕੂਲ ਦੇ ਹੁਕਮ ਆ ਫਿਰ ਲਾਉਣੇ ਪੈਣੇ? ਨਹੀਂ ਮੈਨੂੰ ਸਕੂਲ ਤਾਂ ਨਹੀਂ ਸੀਗਾ, ਇਹਨੇ ਹੁਣ ਸਕੂਲ ਮੈਨੂੰ ਹੁਣ ਨਾ ਪਲੇ ਵੇ ਪਾਉਣਾ ਹੈਗਾ, ਫਿਰ ਇਸ ਲਈ ਸੀਗਾ। ਮੈਂ ਜਸਟ ਸਟਾਰਟ ਕੀਤੀ ਹੈਗੀ ਆ, ਇਹ ਮੈਂ ਜਨਰਲ ਪੁੱਛ ਰਹੀ ਹੈਗੀ ਆ, ਪਤਾ ਨਹੀਂ ਮੇਰਾ ਹੀ ਡਾਊਟ ਹੈਗਾ। ਹੀ ਇਜ਼ ਵੈਰੀ ਹੈਲਦੀ, ਕੋਈ ਉਹਨੂੰ ਕਦੀ ਮਤਲਬ ਕੋਈ ਕੋਲਡ ਨਹੀਂ ਹੋਇਆ, ਕਦੀ ਜੇ ਹੋ ਵੀ ਜਾਵੇ ਵਿਦਿਨ 1 or 2 ਡੇ ਉਹ ਠੀਕ ਹੋ ਜਾਂਦਾ ਸੀ, ਬਟ ਆਫਟਰ ਵੈਕਸੀਨ ਉਹਦੀ ਇਮਿਊਨਿਟੀ ਨਹੀਂ ਰਹੀ। ਸੋ ਮੈਂ ਇਹ ਹਰ ਪੇਰੈਂਟਸ ਨੂੰ ਪੁੱਛਣਾ ਚਾਹੁੰਦੀ, ਮੇ ਬੀ ਕਿ ਰੀਅਲੀ ਕਿ ਕੋਵਿਡ ਵੈਕਸੀਨ ਤੋਂ ਬਾਅਦ ਹੀ ਇਹ ਹੋ ਰਿਹਾ। ਠੀਕ ਹੈ, ਕਿਉਂਕਿ ਮੈਂ ਆਪਣੇ ਬੇਟੇ ਵਿੱਚ ਨੋਰਮਲ ਮਤਲਬ ਇਹ ਨੋਟ ਕੀਤਾ ਹੈਗਾ ਕਿ ਆਫਟਰ ਵੈਕਸੀਨ ਤੇ ਉਹ ਬਿਲਕੁਲ ਹੀ ਮੈਨੂੰ ਲੱਗਦਾ ਹੈਗਾ ਕਿ ਥੋੜਾ ਜਿਹਾ ਹੁੰਦਾ ਉਦੋਂ ਹੀ ਉਹਨੂੰ ਕੋਲਡ ਹੋ ਜਾਂਦਾ।
ਠੀਕ ਹੈ। ਸੋ ਪਲੀਜ਼ ਜੇ ਕਿਸੇ ਨੂੰ ਹੋਏ ਤਾਂ ਜ਼ਰੂਰ ਦੱਸੇ ਕਿ ਉਹਨੂੰ ਸੁਜੈਸ਼ਨ ਹੈਗੀ ਹੈ ਤੇ ਜ਼ਰੂਰ ਦੱਸੇ। ਥੈਂਕ ਯੂ ਮੈਮ। ਥੈਂਕ ਯੂ ਜੀ, ਥੈਂਕ ਯੂ। ਦੇਖੋ ਹੁਣ ਡਾਊਟ ਤਾਂ ਕਿੰਨਿਆਂ ਨੂੰ, ਹੁਣ ਡਾਕਟਰਾਂ ਨੇ ਵੀ ਮੰਨਣੀਆਂ ਗੱਲਾਂ ਸ਼ੁਰੂ ਕਰ ਦਿੱਤੀ। ਭਾਈ ਤੁਹਾਨੂੰ ਸੱਚ ਦੱਸੀਏ, ਕੈਲੀਫੋਰਨੀਆ 'ਚ ਤਾਂ ਨਿਆਣਿਆਂ ਦੇ ਬਹੁਤ ਘੱਟ ਲੋਕਾਂ ਨੇ ਲਵਾਏ ਆ ਗਿਆ। ਬਹੁਤ ਜ਼ੋਰ ਤਾਂ ਬਹੁਤ ਲੱਗਾ ਗੌਰਮੈਂਟ ਦਾ ਵੀ, ਹੋਰ ਬਹੁਤ ਸਾਰੀਆਂ ਔਰਗੇਨਾਈਜੇਸ਼ਨਾਂ ਵੀ ਆ ਵੀ ਟੀਕਾ ਲਵਾਓ, ਲਾਉਂਦੇ ਵੀ ਰਹੇ ਆ। ਜਿਨ੍ਹਾਂ ਨੇ ਲਵਾਉਣੇ ਸੀ ਲਵਾ ਵੀ ਲਏ ਆ। ਅਸੀਂ ਨਹੀਂ ਤੁਹਾਨੂੰ ਕਹਿੰਦੇ ਲਵਾਓ ਜਾਂ ਨਾ, ਤੁਸੀਂ ਤਾਂ ਗਾਹਾਂ ਹਜੇ ਬੂਸਟਰ ਵੀ ਲਵਾਉਣਾ ਆ। ਪਰ ਬੂਸਟਰ ਦਾ ਮੈਨੂੰ ਨਹੀਂ ਪਤਾ ਕਿਉਂਕਿ ਮੇਰੇ ਕੋਲ ਕੋਈ ਛੋਟਾ ਬੱਚਾ ਨਹੀਂ ਗਾ, ਆਪਾਂ ਕੋਲ ਕੋਈ ਐਕਸਪੀਰੀਅੰਸ ਨਹੀਂ ਹੈਗਾ। ਆਪਾਂ ਸਰੋਤਿਆਂ ਨੂੰ ਪੁੱਛਦੇ ਹਾਂ ਵੀ ਤੁਹਾਡੇ ਬੱਚਿਆਂ ਦੇ ਲਵਾਏ ਸੀ ਤਾਂ ਕਿੱਦਾਂ ਦਾ ਰਿਸਪੌਂਸ ਸੀ। ਵੈਸੇ ਬੱਚਿਆਂ ਦੀ ਜਾਂ ਆਪਣੀ ਐਨਰਜੀ ਨੂੰ, ਜਿਹੜੀ ਤੁਹਾਡਾ ਇਮਿਊਨ ਸਿਸਟਮ ਆ, ਪਲੀਜ਼ ਇਹਨੂੰ ਗੁੱਡ ਕਰੋ, ਖਾਣ ਪੀਣ ਦੇ ਨਾਲ ਗੁੱਡ ਕਰੋ। ਕੋਈ ਦਵਾਈਆਂ ਨਾਲ, ਕੋਈ ਟੀਕਿਆਂ ਦੇ ਨਾਲ ਇਮਿਊਨ ਸਿਸਟਮ ਤੁਹਾਡਾ ਕਿਵੇਂ ਗੁੱਡ ਹੁੰਦਾ ਆ। ਵੈਸੇ ਜਿਨ੍ਹਾਂ ਨੇ ਬੂਸਟਰ ਲਵਾਏ ਸੀ ਉਹ ਅੱਜ ਤਾਂ ਨਹੀਂ ਉੱਠੇ ਕਈ ਲੋਕ ਤਾਂ, ਪਰ ਤੁਸੀਂ ਆਪਣੇ ਡਾਕਟਰ ਦੇ ਨਾਲ ਜ਼ਰੂਰ ਸਲਾਹ ਕਰ ਲਓ ਜੀ ਕੀ ਕਹਿੰਦੇ ਹੈਗੇ ਆ। ਸ਼ਮਸ਼ੇਰ ਸਿੰਘ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਡਰਾਈਵ ਕਰ ਰਿਹਾ। ਮੈਂ ਨਾ ਪਿਛਲੇ ਥੋੜੇ ਹਫ਼ਤੇ ਸੁਣਦਾ ਹੀ ਰੇਡੀਓ ਕਿ ਬੰਦਾ ਕੋਈ ਰੀਹ ਦੀ ਬਿਮਾਰੀ ਆ, ਕਿਸੇ ਕੋਈ ਬੰਦਾ ਕਹਿੰਦਾ ਮੈਨੂੰ, ਹਾਂਜੀ, ਉਹਦਾ ਇਲਾਜ ਮੇਰੇ ਕੋਲ ਆਪਦੇ ਕੋਲ 100% ਇਲਾਜ ਉਹਦਾ ਜੀ। ਦੱਸੋ। ਮੈਨੂੰ ਨਾ ਪਹਿਲਾਂ ਮੈਂ 2 ਮਿੰਟ ਥੋੜੇ ਲੈਣੇ। ਮੈਨੂੰ 87 'ਚ ਇਹ ਹੋ ਗਈ ਸੀ ਅਫਰੀਕਾ, ਨਰੋਬੀ ਗਿਆ ਸੀ ਕੀਨੀਆ ਮੈਂ ਜਥੇ ਨਾਲ। ਠੀਕ ਆ। ਤੇ ਉਹ ਹੁੰਦੀ ਸਰ ਸੱਜੇ ਲੱਤ 'ਚ ਹੁੰਦੀ ਹੈ, ਥੱਲੇ ਉੱਠ ਕੇ ਤਾਂ ਤੱਕ ਦਰਦ ਜਾਂਦਾ ਇਹਦਾ। ਹਾਂਜੀ ਹਾਂਜੀ। ਜੇ ਬੰਦਾ ਤੁਰੇ ਤਾਂ, ਤੇ ਮੈਂ ਮੇਰੀ ਉਮਰ ਵੀ ਇੰਨੀ ਹੋਣੀ, 21-22 ਸਾਲ ਦੀ ਮੈਂ ਸੀਗੀ। ਹਾਂਜੀ। ਤੇ ਮੈਨੂੰ ਹੋ ਗਈ, ਮੈਂ ਮੁੜ ਕੇ ਦਿੱਲੀ ਆਇਆ ਤੇ ਸਾਡੇ ਜਥੇਦਾਰ ਕਹਿੰਦੇ ਤੂੰ ਤਾਂ ਉਮਰ ਥੋੜੀ, ਤੈਨੂੰ ਬਿਮਾਰੀ ਲੱਗ ਗਈ ਹੈ ਨਾ। ਮੈਂ ਫਿਰ ਜਾਣੀ ਕਿ 1 ਮਿੰਟ ਥੋੜਾ ਲੈਣਾ। ਸੋਹਣ ਸਿੰਘ ਸੀ ਇੱਕ ਸ਼ਾਦਰੇ ਵੈਦ ਦਿੱਲੀ। ਤੁਸੀਂ ਉਹ ਵੈਦ ਨੂੰ ਛੱਡੋ, ਤੁਸੀਂ ਕੀਤਾ ਕੀ ਉਹ ਦੱਸੋ। ਓਕੇ। ਇਹ ਮੈਂ ਪਤਾ ਕਿ ਘਰੇ ਨਾ ਲਸਣ ਲੈਣਾ, ਲਸਣ। ਹਾਂਜੀ ਹਾਂਜੀ। 2-1.5 ਗੰਢੀਆਂ ਲਸਣੀਆਂ ਲੈ ਲੈਣੀਆਂ ਚੰਗੀਆਂ। ਤੇ 2-3 ਚਮਚੇ ਦੇਸੀ ਘਿਓ ਦੇ ਪਾਉਣੇ ਫਰਾਈ ਪੈਨ 'ਚ। ਅੱਛਾ। ਉਹਨੂੰ ਕੱਟ ਕੇ ਤੇ ਉਹਨੂੰ ਚੰਗੀ ਤਰ੍ਹਾਂ ਸਾੜ ਦੇਣਾ, ਪੂਰਾ ਸਵਾਹ ਕਰ ਦੇਣਾ। ਅੱਛਾ, ਲੂ ਲੈਣਾ, ਪੂਰਾ ਲੂ ਦੇਣਾ ਜੀ। ਉਹ ਘਰ 'ਚ ਧੂਆਂ ਹੋ ਜਾ, ਮੁੜ ਕੇ ਇੱਕ ਪਾਸੇ 1.5 ਕੱਪ ਦੁੱਧ ਦਾ ਧਰ ਦਿਓ। ਅੱਛਾ। ਤੇ ਮੁੜ ਕੇ ਉਹਨੂੰ ਦੁੱਧ 'ਚ ਪੁਣ ਕੇ ਪੌਣੀ ਨਾਲ ਉਹ ਪੀਣਾ। 2 ਦਿਨ ਪੀ ਲਓ, ਤੀਜੇ ਦਿਨ ਬੰਦਾ ਛਾਲਾ ਮਾਰੂਗਾ। ਜਿਹੜਾ ਘਿਓ ਬਚ ਗਿਆ ਹਨਾ। ਹਾਂ, ਜਿਹੜਾ ਘਿਓ ਬਚ ਗਿਆ ਲੋਹੇ ਦੀ ਪੌਣੀ ਨਾਲ ਪੁਣ ਕੇ ਦੁੱਧ 'ਚ ਪਾ ਕੇ ਗਰਮ ਕਰਕੇ ਨਾ। ਅੱਛਾ। ਮਿੱਠਾ ਪਾਉਣਾ ਪਾ ਲਓ, ਨਹੀਂ ਪਾਉਣਾ ਨਾ ਪਾਓ। ਖੋਏ ਵਰਗਾ ਸਵਾਦ ਆ। ਤੇ ਤੀਜੇ ਦਿਨ ਬੰਦਾ ਕੋ ਮੈਂ ਛਾਲਾ ਮਾਰਦਾ। ਮਤਲਬ ਜਿਹਨਾਂ ਨੂੰ ਰੀਹ ਦੀ ਪੇਨ ਆ, ਤੁਹਾਡਾ ਇਲਾਜ ਆ ਇਹ। ਪਤਾ ਗੱਲ ਕੀ, ਮੇਰੇ ਨਾਲ ਭੈਣ ਹੋਇਆ ਸੀ ਦਿੱਲੀ, ਆਪਣੇ ਪੁੰਨਰ ਸਿੰਘ ਵੈਦ ਆ, ਉਹਨੇ ਦੱਸਿਆ ਇਲਾਜ ਮੈਨੂੰ। ਠੀਕ ਹੈ। ਮੈਂ ਬਹੁਤ ਤੰਗ ਸੀ, ਬੜਾ ਦਵਾਈਆਂ ਖਾਧੀਆਂ। ਕੋਈ ਕਹਿੰਦਾ ਕੰਨ 'ਚ ਛੱਲਾ ਪਵਾ ਹਨਾ। ਅੱਛਾ। ਤੇ ਮੈਂ ਮੁੜ ਕੇ ਮੈਂ ਬਹੁਤ ਲੋਕਾਂ ਨੂੰ ਮੈਂ ਦਿੱਤਾ ਵੀ, ਖਵਾਇਆ ਵੀ, ਇੰਗਲੈਂਡ ਵੀ ਸੀ ਰਹੇ ਆ। ਤੇ ਪਰ ਦੂਜੇ ਤੇ ਨਹੀਂ ਫਰਕ ਪੈ ਜਾਂਦਾ। ਅੱਛਾ, ਮੈਂ ਇੱਕ ਵਾਰੀ ਫੇਰ ਰਿਪੀਟ ਕਰ ਦਿੰਦੀ ਆ। ਤੁਸੀਂ ਲਸਣ ਲਿਆ ਤੇ ਉਹਨੂੰ ਲਸਣ ਨੂੰ ਕੱਟ ਕੇ ਤੇ ਘਿਓ ਦੇ ਵਿੱਚ ਭੁੰਨ ਦਿੱਤਾ। ਹਾਂਜੀ, 2-3 ਚਮਚੇ ਦੇਸੀ ਘਿਓ ਦੇ ਪਾ ਕੇ ਭੁੰਨ ਸਾੜ ਦੇਣਾ, ਜਿਹੜੀ ਸਵਾਹ ਕਰ ਦੇਣਾ ਕਾਲਾ ਪੂਰਾ ਨੂੰ। ਬਿਲਕੁਲ ਸਾੜਨਾ ਆ। ਤੇ ਮੁੜ ਕੇ ਦੁੱਧ 1.5 ਕੱਪ ਜਿੰਨਾ ਦੁੱਧ ਪੀਣਾ ਨਾ, ਪੁਰ ਕੇ ਪੌਣੀ ਨਾ। ਹਾਂਜੀ। ਤੇ ਉਹਨੂੰ 2 ਦਿਨ ਪੀਓ, ਤੀਜੇ ਦਿਨ ਬਿਮਾਰੀ ਨਾ ਨਖੇੜੀ, ਸਾਰੀ ਜ਼ਿੰਦਗੀ ਨੇੜੀ ਨਹੀਂ ਹੁੰਦੀ। ਠੀਕ ਹੈ ਜੀ, ਬਹੁਤ ਵਧੀਆ ਇਲਾਜ ਹੈ ਤੁਹਾਡਾ। ਇਹ ਹਵਾ ਹੀ ਹੁੰਦੀ ਹੈ। ਮੈਂ ਇੱਥੇ ਹੇਵੜ ਤੋਂ ਬੋਲਦਾ। ਠੀਕ ਹੈ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਮੈਂ ਸ਼ਮਸ਼ੇਰ ਸਿੰਘ ਨਾ ਵੀ ਲੋੜ ਆ ਤੇ ਮੇਰਾ ਫੋਨ ਨੰਬਰ ਤੁਹਾਡੇ ਘਰ ਦੇ ਦਿਓ ਤੇ ਮੈਂ ਉਹ ਦੱਸ ਦੂ ਬੰਦੇ ਨੂੰ। ਥੈਂਕ ਯੂ ਜੀ, ਥੈਂਕ ਯੂ। ਓਕੇ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਮੇਰੇ ਕੋਲ ਸਾਰਿਆਂ ਦੇ ਨਾਂ ਆਉਂਦੇ ਆ, ਮੇਰੇ ਕੋਲ ਫੋਨ ਨੰਬਰ ਕਿਸੇ ਦਾ ਵੀ ਆਉਂਦਾ ਨਹੀਂ ਗਾ, ਇਸ ਕਰਕੇ ਫੋਨ ਨੰਬਰ 'ਤੇ ਨਾਂ ਵੀ ਛੱਡੋ ਕਿਉਂਕਿ ਅੱਗੋਂ ਪਿੱਛੋਂ ਵੀ ਮੰਗਦੇ ਰਹਿੰਦੇ ਆ। ਅਤੇ ਬਾਕੀ ਇਲਾਜ ਤੁਸੀਂ ਦੱਸਿਆ, ਬਹੁਤ ਬਹੁਤ ਤੁਹਾਡਾ ਧੰਨਵਾਦ, ਥੈਂਕ ਯੂ, ਕਿਉਂਕਿ ਤੁਸੀਂ ਆਪ ਕੀਤਾ ਆ। ਅਤੇ 2-3 ਦਿਨਾਂ 'ਚ ਰੀਹ ਤੋਂ ਬਹੁਤ ਲੋਕ ਜਿਹੜੇ ਆ ਨਾ ਉਹ ਔਖੇ ਆ, ਬਹੁਤ ਜ਼ਿਆਦਾ ਔਖੇ। ਕੁਲਦੀਪ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਕੁਐਸਚਨ ਵੀ, ਮੇਰੇ ਸਾਰੇ ਸਰੀਰ 'ਚ ਨਾ ਖਾਜ ਬਹੁਤ ਹੁੰਦੀ ਆ। ਅੱਛਾ, ਠੀਕ ਆ। ਖਾਜ ਵੀ ਇੰਨੀ ਹੁੰਦੀ ਵੀ ਜੀ ਇੰਨਾ ਕਰਦਾ ਵੀ ਕੰਘੀ ਨਾਲ ਆਪਣੇ ਰਗੜੀ ਜਾਵਾਂ। ਦਿਲ ਘਬਰਾਉਂਦਾ, ਉਹ ਖਾਜ ਆ। ਦਿਲ ਨਹੀਂ ਘਬਰਾਉਂਦਾ, ਬਸ ਉਹਦਾ ਸੁੱਕੀ ਖਾਜ ਨਾ, ਬਾਹਾਂ, ਲੱਤਾਂ ਤੇ ਪਿੱਠ ਮਗਰ ਥੱਲੇ ਕੀ ਧੁੰਨੀ ਤੋਂ ਥੱਲੇ ਇੰਨਾ ਜੀ ਕਰਦਾ ਵੀ ਬਸ ਖੁਰੂਈ ਜਾਂ ਕੋਈ ਨਿਆਣੇ ਗੁੱਸੇ ਹੁੰਦੇ ਬਹੁਤ। ਮੈਂ ਕਿਹਾ ਮੈਂ ਦੱਸ ਕਰ ਮੇਰੇ ਬੱਸ ਦੀ ਗੱਲ ਨਹੀਂ ਹੈਗੀ। ਠੀਕ ਹੈ। ਤੇ ਮੈਨੂੰ ਕੋਈ ਭੈਣ ਭਰਾ ਇਲਾਜ ਦੱਸੇ। ਮੈਂ ਡਾਕਟਰ ਦੇ ਗਿਆ, ਡਾਕਟਰ ਨੇ ਮੇਰਾ ਬਲੱਡ ਬੁੱਧ ਦੇਖਿਆ, ਉਹ ਚੈੱਕ ਕਰਾਇਆ। ਉਹ ਕਹਿੰਦਾ ਵੀ ਤੇਰੇ ਅੰਦਰ ਇਨਫੈਕਸ਼ਨ। ਅੱਛਾ। ਤੇ ਮੈਨੂੰ ਹੁਣ 2 ਹਫ਼ਤੇ ਤੋਂ ਉੱਪਰ ਹੋ ਗਏ ਗੋਲੀਆਂ ਖਾਂਦੇ ਨੂੰ, ਪਰ ਮੈਨੂੰ ਫਰਕ ਕੋਈ ਨਹੀਂ ਪਿਆ। ਹੁਣ ਆਪਣੇ ਮਈ 4 ਤਰੀਕ ਨੂੰ ਮੇਰੀ ਕੋਈ ਅਲਰਜਿਕ ਦੀ ਹੈ ਵੀ ਕਿਤੇ ਦਵਾਈ ਕਿਤੋਂ ਕੋਈ ਤੈਨੂੰ ਅਲਰਜਿਕ ਤਾਂ ਨਹੀਂ ਹੈਗੀ, ਉਹ ਚੈੱਕ ਹੋਣੀ 4 ਮਈ ਨੂੰ। ਤੇ ਜੇ ਮੇਰੇ ਭੈਣ ਭਰਾ ਕੋਈ ਪਹਿਲਾਂ ਕੋਈ ਮੈਨੂੰ ਦੱਸ ਦੇ ਵੀ ਇਹ ਖਾਜ ਦਾ ਇਲਾਜ ਕੀ ਮੈਂ ਕਰਾਂ, ਪਲੀਜ਼ ਮਿਹਨਤ ਵਾਲੀ ਕਰ ਲੈ। ਮੈਨੂੰ ਨਾ ਨੀਂਦ ਵੀ ਨਹੀਂ ਆਉਂਦੀ, ਨਾ ਰਾਤ ਚੈਨ ਆਉਂਦੀ। ਠੀਕ ਹੈ ਜੀ, ਓਕੇ ਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ, ਥੈਂਕ ਯੂ।
ਪਹਿਲਾਂ ਤਾਂ ਇਨਫੈਕਸ਼ਨ ਕੋਈ ਵੀ ਹੋਵੇ ਨਾ, ਵੈਸੇ ਉਹ ਜਿਹੜੀਆਂ 4 ਚੀਜ਼ਾਂ ਪਿੱਤ ਪਾਪੜਾ ਵਗੈਰਾ ਦੱਸੀ ਦੀਆਂ, ਉਹ ਬਹੁਤੇ ਲੋਕਾਂ ਨੂੰ ਬਹੁਤ ਸੂਤ ਪੈਂਦੀਆਂ। ਪਰ ਹੁਣ ਪਤਾ ਨਹੀਂ ਤੁਹਾਡੇ ਕੋਲ ਹੈ ਕਿ ਨਹੀਂ, ਪਰ ਬਹੁਤ ਸਾਰੀਆਂ ਇਹ ਚੀਜ਼ਾਂ ਆਮ ਸਟੋਰਾਂ ਤੋਂ ਮਿਲ ਜਾਂਦੀਆਂ ਕਿਉਂਕਿ ਉਹਨੇ ਮੰਗਵਾ ਲਈਆਂ ਹੋਈਆਂ। ਸੋ ਆਪਾਂ ਸਾਰੇ ਸਰੋਤਿਆਂ ਨੂੰ ਪੁੱਛਾਂਗੇ ਵੀ ਅੰਦਰ ਇਨਫੈਕਸ਼ਨ ਆ, ਵੈਸੇ ਹਲਦੀ ਵੀ ਲੋਕੀ ਲੈਂਦੇ ਆ, ਇਨਫੈਕਸ਼ਨ ਉਹਨਾਂ ਵੀ ਭੱਜਦੀ ਆ, ਪਰ ਆਪਾਂ ਪੁੱਛਦੇ ਜ਼ਰੂਰ ਹਾਂ। ਜੇ ਕੁਛ ਹੋਰ ਹੈ ਤਾਂ ਦੱਸੋ। ਗੁਰਮੀਤ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਲਵਿੰਦਰ ਜੀ। ਸਤਿ ਸ਼੍ਰੀ ਅਕਾਲ ਬਲਵਿੰਦਰ ਜੀ। ਇੱਕ ਤਾਂ ਮੇਰਾ ਸਾਹ ਬਹੁਤ ਚੜ੍ਹਦਾ, ਇੱਕ ਮੇਰੇ ਧਰਨ ਪੱਕੀ ਪਈ ਹੈ। ਅੱਛਾ। ਨਿਕਲਦੀ ਨਹੀਂ। ਤੇ ਇੱਕ ਸਾਡਾ ਬੇਟਾ ਇੰਡੀਆ 'ਚ, ਉਹਨੂੰ ਕਬਜੀ ਬਹੁਤ ਹੋਈ, ਕਿਤੋਂ ਨਹੀਂ ਆਰਾਮ ਆਉਂਦਾ। ਠੀਕ ਹੈ ਜੀ। ਜੇ ਕਿਸੇ ਨੂੰ ਪਤਾ ਹੋਵੇ ਪਲੀਜ਼ ਦੱਸਿਓ। ਮੈਂ ਤਾਂ ਧਰਨ ਨਾਲੋਂ ਇੰਨੀ ਔਖੀ, ਬਹੁਤ ਔਖੀ ਇਹਨਾਂ ਦਾ। ਚਲੋ ਜੀ ਪੁੱਛ ਲੈਂਦੇ ਹਾਂ। ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ। ਧਰਨ ਪਈ ਆ ਜੀ। ਅਗਲੇ ਕਾਲਰ ਨੇ ਜਗਦੀਪ। ਜਗਦੀਪ ਜੀ ਸਤਿ ਸ਼੍ਰੀ ਅਕਾਲ। ਹੈਲੋ। ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਜਸਬੀਰ ਆ, ਜਗਦੀਪ ਨਹੀਂ। ਹਾਂਜੀ ਸੌਰੀ ਜੀ। ਹਾਂਜੀ। ਜਿਹੜਾ ਬੈਡ ਕੋਲੈਸਟਰੋਲ ਹੁੰਦਾ ਉਹਦਾ ਬਾਰਡਰ ਹੈਗਾ 100। ਅੱਛਾ। ਪਰ ਜੇ ਸਾਰਾ ਉੱਪਰ ਹੋਵੇ ਉਹਦਾ ਕੀ ਇਲਾਜ ਆ, ਕੋਈ ਦੱਸੋ ਪਲੀਜ਼। ਕੋਲੈਸਟਰੋਲ ਦਾ ਇਲਾਜ ਪੁੱਛ ਰਹੇ ਤੁਸੀਂ, ਠੀਕ ਹੈ। ਹਾਂਜੀ। ਤੇ ਇੱਕ ਥਾਇਰੋਇਡ ਹੋਰ ਲੋ ਹੋ ਗਈ, ਥਾਇਰੋਇਡ ਲੋ ਗੋਲੀ ਵਧਾਤੀ। ਠੀਕ ਹੈ ਜੀ। ਤੇ ਇਹ 2 ਇਲਾਜ ਚਾਹੀਦੇ ਆ। ਠੀਕ ਹੈ ਜੀ। ਤੇ ਉਹ ਭਾਜੀ ਜਿਹੜੇ ਕਹਿੰਦੇ ਸੀ ਖਾਜ ਲੱਗਦੀ ਨਾ, ਵੈਸਲੀਨ ਸਾਰੇ ਮਲਣ ਸਰੀਰ ਤੇ। ਹਾਂਜੀ ਹਾਂਜੀ, ਸਾਬਣ ਵੀ ਛੱਡ ਦੇਣਗੇ। ਮੇਰੇ ਕੋਵਿਡ ਦੇ ਟੀਕੇ 5ਵਾਂ ਜਿਹੜਾ ਲੱਗਿਆ ਸੀ ਨਾ, ਮੇਰੇ ਬਹੁਤ ਪ੍ਰੋਬਲਮ ਆਈ ਸੀਗੀ। ਤੇ ਮੈਂ ਫਿਰ ਸਕਿਨ ਡਾਕਟਰ ਕੋਲੇ ਗਈ, ਡਰਮਾਟੋਲੋਜੀ ਕੋਲੇ। ਉਹਨੇ ਮੈਨੂੰ ਇੱਕ ਕਰੀਮ ਦਿੱਤੀ। ਹਾਂਜੀ। ਉਹਦੇ ਨਾਲ ਬਹੁਤ ਆਰਾਮ ਆਇਆ, ਪਰ ਮੈਂ ਵੈਸਲੀਨ ਵੀ ਲਾਉਂਦੀ ਰਹੀ। ਠੀਕ ਹੈ। ਹਾਂਜੀ ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ। ਪਹਿਲਾਂ ਤਾਂ ਜੀ ਇਹਨਾਂ ਨੂੰ ਕੋਲੈਸਟਰੋਲ ਦਾ ਇਲਾਜ ਇੰਨਾ ਸੌਖਾ ਹੈ, ਉਹ ਦੱਸ ਦਿਓ। ਸੁਖੀ ਕੌਰ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ। ਮੈਂ ਪਹਿਲਾਂ ਦੱਸਣਾ ਸੀਗਾ, ਜਿਹੜੇ ਕਹਿੰਦੇ ਸੀ ਰੈਸ਼ ਹੁੰਦੀ, ਆਈ ਥਿੰਕ ਮੈਂ ਲਾਸਟ ਟਾਈਮ ਵੀ ਦੱਸਿਆ ਸੀਗਾ ਕਿ ਉਹਨਾਂ ਨੂੰ ਕਹੋ ਟਰਾਈ ਕਰਨ ਕੋਕੋਨਟ ਆਇਲ ਜ਼ਰੂਰ ਲਗਾਉਣ। ਹਾਂਜੀ। ਤੇ ਸੈਕਿੰਡ ਮੇਰਾ ਕੁਐਸਚਨ ਸੀਗਾ ਕਿ ਮੇਰੇ 2 ਸਾਡੇ ਬੱਚੇ ਸੀਗੇ 21 ਐਂਡ 20 ਈਅਰ ਓਲਡ। ਉਹਨਾਂ ਦਾ ਨਾ ਐਕਸੀਡੈਂਟ ਹੋ ਗਿਆ ਦੋਨਾਂ ਦਾ। ਤੇ ਵੱਡੇ ਦੇ ਸਿਰ ਦੇ ਵਿੱਚ ਜ਼ਿਆਦਾ ਸੱਟ ਲੱਗ ਗਈ ਆ, ਤੇ ਉਹਦੀ ਹੁਣ ਡਾਕਟਰਸ ਕਹਿ ਰਹੇ ਆ ਵੀ ਮੇਬੀ ਉਹਦੀ ਯਾਦਾਸ਼ਤ ਵਿੱਚ ਕੋਈ ਪ੍ਰੋਬਲਮ ਆਵੇ। ਇੱਕ ਤਾਂ ਮੈਂ ਉਹਦੇ ਲਈ ਪੁੱਛਣਾ ਸੀਗਾ। ਤੇ ਜਿਹੜਾ ਦੂਜਾ ਬੇਟਾ ਹੈ, ਉਹਦੇ ਨਾ ਪਸਲੀਆਂ ਦੇ ਟਿਸ਼ੂ ਵਗੈਰਾ ਸਾਰੇ ਅੰਦਰੋਂ ਜਿੱਦਾਂ ਕਹਿ ਲਓ ਕਿ ਟੁੱਟ ਗਏ ਆ, ਕਰੈਸ਼ ਹੋ ਕੇ ਸਾਰਾ ਉਹ ਟੁੱਟ ਗਿਆ ਅੰਦਰੋਂ। ਕਿ ਜੇ ਉਹਦੇ ਲਈ ਕੋਈ ਸਾਨੂੰ ਦੱਸ ਸਕਣ, ਹਨਾ। ਤੇ ਇੱਕ ਜਿਹੜਾ ਛੋਟਾ ਸੀਗਾ, ਉਹਦੇ ਲੱਕ ਜਿੱਦਾਂ ਕਹਿ ਲਓ ਤੁਸੀਂ ਵੀ ਉਹਦਾ ਲੱਕ ਦੇ ਵਿੱਚ ਟੁੱਟ ਗਿਆ, ਹਨਾ। ਤੇ ਉਹ ਵੀ ਸਰਜਰੀ ਹੋਈ ਆ। ਜੇ ਕੋਈ ਏਦਾਂ ਦੀ ਕੋਈ ਹੈਗੀ ਆ ਰੈਮਡੀ ਜਿਹਦੇ ਨਾਲ ਆਪਾਂ ਉਹਨਾਂ ਨੂੰ ਖਿਲਾ ਸਕੀਏ ਕਿ ਉਹਨਾਂ ਦੇ ਬੋਨਸ ਦੁਆਰਾ ਜੁੜ ਜਾਣ, ਤੇ ਜਾਂ ਕੋਈ ਬ੍ਰੇਨ ਦੇ ਲਈ ਦੱਸ ਦੇਣ ਕਿ ਹਾਂ ਉਹ ਠੀਕ ਰਹਿਣ ਦੋਨੇ ਜਾਣੇ। ਠੀਕ ਹੈ। ਤੇ ਉਹ ਮੈਨੂੰ ਜ਼ਰੂਰ ਦੱਸ ਦਿਓ। ਹਾਂਜੀ ਠੀਕ ਹੈ ਜੀ। ਐਕਸੀਡੈਂਟ ਵੱਡਾ ਹੋਇਆ? ਹਾਂਜੀ ਐਕਸੀਡੈਂਟ ਵੱਡਾ ਹੋਇਆ। 5 ਮੁੰਡੇ ਸੀ ਸਾਡੀ ਫੈਮਿਲੀ ਦੇ, ਤੇ 5 ਹੀ ਬਹੁਤ ਸੀਰੀਅਸ ਸੀ। ਬਚਾਅ ਹੋ ਗਿਆ। ਹਾਂਜੀ ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ। ਅੰਦਰੋਂ ਆ ਜਿਹੜਾ ਸਾਰਾ ਕੁਛ ਕਰਨਾ ਨਾ, ਜੇ ਕਿਸੇ ਨੂੰ ਪਤਾ ਤੇ ਦੱਸ ਦਿਓ। ਪਰਮਜੀਤ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਭੁੱਲ ਨਾ ਜਾਵਾਂ, ਅਮਰੂਦਾਂ ਦਾ ਗਿਆ ਸੀ ਖਾਂਸੀ ਔਰ ਗਲੇ ਦੀ ਸਫਾਈ ਲਈ। ਭੁੰਨ ਕੇ ਪੀਸ ਕੇ ਦੰਦਾਂ ਤੇ ਵੀ ਮਲ ਸਕਦੇ ਆ, ਉਹ ਵੀ ਦੰਦ ਵੀ ਚਮਕ ਜਾਂਦੇ ਨੇ। ਪਰ ਮਸੂੜੀਆਂ ਮਸੜੇ ਲਈ ਵੀ ਠੀਕ ਹੈਗਾ। ਇੱਕ ਤਾਂ ਇਹ ਹੋ ਗਿਆ। ਖਾਰਸ਼ ਵਾਲੇ ਜਿਹੜੇ ਹੋ ਰਹੇ ਨੇ, ਇੱਕ ਤਾਂ ਹੋ ਹੀ ਰਿਹਾ ਐਲਰਜੀ, ਕਿਉਂਕਿ ਵੈਦਰ ਚੇਂਜ ਹੋਇਆ, ਫੁੱਲ ਵਗੈਰਾ ਖਿੜੇ ਨੇ, ਕਈਆਂ ਨੂੰ ਐਲਰਜੀ ਹੁੰਦੀ ਹੈ। ਦੂਸਰਾ ਹੈ ਕਿ ਸੈਫੀ ਦੀਆਂ ਬੋਤਲਾਂ 1-2 ਪੀਣ ਉਹ, ਤੇ ਸਾਬਣ ਆਪਣਾ ਚੈੱਕ ਕਰਨ ਕਿਹੜੇ ਸਾਬਣ ਨਾਲ ਨਹਾਉਂਦੇ ਨੇ, ਸਾਬਣ ਬੰਦ ਕਰ ਦੇਣ। ਸਾਬਣ ਨਾਲ ਜਿੱਦਾਂ ਇੱਕ ਭੈਣ ਜੀ ਦੱਸ ਵੀ ਗਏ ਕਿ ਵੈਸਲੀਨ ਯੂਜ਼ ਕਰਨ, ਪਰ ਨਹਾਉਣ ਲਈ ਯੂਜ਼ ਕਰਨ ਦਹੀਂ ਖੱਟਾ ਲੈ ਲੈਣ, ਉਹਦੇ ਵਿੱਚ ਸਰੋਂ ਦਾ ਤੇਲ ਪਾ ਕੇ, ਤੇ ਉਹਦੇ ਵਿੱਚ ਮੁਸਕਬੂਰ ਵੀ ਪਾ ਸਕਦੇ ਆ, ਤੇ ਨਹੀਂ ਤਾਂ ਉਸੇ ਦਹੀਂ ਨੂੰ ਮਿਕਸ ਕਰਕੇ ਆਪਸ ਵਿੱਚ ਰੋਜ਼ ਵਾਟਰ ਵਿੱਚ ਪਾ ਲੈਣ, ਆਪਣੇ ਸਰੀਰ ਤੇ ਲਾਉਣ, 5-7 ਮਿੰਟ ਬਾਥਰੂਮ 'ਚ ਖੜੇ ਰਹਿਣ, ਉਸ ਤੋਂ ਬਾਅਦ ਨਹਾਉਣ। ਸਾਬਣ ਨਾ ਵਰਤਣ, ਤੇ ਬਾਕੀ ਸਰੋਂ ਦੇ ਤੇਲ ਨਾਰੀਅਲ ਦੇ ਤੇਲ 'ਚ ਮੁਸ਼ਕਬੂਰ ਲਾ ਕੇ ਲਾਉਣ। ਪੱਕਾ ਇਲਾਜ ਹੈ ਜੀ। ਇਹਨਾਂ ਨੂੰ 15 ਦਿਨਾਂ 'ਚ ਆਰਾਮ ਆ ਜਾਣਾ। ਔਰ ਕਰਕੇ ਦੇਖਣ। ਕਰਨਗੇ, ਸੁਣਨਾ ਨਹੀਂ, ਕਰਨਾ। ਹਾਂ ਕਰਨਾ ਹੈਗਾ, ਪ੍ਰੈਕਟੀਕਲ ਕਰਨਾ ਹੈਗਾ। ਤੇ ਸਰੋਂ ਦਾ ਤੇਲ ਜਦੋਂ ਜੇ ਲਾਣਾ ਇਹਨਾਂ ਨੇ, ਤੇ ਸਰੋਂ ਦੇ ਤੇਲ 'ਚ ਜੇ ਇਹਨਾਂ ਨੂੰ ਨਹੀਂ ਹੈਗਾ, ਦਹੀਂ ਦੇ ਵਿੱਚ ਆਪਣਾ ਥੋੜੀ ਹਲਦੀ ਵੀ ਪਾ ਸਕਦੇ ਆ। ਠੀਕ ਹੈ। ਸਰੋਂ ਦਾ ਤੇਲ, ਹਲਦੀ ਇਹ ਪਾਣ, ਅਲੱਗ-ਅਲੱਗ ਟੋਟ ਕੇ ਕਰਨ, ਇਹਨਾਂ ਨੂੰ ਬਿਲਕੁਲ ਆਰਾਮ ਆ ਜਾਣਾ। ਇਹਨਾਂ ਤਾਂ ਖੁਰਕਣ ਦੀ ਲੋੜ ਵੀ ਨਹੀਂ ਪੈਣੀ। ਤੇ ਜਿਹੜਾ ਆਮ ਜੇ ਹੱਥਾਂ ਪੈਰਾਂ ਨੂੰ, ਜਿਹੜੀ ਗਰਦਨ ਹੈ, ਜਿਹੜੇ ਪਾਸੇ ਬਾਹਰ ਇਹਨਾਂ ਦੇ ਰਹਿੰਦੇ ਨੇ, ਉਹਦੇ ਵਿੱਚ ਵਾਈਟ ਗ੍ਰੈਸਲਿਨ ਲੈ ਕੇ, ਰੋਜ਼ ਵਾਟਰ ਪਾ ਕੇ, ਨਿੰਬੂ ਪਾ ਕੇ ਬਰਾਬਰ ਰੇਸ਼ੋ 'ਚ ਲੈ ਕੇ ਨਾ, ਉਹ ਮਿਕਸ ਕਰਕੇ ਰੱਖ ਲੈਣ। ਔਰ ਰਾਤ ਨੂੰ ਸੌਣ ਵੇਲੇ ਗਰਦਨ, ਬਾਹਾਂ, ਜਿੱਥੇ ਜਿੱਥੇ ਜ਼ਿਆਦਾ ਖਾਜ ਹੁੰਦੀ ਹੈ, ਲਗਾ ਕੇ ਸੌਣ। ਸਵੇਰੇ ਉੱਠ ਕੇ ਨਹਾ ਲੈਣ,
ਬੜੀ ਛੇਤੀ ਫਰਕ ਪੈਗਾ। ਅਜ਼ਮਾਇਆ ਜੀ ਇਹ। ਹਾਂਜੀ ਓਕੇ ਜੀ, ਥੈਂਕ ਯੂ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਬੂਟਾ ਸਿੰਘ ਜੀ। ਹਾਂਜੀ ਭੈਣ ਬਲਵਿੰਦਰ ਕੌਰ ਜੀ ਤੇ ਰੇਡੀਓ ਪੰਜਾਬੀ ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ। ਆ ਜਿਹੜੇ ਪਹਿਲਾਂ ਕਹਿੰਦੇ ਵੀ ਹਲਦੀ ਤੇ ਪਾਠਾ, ਇਹ ਦੋਨੇ ਚੀਜ਼ਾਂ ਬਹੁਤ ਵਧੀਆ ਅੰਦਰ ਦੇ ਕੋਈ ਵੀ ਬਿਮਾਰੀ ਜਾਂ ਕੋਈ ਵਿਆਹੀ ਆ ਜਾਂ ਕੁਛ ਆ। ਠੀਕ ਹੈ ਜੀ। ਤੇ ਜਿਹੜਾ ਮੁੰਡੇ ਨੂੰ ਆਂਦੇ ਕਬਜੀ ਆ ਤੇ ਉਹ ਘੋੜਿਆਂ ਵਾਲਾ ਮਸਾਲਾ ਨਾ ਜਿਹੜੇ ਕਿਨਾਂ ਦੇ ਘੋੜੇ ਰੱਖੇ ਆ, ਉਹ 1 ਚਮਚਾ ਹੀ ਖਾ ਲੇ ਤੇ ਉਹ ਤਾਂ ਘੰਟੇ ਕੁ ਬਾਅਦ ਆਖੂਗਾ ਵੀ ਪਾਸੇ ਹੋ ਜਾਓ। ਠੀਕ ਹੈ। ਹਾਂਜੀ, ਕਿਉਂ ਉਹਦੇ ਚ ਨਾ ਸਾਰੇ ਔਲੇ ਬੇੜੇ ਤੁੰਮੇ ਕਈ ਚੀਜ਼ਾਂ ਹੁੰਦੀਆਂ ਜੀ, ਹਰੜਾ ਹੁਰੜਾ ਸਾਰਾ ਹੈ ਨਾ। ਹਾਂਜੀ। ਤੇ ਚਾਰੇ ਨੂਣ ਹੁੰਦੇ ਆ ਚਾਹ, ਇਸ ਕਰਕੇ ਉਹ ਫਿਰ ਖੋਲ ਦੂ। ਤੇ ਇੱਕ ਹੁੰਦਾ ਗਲਿਆ ਕੇਲਾ। ਗਲਿਆ ਕੇਲਾ ਜਿਹੜਾ ਨਹੀਂ ਖਾਂਦੇ ਉਹ ਖਾਓ, ਉਹਨੂੰ ਖਾ ਭਾਈ, ਜ਼ਿਆਦਾ ਪੱਕਾ। ਠੀਕ ਹੈ। ਹਾਂਜੀ। ਤੇ ਬਾਕੀ ਜਿਹੜਾ ਭਾਈ ਜੀ ਤੁਸੀਂ ਜਵਾਬ ਬੜਾ ਦਿੱਤਾ ਘੜ ਕੇ, ਸਾਡੇ ਨਾਲ ਇੱਕ ਸੀਰੀ ਹੁੰਦਾ ਸੀਗਾ ਤੇ ਉਹ ਬੋਲਦਾ ਤਾਂ ਇੱਕ ਕਚਲਾ ਜਿਹਾ, ਉਹਦਾ ਬੜਾ ਜਵਾਬ ਘੜ ਕੇ ਦਿੱਤਾ ਤੁਸੀਂ, ਬੜਾ ਭੈਣ ਜੀ ਨੂੰ ਜਵਾਬ ਦਿੱਤਾ ਜਿਹੜੇ ਆਂਦੇ ਡਾਕਟਰ ਤੁਸੀਂ ਫਿਰ ਪਰਚੀ ਵੀ 50 ਰੁਪਈਆ ਵਾਲੀ ਪਰਚੀ ਜ਼ਰੂਰ ਕੱਟਿਆ ਕਰੋ ਫਿਰ। ਠੀਕ ਹੈ। ਤੇ ਉਹ ਚੱਕਰ ਕਹਿ ਜੀ ਵੀ ਨੀਂਦ ਜਿਹਨਾਂ ਨੂੰ ਨਹੀਂ ਨਾ ਆਉਂਦੀ ਸੀ, ਇੱਕ ਬੰਦਾ ਸੀਗਾ ਤੇ ਉਹਨੇ ਪਰਚੀ ਵੀ ਨਹੀਂ ਟਕਾਈ ਤੇ ਦਵਾਈ ਵੀ ਲਈ ਗਿਆ ਤੇ ਐਸੀ ਨੀਂਦ ਸੁੱਤਾ, ਮੁੜ ਕੇ ਉੱਠਿਆ ਹੀ ਨਹੀਂ। ਓਹੋ ਬਸ ਠੀਕ ਹੈ। ਥੈਂਕ ਯੂ। ਥੈਂਕ ਯੂ ਭੈਣ ਜੀ, ਜਿਉਂਦੇ ਰਹੋ। ਥੈਂਕ ਯੂ ਜੀ, ਥੈਂਕ ਯੂ। ਹਾਂ, ਤੇ ਸਰੋਤੇ ਕਾਲ ਕਰ ਸਕਦੇ ਹੋ 4082725200। ਸਟੂਡੀਓ ਦਾ ਫੋਨ ਨੰਬਰ ਆ। ਗੁਰਦੀਪ ਕੌਰ ਜੀ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਮੈਂ ਉਸ ਦਿਨ ਦੱਸ ਗਈ ਸੀ ਨਾ, ਸਿਵਲੰਗ ਦੇ ਬੀ ਦੁੱਧ ਨਾਲ ਇੱਕੋ ਚਮਚਾ ਲੈਣਾ ਬਸ, ਹੈਨਾ। ਜਿਹੜੇ ਕਹਿੰਦੇ ਨਾ ਮੈਨੂੰ ਸੁੱਕੀ ਖਾਰ ਸੁੱਕੀ ਹੁੰਦੀ ਏ, ਉਹ ਸੁੱਕੀ ਖਾਰ ਜਿਹੜੀ ਉਹ ਪਿੱਤ ਪਾਪੜ ਦਾ ਕੰਮ ਨਹੀਂ ਉੱਥੇ। ਪਿੱਤ ਪਾਪੜਾ ਜਦੋਂ ਆਪਾਂ ਪੱਕ ਕੇ ਨਿਕਲਣਗੇ ਨਾ ਤੇ ਜ਼ਖਮ ਲਹੂ ਨਿਕਲਣਗੇ ਫਿਰ ਪੀਣ, ਉਹ ਖੁਸ਼ਕ ਵੀ ਹੁੰਦਾ ਹੈ। ਇਹਨਾਂ ਨੂੰ ਖੁਸ਼ਕੀ ਉਹ ਕਹਿੰਦਾ ਪੈ ਨਾ ਸੁੱਕੀ ਖਾਰ ਸੀ। ਇੱਕ ਤਾਂ ਉਹ ਖੱਟਾ, ਬੜਾ ਖੱਟਾ ਦਹੀਂ ਤਾਰੇ ਮੇਰੇ ਤੇਲ ਪਾ ਕੇ ਨਾ 10 ਮਿੰਟ ਪਿੰਡੇ ਨੂੰ ਲਾ ਕੇ ਬਾਥਰੂਮ 'ਚ ਬੈਠੇ ਰਹਿਣ 15 ਮਿੰਟ, ਫਿਰ ਕੋਸੇ ਮਾੜੇ ਜਿਹੇ ਪਾਣੀ ਨਾਲ ਨਹਾਉਣ, ਗਰਮ ਨਾਲ ਨਹੀਂ ਨਹਾਉਣਾ। ਇੱਕੋ ਰਾਤ ਨੂੰ ਸੌਣ ਲੱਗਿਆ ਘਿਓ ਦੀ ਮਾਲਸ਼ ਇੰਨੀ ਕਰਨ ਸਾਰੇ ਸਰੀਰ ਨੂੰ, ਉਹਨਾਂ ਦੀ ਖੁਸ਼ਕੀ ਨਿਕਲ ਜਾਏਗੀ। ਆਮ ਜਦੋਂ ਵੀ ਉਹਨਾਂ ਕਰਨਾ ਲੋਸ਼ਨ ਨਾ ਲਾਉਣ, ਜਿਹੜਾ ਵਰਜਨ ਕੋਕੋਨਟ ਆਇਲ ਮਿਲਦਾ ਹੈ ਨਾ, ਉਹ ਕੱਚੀ ਗਰੀ ਦਾ ਹੁੰਦਾ ਹੈ। ਜਿਹੜਾ ਆਪਾਂ ਸਿਰਾਂ ਲਾਣੇ ਉਹ ਖੋਪੇ ਸੁੱਕੇ ਦਾ ਹੁੰਦਾ ਹੈ। ਇਹ ਵਰਜਨ ਤੇਲ ਜਿਹੜਾ ਹੈ ਨਾ ਉਹਦੇ ਨਾਲ ਮਾਲਸ਼ ਕਰਦੇ, ਪਹਿਲਾਂ ਘਿਓ ਦੀ ਮਾਲਸ਼ ਕਰਨ, ਇਹਨਾਂ ਨੂੰ ਠੰਡ ਪੈ ਜਾਏਗੀ। ਜਿਹੜਾ ਥਾਇਰਾਇਡ ਲੋ ਹੈ, ਕਲੌਂਜੀ ਦਾ ਤੇਲ ਸ਼ਹਿਦ ਲਾ, ਕਲੌਂਜੀ ਚੁਟਕੀ ਤੇ ਸ਼ਹਿਦ ਲਾ ਕੇ ਚੱਟ ਲੈ ਪਾਊਡਰ 'ਚ ਕਲੌਂਜੀ ਦਾ, ਤੇ ਥੋੜਾ ਅੱਧਾ ਚਮਚਾ ਅੱਧਾ ਉਹ ਚੱਟਣ ਆਰਾਮ ਆ ਜਾਏਗਾ। ਕੈਸਟਰੋਲ ਤੁਸੀਂ ਦੱਸ ਦਿਆ ਕਰੋ ਨਾ, ਕਲੌਂਜੀ ਤੇ ਆਪਣੀ ਦਾਲਚੀਨੀ ਪੀਸ ਲਓ, ਸਵੇਰੇ 2 ਚੁਟਕੀਆਂ ਚੱਟ ਲਿਆ ਕਰੋ ਸੁੱਤੇ ਉੱਠਦੇ ਸ਼ਹਿਦ ਨਾਲ, ਤੇ ਕੈਸਟਰੋਲ ਤੁਹਾਡਾ ਹਟ ਜਾਏਗਾ। ਇਹ ਕਿਹੜਾ ਔਖਾ ਕੰਮ ਹੈ। ਜਿਹੜੇ ਕਹਿੰਦੇ ਨਾ ਧਰਨ ਪਈ ਹੋਈ ਹੈ, ਜਿਵੇਂ ਆਪਣਾ ਲੂਣ ਘੋਟਣਾ ਹੁੰਦਾ ਨਾ ਡੰਡਾ ਕੁੰਡੀ ਵਿੱਚ, ਇੰਨਾ ਕੁ ਮੋਟਾ ਹੋਵੇ ਖੁੱਚਾਂ 'ਚ ਲੈ ਕੇ ਬਹਿ ਜਾਣ ਪੈਰਾਂ ਭਾਰ, ਕੋਈ 10-15 ਮਿੰਟ ਬੈਠੇ ਰਹਿਣ ਤੇ ਦੂਜੇ ਬੰਦੇ ਨੂੰ ਕਹਿਣ ਉੱਥੇ ਬੈਠੇ ਕੋਈ ਜਿਹੜੀ ਲਿਕਵਿਡ ਚੀਜ਼ ਕੋਈ ਦੇਣ ਉਹਨੂੰ ਖਾਣ ਵਾਸਤੇ, 3 ਡੰਗ ਕਰਨ, ਉਹਨਾਂ ਦੀ ਜਿਹੜੀ ਧਰਨ ਤੁਰਨ ਹੈ ਉਹ ਸਾਰੀ ਚਲੀ ਜਾਏਗੀ। ਤੇ ਜਿਹੜੇ ਹੈਗੇ ਨਾ ਆਪਣੇ ਧੜਕਣ ਵਾਲੇ, ਸਭ ਤੋਂ ਫਸਟ ਨੰਬਰ ਹਾਰਟ ਵਾਸਤੇ ਉਹਨਾਂ ਨੇ ਫਰਕੜੀ ਪੰਜੀਰੀ ਬਣਾਈ ਸੀ, ਫਿਰ ਆਪਣੇ ਅਗਲੇ ਰੋਗ ਆਪਣੇ ਹੋਏ ਨੇ। ਜਿਹੜਾ ਇੱਕ ਔਲੇ ਦਾ ਮੁਰੱਬਾ ਹੈ, ਔਲੇ ਦਾ ਪਾਊਡਰ ਧੜਕਣ ਨੂੰ ਬੜਾ ਠੀਕ ਹੈ। ਸਵੇਰ ਧੋ ਲੈ 2 ਦਾਣੇ, ਉਹਨੂੰ ਚੱਬ ਕੇ ਖਾ ਲਓ। ਲੀਚੀ ਦਾ ਜੂਸ ਪੀ ਲਓ ਉੱਤੋਂ, ਔਲੇ ਇੱਕ ਪਾਊਡਰ 1 ਚਮਚਾ ਲੈ ਕੇ ਪਾਣੀ ਪੀ ਲਓ ਉੱਤੋਂ। ਇਹ ਨਿੱਕੇ ਨਿੱਕੇ ਇਲਾਜ ਨੇ, ਇਹ ਧੜਕਣ ਦੇ ਨੇ। ਪਪੀਤਾ ਸਵੇਰੇ ਖਾ ਲਓ, 2 ਲੌਂਗ ਪੀਸ ਕੇ ਵਿੱਚ ਲਾ ਕੇ ਉਹ ਖਾ ਲਓ ਤੁਸੀਂ। ਗਲੋ ਦਾ ਪਾਊਡਰ ਅੱਧਾ ਚਮਚਾ ਚੁਟਕੀ ਹੋਵੇ, ਜਿਹੜੀ ਕਾਲੀ ਮਿਰਚ ਦੇ ਨਾਲ ਨਾ ਮੂਲੀ ਦੇ ਜੂਸ ਨਾਲ ਲੈ ਲਓ, ਧੜਕਣਾ ਐਵੇਂ ਹਟ ਜਾਂਦੀਆਂ ਨਿੱਕੇ ਨਿੱਕੇ ਇਲਾਜਾਂ ਨਾਲ। ਬਾਕੀ ਮੈਂ ਉਹ ਭਾਈ ਸਾਹਿਬ ਨੂੰ ਕਹਾਂਗੀ ਜਿਹੜੇ ਕਹਿੰਦੇ ਨੇ ਮੈਨੂੰ ਗਾਲਾਂ ਤੇ ਗੱਲਾਂ ਸੁਣੀਂਦੀਆਂ ਨੇ, ਉਹਨਾਂ ਨੂੰ ਕੁਛ ਨਹੀਂ ਡਿਪਰੈਸ਼ਨ ਹੈ, ਬੇਸ਼ੱਕ ਚੱਕਰ ਆਏ ਹੋਣ ਤੇ ਪਰ ਅੰਗਰੇਜ਼ੀ ਗੋਲੀ ਨਾ ਖਾਣ। ਉਹ ਇੱਕ ਮੈਂ ਤਾਂ 3 ਚੀਜ਼ਾਂ ਦੱਸਾਂਗੀ, ਇਸ ਤੋਂ ਪਿੱਛੇ ਨਾਲ ਫਰਕੜੀ ਪੰਜੀਰੀ ਲੈਣ, ਬਰਮੀ ਪਾਊਡਰ 100 ਗ੍ਰਾਮ ਲੈ ਲੈਣ, 50 ਗ੍ਰਾਮ ਲੈ ਲੈਣ, ਸ਼ੰਖ ਪੁਸ਼ਪੀ ਤੇ ਅਸ਼ਵਗੰਧਾ, 3 ਚੀਜ਼ਾਂ, ਅਸ਼ਵਗੰਧਾ, ਸ਼ੰਖ ਪੁਸ਼ਪੀ, ਬਰਮੀ ਪਾਊਡਰ ਤੇ ਧਾਗੇ ਵਾਲੀ ਮਿਸ਼ਰੀ, ਇਹਨੂੰ ਪੀਸ ਕੇ ਨਾ 1 ਚਮਚਾ ਰਾਤੀ ਦੁੱਧ ਨਾਲ ਲੈਣ, 1 ਫਰਕੜੀ ਵਾਲੀ ਪੰਜੀਰੀ ਖਾਣ। ਇੱਕੋ ਜਿਹੜਾ ਨਾ ਸਿਰ ਨੂੰ ਮਸਾਜ ਕਰਨ, ਸਰੋਂ ਤੇਲ ਦਾ ਧੁੰਨੀ ਜਿਹੀ ਤੇਲ ਪਾਉਣ, ਉਹਨਾਂ ਡਿਪਰੈਸ਼ਨ ਹਟ ਜਾਏਗਾ। ਇਹ ਮੈਂ ਵਰਤਿਆ ਨੁਕਸਾ ਮੇਰਾ।
ਇੱਕ ਉਹ ਕਹਿੰਦੇ ਸੀ ਨਾ ਜਿਹੜੇ ਵੀ ਆਪਣਾ ਇੱਕੋ ਹੀ ਕਰਾਂ ਜੋ ਕੰਨਾਂ 'ਚ ਕੁਛ ਨਹੀਂ ਹੈਗਾ, ਉਹ ਡਿਪਰੈਸ਼ਨ ਤੋਂ ਕੰਨਾਂ ਨੂੰ ਹੈ। ਜੇ ਕੰਨਾਂ ਨੂੰ ਕੁਛ ਕਰਨਾ ਵੀ ਨੇ ਨਾ, ਕਲੌਂਜੀ ਦਾ ਤੇਲ ਤੇ ਸਰ੍ਹੋਂ ਤੇਲ ਲੈ ਕੇ ਨਾ ਉਹ ਚੋਏ ਚੋਏ ਕੰਨਾਂ 'ਚ ਪਾ ਕੇ ਨਾ ਹੌਲੀ ਹੌਲੀ ਰੂਮ ਵਾਲਾ ਜਿਹੜਾ ਮਸਾਜ ਕਰਨ ਵਿੱਚ, ਜੇ ਉਹ ਕੰਨਾਂ ਦੇ ਸੋਚਦੇ ਨੇ ਤਾਂ ਇਹ ਕੰਨਾਂ ਵਿੱਚ ਨਾ ਕੰਨਾਂ ਜਿਹੜੀ ਹੱਡੀ ਪਿੱਛੇ ਉਹਨੂੰ ਮਾਲਸ਼ ਕਰਨ, ਘਿਓ ਦੀ ਕਰਨ, ਤੇਲ ਦੀ ਕਰਨ। ਫਰਕੜੀ ਪੰਜੀਰੀ ਜਿਹੜੀ ਡਿਪਰੈਸ਼ਨ ਵਾਲਿਆਂ ਵਾਸਤੇ ਬਹੁਤ ਚੰਗੀ ਹੈ ਖਾਣ। ਤਾਂ ਜਿਹੜਾ ਕਹਿੰਦੇ ਨੇ ਸੱਟ ਲੱਗ ਗਈ ਹੈ, ਉਹ ਜਿੰਨੀਆਂ ਮੈਂ ਦੱਸਾਂਗੀ ਨਾ ਇਹ ਸਾਰੀਆਂ ਚੀਜ਼ਾਂ ਬਣਾ ਕੇ ਉਹਨੂੰ ਸੱਟਾਂ ਵਾਸਤੇ ਦੇਣ, ਉਹਨਾਂ ਦੇ ਸਿਰ ਨੂੰ ਚੰਗਾ ਰਹੇਗਾ। ਇੱਕ ਉਸ ਮੁੰਡੇ ਨੂੰ ਧਾਗੇ ਵਾਲੀ ਮਿਸ਼ਰੀ ਪਾ ਕੇ ਖਸਖਸ, ਬਦਾਮ, ਅਖਰੋਟ ਤੇ ਆਪਣੇ ਕੱਚੇ ਕਾਜੂ ਤੇ ਪਿਸਤਾ ਤੇ ਸੌਗੀ ਤੇ ਕਾਲੀਆਂ ਮਿਰਚਾਂ 5-7 ਰਾਤੀ ਭਿਉਂ ਕੇ ਰੱਖ ਦੇਣ। ਸਵੇਰੇ ਸਵੇਰੇ ਉਹ ਪਾਣੀ ਪੀਣਾ ਤੇ ਚਟਨੀ ਕੁੱਟ ਕੇ ਖਾਣੀ ਹੈ। ਜੇ ਪਾਣੀ ਨਹੀਂ ਪੀਣਾ ਤੇ ਫਿਰ ਮੱਖਣ ਦੇ ਨਾਲ ਇਹ ਸਾਰੀ ਚਟਨੀ ਵਿੱਚ ਬਟਰ ਪਾ ਕੇ ਨਾ ਤਾਜ਼ਾ ਜਿਹਾ, ਤੇ ਉਹ ਚਟਨੀ ਪਾ ਕੇ 4-5 ਚਮਚੇ ਉਹਨੂੰ ਰੋਜ਼ ਦੇ ਖਵਾਉਣ, ਉਹਦੇ ਨਾਲ ਬਹੁਤ ਉਹਨੂੰ ਫਰਕ ਪਵੇਗਾ। ਉਹ ਭੈਣ ਜੀ ਜਿਹੜੇ ਸਾਡੇ ਆਪਣੇ ਚਰਨਜੀਤ ਨੇ, ਮੈਂ ਨਾਲ ਦੱਸ ਹੀ ਦਿਆ ਉਹਨਾਂ ਨੂੰ, ਇੱਕ ਦਿਨ ਪੰਜੀਰੀ ਬਣਾ ਕੇ ਨਾ ਦੇਣ। ਥੋੜੀ ਜਿਹੀ ਗਰਮੀ ਆ ਗਈ, ਜੇ ਪੰਜੀਰੀ ਬਣਾਉਣ ਤਾਂ ਫਿਰ ਆਟਾ ਪਾ ਸਕਦੇ ਨੇ, ਸੂਜੀ ਪਾ ਸਕਦੇ ਨੇ, ਘਿਓ 'ਚ ਭੁੰਨ ਕੇ ਵਿੱਚ ਰਲਾ ਸਕਦੇ ਨੇ, ਸ਼ੱਕਰ ਦੀ ਆਪਣੀ ਚਾਸ਼ਨੀ ਬਣਾ ਸਕਦੇ ਨੇ, ਧਾਗੇ ਵਾਲੀ ਮਿਸ਼ਰੀ ਪੀਸ ਕੇ ਪਾ ਸਕਦੇ ਨੇ ਤੇ ਖੰਡ ਵੀ ਪਾ ਸਕਦੇ ਨੇ। ਜਿਹੜੀਆਂ ਚੀਜ਼ਾਂ ਮੈਂ ਦੱਸਾਂਗੀ ਇਹ ਬਣਾ ਕੇ ਉਹਨਾਂ ਬੱਚਿਆਂ ਨੂੰ ਦੇਣ ਜਿਹਨਾਂ ਨੂੰ ਸੱਟ ਲੱਗੀ ਹੈ। ਸੂਰਜਮੁਖੀ ਦੇ ਬੀਜ ਲੈ ਲੈਣ, ਭਾਵੇਂ 100-100 ਗ੍ਰਾਮ ਹੀ ਪਾਈ ਜਾਣ ਸਾਰੀਆਂ ਚੀਜ਼ਾਂ, ਬਾਅਦ 'ਚ ਫਿਰ ਹੋਰ ਬਣਾ ਲਾਂਗੇ। ਸੂਰਜਮੁਖੀ ਦੇ ਬੀਜ ਹੋਣ, ਪੰਪਕਨ ਦੇ ਬੀਜ, ਜਿਹੜੇ ਕੱਦੂ ਦੇ ਬੀਜ ਹੁੰਦੇ ਨੇ, ਚਾਰੇ ਮਗਜ਼, ਅਲਸੀ, ਕਤੀਰਾ ਗੂੰਦ ਘਿਓ ਤਲ ਕੇ, ਫੁੱਲ ਮਖਾਣੇ, ਖਸਖਸ, ਬਾਕੀ ਪਿਸਤਾ, ਅਖਰੋਟ, ਕੱਚੇ ਜਿੰਨੇ ਵੀ ਡਰਾਈ ਫਰੂਟ ਹੈਗੇ ਨੇ ਸਾਰੇ ਆਪਾਂ ਨੂੰ ਪਤਾ ਹੈ। ਪਿਸਤੇ ਤੋਂ ਲੈ ਕੇ ਕੱਚੇ ਕਾਜੂਆਂ ਤੋਂ ਲੈ ਕੇ ਬਦਾਮਾਂ ਤੋਂ ਲੈ ਕੇ ਅਖਰੋਟਾਂ ਤੋਂ ਲੈ ਕੇ ਸਾਰੇ ਇਹਨਾਂ ਨੂੰ ਨਾ ਮਾੜਾ ਮਾੜਾ ਫਰਾਈ ਕਰਕੇ ਪੀਸ ਲੈਣ। ਪੀਸ ਕੇ ਨਾ ਜੇ ਉਹਨਾਂ ਨੇ ਨਹੀਂ ਪੰਜੀਰੀ ਬਣਾਉਣੀ, ਜੇ ਪੰਜੀਰੀ ਬਣਾਉਣੀ ਤਾਂ ਫਿਰ ਸੂਜੀ ਭੁੰਨ ਲੈਣ, 300-400 ਗ੍ਰਾਮ ਭੁੰਨ ਕੇ ਘਿਓ 'ਚ, ਤੇ ਉਹਦੇ 'ਚ ਮਿਸ਼ਰੀ ਧਾਗੇ ਵਾਲੀ ਪੀਸ ਕੇ ਪਾ ਕੇ ਤੇ ਆਹ ਸਾਰੇ ਜਿਹੜੇ ਕੁੱਤੇ ਹੋਣਗੇ ਨਾ ਫਰਾਈ ਕਰਕੇ ਇਹ ਪਾ ਕੇ ਉਹ ਮੁੰਡਿਆਂ ਨੂੰ ਦੁੱਧ ਨਾਲ ਦੇਣ, ਉਹਨਾਂ ਨੂੰ ਬੜੀ ਤਾਕਤ ਮਿਲੇਗੀ। ਬਾਕੀ ਜਦੋਂ ਸਰਜਰੀ ਹੋ ਗਈ ਹੈ ਨਾ ਉਸ ਤੋਂ ਪਿੱਛੇ ਆਪਾਂ ਦੱਸਾਂਗੇ ਉਹਨਾਂ ਨੂੰ ਜਿਹੜਾ ਉਹਨਾਂ ਨੇ ਬਾਅਦ 'ਚ ਖਾਣਾ ਨਾ, ਉਹਦੇ ਪਾਰੋਂ ਆਪਣੇ ਪਾਰੋਂ ਕਮਜ਼ੋਰੀ ਪਾਰੋਂ ਫਿਰ ਬਾਅਦ 'ਚ ਦੱਸ ਦਿਆਂਗੇ। ਇੱਕ ਵਾਰ ਇਹ ਕਰਕੇ ਵੇਖਣ। ਉਹ ਚੇਤੇ ਭੁੱਲਣ ਵਾਲੇ ਜਿਹੜੇ ਨੇ ਉਹਨਾਂ ਤੇ ਇਹੀ ਉਹ ਜਿਹੜੇ ਫਰਕੜੀ ਖਾਂਦੇ ਰਹਿਣ, ਉਹਨਾਂ ਚੇਤਾ ਜਿਹੜਾ ਠੀਕ ਹੋ ਜਾਏਗਾ। ਭੈਣ ਜੀ ਕਹਿੰਦੇ ਸੀ ਨਾ ਨੱਕ ਨੂੰ ਚੜ੍ਹਦਾ ਹੈ, ਪਹਿਲਾ ਨੰਬਰ ਤਾਂ ਉਹ ਸਟੀਮ ਲੈਣ ਜਵੈਣ ਦੀ, ਜਵੈਣ ਤੇ ਲੌਂਗ ਪਾ ਕੇ 5-7 ਜਵੈਣ ਦਾ ਚਮਚਾ ਪਾਣੀ ਬੰਦ ਕਰਕੇ ਨਾ ਤੇ ਉਹਦੀ ਸਟੀਮ ਲੈਣ ਉੱਪਰ ਕੱਪੜਾ ਲੈ ਕੇ। ਜਦੋਂ ਸਟੀਮ ਲੈਣਗੇ ਨਾ ਨੱਕ ਦੀ ਸਮੈਲ ਜੀ ਜਿਹੜੀ ਹੈ ਨਾ ਨਿਕਲ ਜਾਏਗੀ ਬਾਹਰ ਉਹਨਾਂ ਦੀ। ਇੱਕ ਉਹ ਕਹਿੰਦੇ ਨਾ ਮੈਨੂੰ ਉਹ ਹੁੰਦਾ ਹੈ ਆਪਣਾ ਕੰਨਾਂ ਦੀ ਦਰਦ ਹੁੰਦੀ ਹੈ, ਜਿਹੜਾ 12 ਚੀਜ਼ਾਂ ਦਾ ਤੇਲ ਹੈ ਨਾ ਉਹਨੂੰ ਗੋਲ ਗੋਲ ਕੰਨਾਂ ਨੂੰ ਮਲਣਾ ਹੈ, ਅੰਦਰੋਂ ਬਾਹਰੋਂ ਉਹਨਾਂ ਨੂੰ ਮਸਾਜ ਕਰਨ ਗੋਲ ਗੋਲ। ਸੌਣ ਲੱਗਿਆ ਨਾ ਤੇ ਰਾਤ ਨੂੰ ਉਹਦੀ ਰੋਜ਼ ਮਸਾਜ ਕਰਨ, ਸਵੇਰੇ ਵੀ ਕਰ ਸਕਦੇ ਪਰ ਰਾਤ ਨੂੰ ਜ਼ਿਆਦਾ ਚੰਗਾ ਰਹਿੰਦਾ ਹੈ, ਪਾਣੀ ਧਾਣੀ ਤੁਰਾਂ ਪਰਾਂ। ਤੇ ਬਾਕੀ ਇਹ ਕਹੇ ਕੋਈ ਉਹਨਾਂ ਨੇ ਕਿਹਾ ਸੀ ਵੀ ਫੁੱਲਾਂ ਦੇ ਜਦੋਂ ਵੀ ਤੁਹਾਨੂੰ ਕਿਸੇ ਨੂੰ ਕੋਈ ਸਮੈਲ ਆਉਂਦੀ ਹੈ ਜਾਂ ਚੰਗੀ ਚੀਜ਼ ਨਹੀਂ ਲੱਗੀ, ਤੜਕਾ ਮਾੜਾ ਲੱਗਦਾ ਹੈ, ਬਾਹਰ ਜਾਣ ਤੁਸੀਂ ਫਸਟ ਨੰਬਰ ਵਣਾਂ ਦੇ ਪੱਤੇ ਜਿਹੜੇ ਨਾ ਮੰਗਾ ਲਓ, ਜਿਹੜੇ ਪੀਸੇ ਮੰਗਾਉਂਦੇ ਜੇ ਉਹਨੇ ਅਸਰ ਨਹੀਂ ਹੁੰਦਾ। ਜਿਹੜੇ ਵਣਾਂ ਦੇ ਪੱਤੇ ਹੋਣਗੇ ਨਾ ਕੁੱਟ ਕੇ ਚੂਰਾ ਬਣਾ ਕੇ ਰੱਖ ਲਓ, 1 ਚਮਚਾ 1 ਗਲਾਸ 'ਚ ਉਬਾਲ ਲਓ, ਜਦੋਂ ਉਬਲ ਜਾਏ ਪੁਣ ਕੇ ਉਹਨੂੰ ਠੰਡਾ ਕਰਕੇ ਸਿਪ ਕਰਕੇ ਪੀ ਲਓ, ਉਹਦੇ ਨਾਲ ਬਹੁਤ ਫਰਕ ਪੈਂਦਾ ਹੈ। ਅਲਸਰ ਵਾਲਿਆਂ ਨੂੰ ਸੌਖਾ ਜਿਹਾ ਕੰਮ, ਜੇ ਸਵੇਰੇ ਨਿਰਣੇ ਕਾਲ ਜੇ ਕੱਚਾ ਇੰਨਾ ਕੱਚਾ ਕੇਲਾ ਹੋਵੇ ਜਿਹੜਾ ਚਾਕੂ ਨਾਲ ਕੱਟ ਕੇ ਚੱਬ ਕੇ ਖਾਣਾ ਪਵੇ, ਦਹੀਂ ਸ਼ੱਕਰ ਪਾ ਕੇ ਖਾ ਲਓ। ਕਤੀਰਾ ਗੂੰਦ ਜਿਹੜੀ ਉਹ ਪਾਣੀ 'ਚ ਰਾਤੀ ਭਿਉਂ ਕੇ ਸਵੇਰੇ ਸ਼ੱਕਰ ਤੇ ਦੁੱਧ ਪਾ ਕੇ ਪੀ ਲਓ। ਇੱਕ ਜਿਹੜੀ ਮਸਾਲੇ ਵਾਲੀਆਂ ਚੀਜ਼ਾਂ, ਇੱਕ ਪਹਿਲਾਂ ਜੀਰਾ ਭੁੰਨ ਲੈਂਦੇ ਹਾਂ ਆਪਾਂ, ਫਿਰ ਉੱਤੋਂ ਮਸਾਲੇ ਭੁੰਨ ਲੈਂਦੇ ਹਾਂ। ਅਸਲ ਦਾ ਅਲਸਰ ਦਾ ਘਰ ਹੀ ਉਹ ਹੋਈ, ਮਸਾਲਾ ਘੱਟ ਥੋੜ੍ਹਾ ਭੁੰਨੋ, ਗਰਮ ਚੀਜ਼ ਜਿਹੜੀ ਘੱਟ ਮਸਾਲਾ ਪਾਓ, ਮਿਰਚ ਘੱਟ ਖਾਓ, ਤੇ ਕਦੀ ਵੀ ਨਹੀਂ ਇਸ ਤਰ੍ਹਾਂ ਹੁੰਦਾ ਭਾਵੇਂ ਕੁਛ ਹੋ ਜਾਏ। ਤੇ ਜਿਹੜੇ ਕਹਿੰਦੇ ਲੱਤਾਂ ਤੇ ਭਾਰ ਨਹੀਂ ਚੜ੍ਹਦਾ, ਜਦੋਂ ਸਾਡੇ ਉੱਤੇ ਸਰੀਰ ਸਾਰਾ ਮੋਟਾ ਹੈ ਤੇ ਸਾਡੀਆਂ ਲੱਤਾਂ ਕੀ ਕਰਨਗੀਆਂ ਵਿਚਾਰੀਆਂ, ਲੱਤਾਂ ਤੇ ਸਾਰੀ ਬਾਡੀ ਦਾ ਭਾਰ ਹੋ ਜਾਣਾ ਜੀ। ਉਹ ਪਹਿਲਾਂ ਤਾਂ ਭਾਰ ਘਟਾਉਣ 1 ਚਮਚਾ ਜੀਰਾ, 1 ਜਵੈਣ, ਇਹਨੂੰ 2 ਗਲਾਸ ਪਾਣੀ 'ਚ ਉਬਾਲ ਲੈਣ, ਜਦੋਂ ਉਬਲ ਜਾਏ ਭੁਣ ਕੇ ਠੰਡਾ ਕਰਕੇ ਸਿੰਦਾ ਲੂਣ ਪਾ ਕੇ ਰੋਜ਼ ਘੁੱਟ ਕਰਕੇ ਪੀਂਦੇ ਰਹਿਣ। 10 ਕੁ ਦਿਨਾਂ 'ਚ ਉਹਨਾਂ ਦਾ ਬਿਲਕੁਲ ਭਾਰ ਹੌਲਾ ਹੋ ਜਾਏਗਾ। ਜਿਨ੍ਹਾਂ ਦਾ ਧੂੰਆਂ ਉੱਠਦਾ ਨਾ ਉਹ ਵੀ ਹੌਲੇ ਦਾ ਮੁਰੱਬਾ ਹੀ ਖਾਣ, ਲੀਚੀ ਦਾ ਜੂਸ ਪੀਣ, ਇਹਦੇ ਨਾਲ ਉਹਨੂੰ ਕਾਫੀ ਫਰਕ ਪੈ ਜਾਏਗਾ। ਜਦੋਂ ਥੋੜਾ ਜਿਹਾ ਹੋ ਜਾਂਦੀ ਨਾ ਗਰਮੀ ਗੁਰਮੀ ਤੇ ਹੌਲ ਜਿਹਾ ਪੈਂਦਾ ਤਾਂ ਫਿਰ ਉਹ ਸਰੀਰ ਭਾਰਾ ਆਪਣਾ ਉਹ ਛਾਤੀ ਭਾਰੀ ਹੋ ਕੇ ਤੇ ਫਿਰ ਇਸ ਤਰ੍ਹਾਂ ਲੱਗ ਪੈਂਦਾ। ਉਹ ਕਦੀ ਵੀ ਸਿਰ 'ਚ ਟਿਊਮਰ ਹੋਵੇ, ਸਿਰ 'ਚ ਨਾੜਾਂ 'ਚ ਸੋਜ ਆ ਜਾਏ, ਹਾਰਟ 'ਚ ਪ੍ਰੋਬਲਮ ਹੋ ਜਾਏ, ਜੋੜਾਂ 'ਚ ਦਰਦ ਹੋਵੇ, ਇਹ ਕਾਲੀਆਂ ਮਿਰਚਾਂ ਜਿਹੜੀਆਂ ਨੇ ਇਹ ਤਾਂ ਦਰਦਾਂ ਵਾਸਤੇ ਖਾਇਆ ਕਰੋ। ਗੋਡੇ ਨਾ ਜੋ ਸੋਜਾਂ ਮੋਜਾਂ ਸਭ
ਇੱਕ ਜਿਹੜੀ ਫੜਕੜੀ ਪੰਜੀਰੀ ਹੈ ਨਾ, ਜਿੰਨੀਆਂ ਚੀਜ਼ਾਂ ਦੱਸੀਆਂ ਇਹਨਾਂ ਨਾਲ ਜ਼ਰੂਰ ਖਾਓ, ਤੁਹਾਨੂੰ ਬਹੁਤ ਫਰਕ ਪਏਗਾ। ਤੇ ਤੁਸੀਂ ਲਵੋ ਕਾਲ ਤੇ ਮੇਰਾ ਮੈਂ ਟਾਈਮ ਮਿਲਿਆ ਤੇ ਫਿਰ ਆਵਾਂ। ਥੈਂਕ ਯੂ ਜੀ। ਅਗਲੇ ਕਾਲਰ ਨੇ ਸਾਡੇ ਬਿੰਦਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਂ ਉਹਨਾਂ ਨੂੰ ਪੁੱਛਣਾ ਸੀ ਬਈ ਜਿਹੜਾ ਇੱਕ ਕੋਲੀ ਤੇ ਬੈਠਦੇ ਨੇ ਨਾ, ਉਹ ਕਿੰਨਾ ਚਿਰ ਬੈਠਦੇ ਆ? 5 ਮਿੰਟ। ਨਹੀਂ, ਮੈਂ ਉਹਨਾਂ ਨੂੰ ਪੁੱਛਣਾ ਜਿਹੜਾ ਉਹਨਾਂ ਨੇ ਕੀਤਾ। ਉਹਨਾਂ ਨੇ 2-3 ਵਾਰੀ, ਗੁਰਦੀਪ ਕੌਰ ਨੇ ਨਹੀਂ ਕੀਤਾ, ਉਹਨੂੰ ਸ਼ੂਗਰ ਨਹੀਂ ਗੀ, ਇਹ ਲੋਕਾਂ ਨੇ ਕੀਤਾ, ਉਹਨਾਂ ਨੇ ਦੱਸਿਆ ਸੀਗਾ। ਤੇ ਉਹ ਕੋਈ 5 ਮਿੰਟ ਬੈਠਾ, ਕੋਈ ਜ਼ਿਆਦਾ ਬੈਠਾ, ਤੁਹਾਡੀ ਮਰਜ਼ੀ ਆ ਕਿੰਨਾ ਚਿਰ ਬੈਠਣਾ। 5 ਮਿੰਟ ਤੋਂ ਜ਼ਿਆਦਾ ਬੈਠਣਾ। ਅੱਛਾ, ਨਾਲ ਦਵਾਈ ਵੀ ਖਾਂਦੇ ਆ? ਦਵਾਈ ਜਿੰਨਾ ਚਿਰ ਤੁਹਾਨੂੰ ਉਹ ਸ਼ੂਗਰ ਤੁਹਾਡੀ ਕੰਟਰੋਲ 'ਚ ਨਹੀਂ ਹੁੰਦੀ ਉਹਨਾਂ ਚਿਰ ਤੇ ਖਾਊਂਗਾ ਹੀ। ਹਾਂਜੀ। ਓਕੇ ਜੀ, ਠੀਕ ਹੈ। ਥੈਂਕ ਯੂ ਜੀ, ਥੈਂਕ ਯੂ। ਕਈ ਵਾਰੀ ਨਾ ਨੁਸਖਾ ਕੋਈ ਨਾ ਕੋਈ ਵਧੀਆ ਕੋਈ ਵੀ ਦੱਸ ਜਾਂਦਾ ਹੈਗਾ ਆ। ਜ਼ਰੂਰੀ ਨਹੀਂ ਹੁੰਦੀ ਕਿ ਜਿਹੜਾ ਬਿਮਾਰੀਆਂ ਦੇ ਇਲਾਜ ਦੱਸਦਾ ਉਹਨਾਂ ਨੂੰ ਸਾਰੀਆਂ ਬਿਮਾਰੀਆਂ ਹੋਣ। ਇਲਾਜ ਦੱਸਦੇ ਜਿਹੜੇ ਜਿਨ੍ਹਾਂ ਨੇ ਇਹ ਕੀਤਾ ਆ ਨੁਸਖਾ, ਉਹ ਆਪ ਦੱਸ ਕੇ ਗਏ ਆ, ਅਸੀਂ ਆਹ ਨੁਸਖਾ ਕਿਸੇ ਨੇ ਦੱਸਿਆ ਸੀ, ਉਹਨਾਂ ਨੇ ਕੀਤੇ ਆ। ਇੱਕ ਨੇ ਨਹੀਂ ਕੀਤੇ, ਬਹੁਤਿਆਂ ਨੇ ਕੀਤੇ ਆ। ਸੋ ਉਹਨਾਂ ਦੀ ਜਿਹੜੀ ਫੀਡਬੈਕ ਹੁੰਦੀ ਆ ਉਹ ਸਹੀ ਹੁੰਦੀ ਆ, ਉਹਨਾਂ ਨੇ ਆਪ ਕੀਤਾ ਹੁੰਦਾ ਆ। ਸੋ ਜੇ ਨਹੀਂ ਧਿਆਨ ਦੇ ਨਾਲ ਤੁਹਾਡੇ ਤੋਂ ਸੁਣਿਆ ਗਿਆ, ਤੁਸੀਂ ਐਤਵਾਰ ਨੂੰ ਸੁਣ ਲਿਆ ਕਰੋ ਜਾਂ ਪੋਡਕਾਸਟ 'ਤੇ ਦੁਬਾਰਾ ਜਾ ਕੇ ਸੁਣ ਲਿਆ ਕਰੋ, ਕਿਉਂਕਿ ਉਹਦੇ ਵਿੱਚ ਜੋ ਦੱਸਿਆ ਜਾਂਦਾ ਹੈ ਉਹਨੂੰ ਫੋਲੋ ਕਰਿਆ ਕਰੋ। ਕਈ ਵਾਰੀ ਤੁਸੀਂ ਉਸ ਨੁਸਖੇ ਨੂੰ ਨਾ ਪੁੱਠਾ ਸਿੱਧਾ ਕਰ ਲੈਂਦੇ ਆ। ਉਹਦਾ ਮਤਲਬ ਕੀ ਆ ਵੀ ਤੁਸੀਂ ਸਿੱਧੀ ਕੌਲੀ 'ਤੇ ਬੈਠ ਗਏ ਤਾਂ ਵੀ ਹੌਸਪੀਟਲ ਪਹੁੰਚ ਜਾਂਦੇ ਆ, ਉਹ ਤੁਹਾਡਾ ਕਸੂਰ ਆ। ਬੈਠਣ ਵਾਲੇ ਨੇ ਇਹੀ ਦੱਸਿਆ ਕਿ ਪੁੱਠੀ ਮਾਰ ਕੇ, ਕੋਈ ਜ਼ਰੂਰੀ ਨਹੀਂ ਕੌਲੀ ਹੋਣੀ ਚਾਹੀਦੀ ਆ, ਕੋਈ ਵੀ ਚੌੜਾ ਤੁਹਾਡੇ ਕੋਲ ਕਹੀਂ ਦਾ ਥਾਲ ਵਗੈਰਾ ਹੈਗਾ ਆ, ਕੋਈ ਵੀ ਆ ਉਹ ਵੱਡਾ ਆ, ਸਿਰਫ ਅਤੇ ਸਿਰਫ ਮਤਲਬ ਤੁਹਾਡਾ ਪਿਛਲੀ ਰੀੜ੍ਹ ਦੀ ਹੱਡੀ ਆ ਜਿਹੜੀ, ਉਹਦੀ ਜਿਹੜੀ ਬਾਟਮ 'ਤੇ ਹੈਗੀ ਆ ਲੋਅਰ ਬੈਕ, ਉਹ ਰੱਖਣੀ ਆ, ਉਹ ਸਿੱਧੀ ਕਰਕੇ ਰੱਖਣੀ ਆ। ਤੁਸੀਂ ਬੈਠਣ ਦਾ ਮਤਲਬ ਹੈ ਕਿ ਤੁਸੀਂ ਪਾਣੀ ਪੀਓਗੇ ਤਾਂ ਫਿਰ ਬੈਠੇ ਰਹੋਗੇ। ਅਤੇ ਫਿਰ ਵੀ ਪੁੱਛਦੇ ਹਾਂ ਜੇ ਕੋਈ ਆਪਣਾ ਫੀਡਬੈਕ ਉਸ ਦੀ ਦੇ ਜਾਂਦਾ। ਵੈਸੇ ਸੁਣ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਸਿਹਤ ਸੰਭਾਲ ਪ੍ਰੋਗਰਾਮ 4 ਤੋਂ 5:30 ਵਜੇ ਤੱਕ ਹੁੰਦਾ ਆ ਮੰਗਲਵਾਰ ਨੂੰ, ਜਿਸ ਦੇ ਵਿੱਚ ਤੁਸੀਂ ਕਾਲਸ ਕਰ ਸਕਦੇ ਆ। ਕਾਲ ਕਰਕੇ ਆਪਣੀ ਕੋਈ ਵੀ ਬਿਮਾਰੀ ਆ ਉਹਦੇ ਬਾਰੇ ਪੁੱਛ ਸਕਦੇ ਆ। ਜੇ ਕੋਈ ਫੀਡਬੈਕ ਆ ਉਹਦੇ ਬਾਰੇ ਤੁਸੀਂ ਦੱਸ ਵੀ ਸਕਦੇ ਆ। ਅਤੇ ਡਾਕਟਰ ਸਾਡੇ ਕੋਲ ਕੋਈ ਨਹੀਂ ਹੁੰਦਾ, ਸਾਡੇ ਸਰੋਤੇ ਮਰੀਜ਼ ਆ, ਸਰੋਤੇ ਹੀ ਡਾਕਟਰ ਆ। ਹੋਮ ਰੈਮਡੀ ਦੀ ਅਸੀਂ ਇਸ ਵਿੱਚ ਗੱਲ ਕਰਦੇ ਹਾਂ। ਜਿਹੜੀਆਂ ਚੀਜ਼ਾਂ ਦੱਸੀਆਂ ਜਾਂਦੀਆਂ ਉਹ ਈਜ਼ੀ ਹੀ, ਸੌਖੀਆਂ ਹੀ ਸਟੋਰਾਂ ਦੇ ਵਿੱਚੋਂ ਮਿਲ ਜਾਂਦੀਆਂ। ਬਾਈ ਗਰਮੀ ਜ਼ਰੂਰ ਦੇਖਣੀ ਹੈ। ਜੇ ਤੁਹਾਨੂੰ ਕਿਸੇ ਚੀਜ਼ ਤੋਂ ਐਲਰਜੀ ਹੈ ਤਾਂ ਉਸ ਨੂੰ ਤੁਸੀਂ ਮਨਫੀ ਕਰ ਦਿਓ, ਉਸ ਨੂੰ ਵਿੱਚ ਨਹੀਂ ਜੋੜਨਾ। ਸੋ ਹੁਣ ਤੁਸੀਂ ਕਾਲ ਕਰ ਸਕਦੇ ਆ 408-272-5200। ਚੱਲਦੇ ਤੁਹਾਡੀਆਂ ਕਾਲਸ ਵਾਰ। ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪੋਂਸਰ ਦਾ, ਬੀਸਲਾ ਪਰਿਵਾਰ, ਤਜਿੰਦਰ ਸਿੰਘ ਕੈਲ, ਬੇਕਰਸਫੀਲਡ, ਪਰਵਿੰਦਰ ਸਿੰਘ ਧਾਲੀਵਾਲ, ਬਲਵੰਤ ਕੌਰ ਮੰਗਟ ਓਹਾਇਓ, ਸੰਤ ਸਿੰਘ ਤੇ ਦੇਵਾ ਕਰਨੈਲ ਸਿੰਘ ਰੰਧਾਵਾ ਟਰਲਿਕ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜਸਵਿੰਦਰ ਸਿੰਘ ਦਰਸ਼ਨ ਕੌਰ ਗਿੱਲ ਜੁਬਸੇਰੀ, ਬਲਜੀਤ ਸਿੰਘ ਹਰਦੀਪ ਕੌਰ ਤਾਂਸੀ ਸੈਕਰਾਮੈਂਟੋ, ਕੁਲਵੰਤ ਸਿੰਘ ਨਵਿੰਦਰ ਕੌਰ ਡਬਲਨ, ਜਚਾਰ ਸਿੰਘ ਸੁਰਿੰਦਰ ਕੌਰ ਗਿੱਲ ਐਲਗਰੋਪ, ਮੁਸ਼ਿਆਣਾ ਪਰਿਵਾਰ ਯੂਨੀਅਨ ਸਿਟੀ, ਹਰਜੀਤ ਸਿੰਘ ਲੈਥਰੋਪ, ਸੁਰਿੰਦਰਜੀਤ ਕੌਰ ਸੈਂਟਾ ਕਲੇਰਾ, ਸਨਰੀਤ ਕੌਰ ਸ਼ੇਗਲ ਬੇਕਰਸਫੀਲਡ, ਗੁਰਮੀਤ ਸਿੰਘ ਤੇ ਸਰਜੀਤ ਕੌਰ ਚੱਲੀ ਐਸਕਲੋਨ, ਬਹਾਦਰ ਸਿੰਘ ਜੀ ਜਿਨ੍ਹਾਂ ਦਾ ਫੋਨ ਨੰਬਰ 5592890013। ਹੋਮੋਪੈਥੀ ਦੀ ਇਨਫੋਰਮੇਸ਼ਨ ਨਾਲ ਤੁਸੀਂ ਲੈ ਸਕਦੇ ਹੋ। ਆਪ ਸਭ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪੋਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ, ਆਪ ਸਭ ਦਾ ਤਹਿ ਦਿਲ ਤੋਂ ਧੰਨਵਾਦ। ਅਤੇ ਚੱਲਦੇ ਹਾਂ ਤੁਹਾਡੀਆਂ ਕਾਲਸ ਵੱਲ। 4082725200 ਸਟੂਡੀਓ ਦਾ ਫੋਨ ਨੰਬਰ ਆ। ਸਾਡੇ ਨਾਲ ਜੁੜੇ ਹੋਏ ਨੇ ਸਾਡੇ ਕਾਲਰਸ। ਬਹਾਦਰ ਸਿੰਘ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਾਲ ਡ੍ਰੌਪ ਹੋ ਗਈ ਸੀ, ਤੁਸੀਂ ਜਦੇ ਲੈ ਲਈ ਕਾਲ, ਬਹੁਤ ਬਹੁਤ ਧੰਨਵਾਦ ਤੁਹਾਡਾ। ਕਚਨਾਰ ਗੂਗਲ ਬਾਰੇ ਪੁੱਛਿਆ ਸੀਗਾ ਭੈਣ ਜੀ ਹੋਰਾਂ ਨੇ। ਇਹ ਨਾ PCOS ਵਾਸਤੇ ਤੇ ਹਾਰਮੋਨ ਇੰਬੈਲੈਂਸ ਹੋਣ ਉਹਦੇ ਵਾਸਤੇ, ਜੇ ਕਈ ਵਾਰੀ ਥਾਇਰੋਇਡ ਦੇ ਵਿੱਚ ਹੋ ਜਾਂਦੇ ਨੇ ਤੇ ਉਹਦੇ ਵਾਸਤੇ ਲਈ ਜਾਂਦੀ ਆ ਜੀ ਕਚਨਾਰ ਗੂਗਲ। ਤੇ ਫਲੋਟਰਸ ਵਾਸਤੇ ਅਸੀਂ ਇਪਰੇਸ਼ੀਆ ਹੋਮਿਓਪੈਥੀ ਦੀ ਦਵਾਈ ਲੈ ਸਕਦੇ ਹਾਂ, ਫਾਸਫੋਰਸ ਵੀ ਲੈ ਸਕਦੇ ਹਾਂ ਅਗਰ ਕਾਲੇ ਧੱਬੇ ਆਉਂਦੇ ਹੋਣ ਜੀ ਅੱਖਾਂ ਦੇ ਮੂਹਰੇ। ਤੇ ਬਾਂਹ ਫਰੀਜ਼ ਹੋ ਗਈ ਕਹਿੰਦੇ ਨਾ, ਉਹਦੇ ਵਾਸਤੇ ਕਪਿੰਗ ਹੋ ਸਕਦੀ ਆ ਜੀ। ਜਾਂ ਕਈ ਵਾਰੀ ਇਸ ਤਰ੍ਹਾਂ ਹੁੰਦਾ ਜਿੱਥੇ ਐਮਰਜੈਂਸੀ ਦੇ ਵਿੱਚ ਜ਼ਿਆਦਾ IB ਵਾਸਤੇ ਸੂਈਆਂ ਲੱਗੀਆਂ ਹੁਣ, ਉੱਥੋਂ ਉਹ ਦੁਖਣਾ ਸ਼ੁਰੂ ਹੋ ਜਾਂਦਾ, ਉੱਥੇ ਮੁੜਦਾ ਨਹੀਂ, ਗੁੱਟ ਨਹੀਂ ਮੁੜਦਾ ਜਾਂ ਕੂਹਣੀ ਨਹੀਂ ਮੁੜਦੀ, ਉੱਥੇ ਹਵਾ ਭਰ ਜਾਂਦੀ ਹੈ ਜੀ। ਤੇ ਉਹਦੇ ਵਾਸਤੇ ਹੋਮਿਓਪੈਥੀ ਦੀਆਂ ਕੁਛ ਦਵਾਈਆਂ ਨੇ, ਉਹ ਲਈਆਂ ਜਾ ਸਕਦੀਆਂ ਨੇ, ਪਰ ਵਿਟਾਮਿਨ B ਨੇ ਕੁਛ। ਮੈਂ ਨੈਕਸਟ ਵੀਕ ਮੈਂ ਜ਼ਰੂਰ ਦੱਸੂਗਾ ਜੀ ਭੈਣ ਜੀ। ਤੇ ਉੱਥੋਂ ਅਸਲ ਦੇ ਵਿੱਚ ਡਰਾ ਕਰ ਲਿਆ ਜਾਵੇ ਜੇ ਬਲੱਡ, ਉੱਥੇ ਬਲੱਡ ਕਲੌਡਿੰਗ ਹੋ ਜਾਂਦੀ ਆ, ਉਹ
ਉੱਥੋਂ ਕਪਿੰਗ ਦੇ ਨਾਲ ਬਲੱਡ ਡਰੋ ਕਰ ਲਿਆ ਜਾਂਦਾ ਹੈਗਾ ਤੇ ਫਿਰ ਉਹ ਜਗ੍ਹਾ ਚੱਲ ਪੈਂਦੀ ਆ, ਕਿਉਂਕਿ ਉੱਥੇ ਕਲੌਡਸ ਹੁੰਦੇ ਆ ਜਿਹੜੇ ਉਹ ਨਿਕਲ ਜਾਂਦੇ ਆ ਜੀ, ਉਹ ਜਗ੍ਹਾ ਫਿਰ ਕਲੀਨ ਹੋ ਜਾਂਦੀ ਆ ਜੀ। ਹਾਂਜੀ। ਤੇ ਇੱਕ ਬੱਚਾ ਸੀਗਾ, ਉਹਦੇ ਆਪਣੇ ਟੀਕਿਆਂ ਤੋਂ ਬਾਅਦ ਉਹਨੂੰ ਨੇਜ਼ਲ ਕੋਲਡ ਵਗੈਰਾ ਹੋ ਰਿਹਾ, ਹੋ ਸਕਦਾ ਜੀ ਉਹਨੂੰ ਸਾਹ ਦੀ ਪ੍ਰੋਬਲਮ ਹੋਵੇ, ਪਰ ਟੀਕਿਆਂ ਤੋਂ ਬਾਅਦ ਜਿਹੜੇ ਇੰਜੈਕਸ਼ਨ ਆ ਕੋਵਿਡ ਤੋਂ ਲਏ ਗਏ ਆ, ਇਹਦੇ ਸਾਈਡ ਇਫੈਕਟ ਕਾਫੀ ਲੋਕਾਂ ਨੂੰ ਹੋਏ ਨੇ ਤੇ ਇਹਦੇ ਕਾਰਨ ਵੀ ਹੋ ਸਕਦਾ ਹੈਗਾ। ਤੇ ਉਹ ਡਾਕਟਰ ਨੂੰ ਚੈੱਕ ਕਰਵਾ ਲੈਣ ਕਿ ਮਤਲਬ ਉਹ ਸ਼ਾਇਦ ਪੰਪ ਵਗੈਰਾ ਦੇ ਦੇਣ ਤੇ ਉਹਦਾ ਠੀਕ ਹੋ ਸਕਦੀ ਆ ਪ੍ਰੋਬਲਮ ਉਹਦੇ ਨਾਲ, ਤੇ ਜਾਂ ਫਿਰ ਹੋਮਿਓਪੈਥੀ ਦੀਆਂ ਦਵਾਈਆਂ ਸ਼ੁਰੂ ਕਰ ਲੈਣ ਜੀ। ਤੇ ਭੈਣ ਜੀ ਧਰਨ ਵਾਸਤੇ ਐਸਿਡੋਫਿਲਿਸ ਇੱਕ ਆਉਂਦਾ ਹੈਗਾ ਦਹੀਂ ਤੋਂ ਬਣਿਆ ਹੋਇਆ ਵਿਟਾਮਿਨ, ਇਹ 8 ਬਿਲੀਅਨ ਲੈਣਾ ਆਪਾਂ ਐਮਾਜ਼ੋਨ ਤੋਂ ਮਿਲ ਜਾਂਦੇ, ਨਾਓ ਕੰਪਨੀ ਦਾ ਆਉਂਦਾ, ਉਹ ਸਸਤਾ ਵੀ ਹੁੰਦਾ ਤੇ ਆਪਾਂ ਨੂੰ 8 ਬਿਲੀਅਨ ਵੀ ਮਿਲ ਜਾਂਦਾ ਹੈਗਾ। 8 ਬਿਲੀਅਨ 3 ਵਾਰੀ ਲੈਣਾ ਖਾਣੇ ਤੋਂ 1 ਘੰਟਾ ਬਾਅਦ, 3 ਵਾਰੀ ਦਿਨ ਦੇ ਵਿੱਚ 30 ਦਿਨ ਲੈ ਲਓ ਤੇ ਉਹਦੇ ਨਾਲ ਆਪਣਾ ਮਸਲ ਸਿਸਟਮ ਜਿਹੜਾ ਪੇਟ ਦਾ ਉਹ ਠੀਕ ਹੋ ਜਾਂਦਾ ਤੇ ਧਰਨ ਠੀਕ ਹੋ ਜਾਂਦੀ ਆ। ਐਕਸੀਡੈਂਟ ਹੋਇਆ ਦੱਸਿਆ, ਬੱਚੇ ਕਾਫੀ ਪ੍ਰੋਬਲਮ ਆ ਗਈ ਤੇ ਉਹਦੇ ਨਾਲ ਸੱਟਾਂ ਜਾਂ ਜਿੱਥੇ ਜਿੱਥੇ ਸੱਟਾਂ ਜਾਂ ਪਸਲੀਆਂ ਦੀਆਂ ਹੋ ਗਈਆਂ, ਉਹਦੇ ਲਈ ਇੱਕ ਤਾਂ ਆਰਨਿਕਾ ਹੋਮਿਓਪੈਥੀ ਦੀ ਦਵਾਈ ਹੈਗੀ ਹੈ ਜੀ, ਇੱਕ ਨੈਟਰਨ ਸਲਫ, ਇਹ 2 ਦਵਾਈਆਂ ਸਿਰ 'ਚ ਲੱਗੀਆਂ ਹੋਈਆਂ ਸੱਟਾਂ ਨੂੰ, ਜਿੱਥੇ ਸਕਾਰ ਟਿਸ਼ੂ ਬਣਨਾ ਉਹਨੂੰ ਕਲੀਨ ਕਰ ਦਿੰਦੀਆਂ ਨੇ ਜੀ ਇਹ। ਕੁਛ ਲੋਕ ਧਿਆਨ ਨਹੀਂ ਦਿੰਦੇ ਹੈਗੇ ਜੀ, ਉਹਨਾਂ ਨੂੰ ਫਿਰ ਮਿਰਗੀ ਦੀ ਪ੍ਰੋਬਲਮ ਆਉਣੀ ਸ਼ੁਰੂ ਹੋ ਜਾਂਦੀ ਆ। ਇਹ ਇਸ ਤੋਂ ਤਕਰੀਬਨ 10-15 ਸਾਲ ਬਾਅਦ ਵੀ ਹੋ ਸਕਦੀ ਆ, ਅਰਲੀ ਵੀ ਹੋ ਸਕਦੀ ਆ। ਤੇ ਜਿਹੜੀਆਂ ਹੱਡੀਆਂ ਦੀ ਪ੍ਰੋਬਲਮ ਆਈ ਹੈਗੀ ਆ ਉਹਦੇ ਲਈ ਸਿੰਫਾਈਟਮ ਲੈ ਸਕਦੇ ਨੇ, ਆਰਨਿਕਾ ਤੇ ਸਿੰਫਾਈਟਮ ਦੋਹੇ ਲੈ ਸਕਦੇ ਨੇ ਜੀ ਉਹ। ਤੇ ਵਿਟਾਮਿਨ ਸੀ ਲੈ ਸਕਦੇ ਨੇ 1000 ਤੇ ਕੈਲਸ਼ੀਅਮ ਲੈ ਸਕਦੇ ਨੇ ਜੀ 600, ਇਹਦੀਆਂ 2 ਗੋਲੀਆਂ ਲੈਣੀਆਂ ਨੇ ਤੇ 1000 ਜਿਹੜਾ ਵਿਟਾਮਿਨ ਸੀ ਹੈਗਾ ਉਹਦੀ 1 ਗੋਲੀ ਲੈਣੀ ਆ, 2 ਵਾਰੀ ਦਿਨ ਦੇ ਵਿੱਚ ਲੈ ਲੈਣੀ ਜੀ। ਭੈਣ ਜੀ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਹੈ ਜੀ। ਸਾਡੇ ਨਾਲ ਜੁੜੇ ਨੇ ਦਲਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ ਕਿਤੇ। ਹਾਂਜੀ ਥੈਂਕ ਯੂ ਜੀ। ਤੇ ਹਾਂਜੀ ਮੈਂ ਪੁੱਛਣਾ ਸੀ, ਮੇਰਾ ਨੋਜ਼ ਬਲੌਕ ਹੋ ਜਾਂਦਾ ਹੈ ਕਹਿੰਦੇ, ਮਤਲਬ ਸਾਹ ਲੈਣਾ ਵੀ ਔਖਾ ਹੋ ਜਾਂਦਾ ਕਈ ਵਾਰ, ਤੇ ਇਹ 1 ਹਫ਼ਤੇ ਤੋਂ ਹੋ ਰਿਹਾ ਹੈਗਾ ਇੱਦਾਂ ਲਗਾਤਾਰ, ਤੇ ਉਹ 'ਚ ਮੈਂ ਕਈ ਵਾਰ ਸਪਰੇਅ ਮਾਰਦਾ ਤੇ ਫਿਰ ਉਹ ਥੋੜ੍ਹਾ ਕਲੀਨ ਹੁੰਦਾ ਹੈ। ਇਹਦਾ ਕੋਈ ਇਲਾਜ ਹੈਗਾ ਤਾਂ ਦੱਸਿਓ ਜੀ। ਮੌਸਮ, ਹਾਂਜੀ ਹਾਂਜੀ ਬਿਲਕੁਲ, ਮੌਸਮ ਦੀ ਤਬਦੀਲੀ ਆ, ਘਿਓ ਤੇਲ ਲਾਓ, ਆਪਾਂ ਪੁੱਛਦੇ ਵੀ ਹਾਂ, ਸੁਣਦੇ ਜ਼ਰੂਰ ਰਹੋ ਜੀ। ਥੈਂਕ ਯੂ ਜੀ। ਜਸਮੀਰ ਜੀ ਸਤਿ ਸ਼੍ਰੀ ਅਕਾਲ। ਜਸਮੀਰ। ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਸੀ, ਮੇਰੇ ਇੱਕ ਤਾਂ ਗੋਡੇ ਬਹੁਤ ਦਰਦ ਕਰਦੇ, ਇੱਕ ਲੱਤਾਂ ਦੇ ਪੈਰ ਬਹੁਤ ਸੁੱਜਦੇ, 1 ਘੰਟਾ ਵੀ ਥੱਲੇ ਲਮਕਾ ਕੇ ਬਹਿ ਨਹੀਂ ਸਕਦੀ। ਅੱਛਾ। ਹਾਂਜੀ, ਗਿੱਟੇ ਗੁੱਟੇ ਪੈਰ ਬਹੁਤ ਸੁੱਜ ਜਾਂਦੇ ਆ। ਚਲੋ ਦੇਖਦੇ ਹਾਂ ਜੀ ਕਿਹੜੇ ਡਾਕਟਰ ਤੁਹਾਡੇ ਲਿਆਉਂਦੇ ਆ। ਠੀਕ ਹੈ। ਹਾਂਜੀ ਜ਼ਰੂਰ ਦੱਸਿਓ ਜੀ ਇਹਨੂੰ। ਜ਼ਰੂਰ ਜੀ। ਥੈਂਕ ਯੂ ਜੀ। ਹਰਪ੍ਰੀਤ ਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਸਾਨੂੰ ਅਲਰਜੀ ਬਹੁਤ ਹੈ ਸਾਰੇ ਟੱਬਰ। ਮੌਸਮ ਬਦਲ ਗਿਆ। ਹਾਂਜੀ, ਛਿੱਕਾਂ ਬਹੁਤ ਆਉਂਦੀਆਂ ਆ ਤੇ ਫੇਰ ਅੱਖਾਂ 'ਚ ਪਾਣੀ, ਅੱਖਾਂ ਵੀ ਸੁੱਜ ਜਾਂਦੀਆਂ, ਵਿੱਚ ਖਾਜ ਆਉਂਦੀ ਆ ਬਹੁਤ। ਠੀਕ ਹੈ। ਦਵਾਈ ਵੀ ਖਾਂਦੇ, ਅੱਖਾਂ 'ਚ ਵੀ ਨੱਕ 'ਚ ਵੀ ਪਾਉਂਦੇ ਆ, ਕੋਈ ਫਰਕ ਨਹੀਂ ਪੈਂਦਾ। ਠੀਕ ਹੈ, ਕਿਉਂਕਿ ਬਿਮਾਰੀ ਨਹੀਂ ਗੀ ਨਾ, ਇਹ ਤਾਂ ਮੌਸਮ ਦੀ ਹੈ। ਹਾਂਜੀ ਹਾਂਜੀ, ਮੌਸਮ ਕਰਕੇ ਬਹੁਤ ਔਖੇ ਹੋਏ ਪਏ ਆ ਅਸੀਂ ਤਾਂ। ਹਾਂਜੀ, ਠੀਕ ਹੈ। ਜੇ ਕਿਸੇ ਭੈਣ ਭਾਈ ਨੂੰ ਪਤਾ ਹੋਵੇ ਤਾਂ ਜ਼ਰੂਰ ਦੱਸਿਓ ਜੀ। ਥੈਂਕ ਯੂ। ਜ਼ਰੂਰ ਜੀ ਜ਼ਰੂਰ। ਥੈਂਕ ਯੂ ਜੀ। ਥੈਂਕ ਯੂ। ਦੇਖੋ ਮੌਸਮ ਬਦਲ ਰਿਹਾ ਆ, ਮੌਸਮ ਇੱਕੋ ਜਿਹਾ ਵੀ ਨਹੀਂ ਰਹਿ ਰਿਹਾ, ਮੌਸਮ ਦੇ ਵਿੱਚ ਬਹੁਤ ਤਬਦੀਲੀਆਂ ਆ ਰਹੀਆਂ ਆ ਤੇ ਜਿਨ੍ਹਾਂ ਨੂੰ ਤਾਂ ਛਿੱਕਾਂ ਆਉਂਦੀਆਂ ਆ, ਇਹ ਤਾਂ ਬਹੁਤ ਪੁਰਾਣਾ ਨੁਸਖਾ ਹੈ ਕਿ ਰਾਤ ਨੂੰ ਲੌਂਗ ਪੀਂਦੇ ਹੋ 2 1 ਗਲਾਸ ਦੇ ਵਿੱਚ। ਜੇ ਜ਼ਿਆਦਾ ਬੰਦੇ ਆ ਤਾਂ ਉਹਦੇ ਹਿਸਾਬ ਨਾਲ ਤੁਸੀਂ ਕਰ ਲਓ, ਬੇਸ਼ੱਕ 2 ਦਿਨ ਉਹ ਲੌਂਗ ਯੂਜ਼ ਕਰ ਲਿਓ ਤੇ ਸਵੇਰ ਨੂੰ ਪਾਣੀ ਪੀਣਾ ਆ। ਅੱਖਾਂ ਤੋਂ ਪਿਛਲੇ ਹਫ਼ਤੇ ਦੇ ਉਹ ਤੁਸੀਂ ਜ਼ਰੂਰ ਪਿਛਲਾ ਸੁਣ ਲਿਓ। ਪਰਮਜੀਤ। ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਮੇਰਾ ਇੱਕ ਕੁਐਸਚਨ ਸੀਗਾ। ਮੇਰਾ ਨਾ ਪੋਤਾ ਹੈ 2.5 ਸਾਲ ਦਾ। ਹਾਂਜੀ। ਉਹਦੇ ਨਾ ਲਾਲਾਂ ਬਹੁਤ ਡਿੱਗਦੀਆਂ ਨੇ, ਲਾਲਾਂ ਨਹੀਂ ਉਹਦੀਆਂ ਕੰਟਰੋਲ ਹੁੰਦੀਆਂ। ਲਾਲਾਂ ਡਿੱਗਣ। ਠੀਕ ਹੈ। ਹਾਂਜੀ, ਪਲੀਜ਼ ਕਿਸੇ ਭੈਣ ਭਾਈ ਨੂੰ ਪਤਾ ਹੋਵੇ ਤਾਂ ਕੋਈ ਦੱਸਿਓ ਮੈਨੂੰ। ਪੁੱਛਦੇ ਹਾਂ ਜੀ, ਕੁਛ ਉਬਾਲ ਕੇ ਦੇਣ ਨੂੰ ਕਹਿੰਦੇ ਹੁੰਦੇ, ਮੇਰੇ ਦਿਮਾਗ 'ਚ ਨਹੀਂ ਇਸ ਲਈ, ਜ਼ਰੂਰ ਪੁੱਛਦੇ ਹਾਂ। ਠੀਕ ਹੈ, ਥੈਂਕ ਯੂ ਜੀ। ਅਜੀਤ ਸਿੰਘ ਜੀ। ਅਜੀਤ ਸਿੰਘ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਉਹ 30 ਸਾਲ ਦਾ ਬੇਟਾ ਹੈਗਾ ਤੇ ਉਸਦੇ ਨਾ ਨੱਕ ਬੜਾ ਬਲੌਕ ਰਹਿੰਦਾ ਹੈਗਾ ਤੇ ਚੈਸਟ ਦੇ ਵਿੱਚ ਉਹ ਬਲਗਮ ਦੀ ਜਿਹੀ ਬਣਦੀ ਰਹਿੰਦੀ ਹੈ, ਹਰ ਥੋੜੀ ਦੇਰ ਬਾਅਦ ਉੱਠ ਕੇ ਉਹ ਖੰਘਦਾ ਹੈਗਾ ਤੇ ਰੇਸ਼ਾ ਸੁੱਟਦਾ ਹੈਗਾ, ਤਾਂ ਉਸਦਾ ਕੋਈ ਇਲਾਜ ਹੋਵੇ ਤਾਂ ਪਲੀਜ਼ ਦੱਸਣਾ ਜੀ। ਠੀਕ ਹੈ ਜੀ। ਥੈਂਕ ਯੂ ਜੀ। ਮਿਹਰਬਾਨੀ। ਦੱਸਿਓ ਜੀ ਜ਼ਰੂਰ, ਜੇ ਕਿਸੇ ਨੂੰ ਪਤਾ ਤੇ ਜ਼ਰੂਰ ਸ਼ੇਅਰ ਕਰ ਲਓ। ਹਰਵਿੰਦਰ ਕੌਰ ਜੀ। ਹਰਵਿੰਦਰ ਕੌਰ ਜੀ। ਹੈਲੋ ਹਰਜਿੰਦਰ ਭੈਣ ਜੀ। ਜੀ ਹਰਵਿੰਦਰ। ਹਾਂਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ। ਜੀ ਮੇਰੇ 2 ਦਿਨ ਕੁਐਸਚਨ ਮੈਂ ਬਹੁਤ ਕੋਸ਼ਿਸ਼ ਕਰਾਂਗੀ ਛੇਤੀ ਪੁੱਛਣ ਦੀ। ਪਹਿਲਾਂ ਤਾਂ ਇੱਕ ਮੇਰੀ ਬੇਟੀ ਟੀਚਰ ਸਕੂਲੇ ਤੇ ਉਹਦੇ ਨਾਲ ਦਾ 2 ਫਰੈਂਡ ਆਉਂਦੇ ਆ, ਕਹਿੰਦੇ ਆ ਵੀ ਮੈਨੂੰ ਮਹੀਨਾ ਆਉਂਦਾ 46 ਸਾਲ ਦੀ ਆ, ਕਹਿੰਦੀ ਸਿਰ ਬਹੁਤ ਦਰਦ ਹੁੰਦਾ 6 ਮਹੀਨੇ ਹੋ ਗਏ। ਤੇ ਦੂਸਰੀ ਕਹਿੰਦੀ ਆ ਵੀ ਮੇਰੇ ਨਾਲ ਨਾ ਜਾਂ ਤੇ ਪੰਚ ਆ ਜਾਂ ਉਹ ਲੱਤ 'ਚ ਦਰਦ ਹੁੰਦੀ ਆ ਵੀ ਜਾਂ ਪਰੀ ਦੀ ਦਰਦ ਮੈਂ ਰੋਸ ਹੁੰਦੀ ਆ, ਪਰ ਉਹ ਕਹਿੰਦੀ ਮੇਰੇ ਸਾੜ ਪੈਂਦਾ ਲੱਤ ਨਾੜ ਨੂੰ ਥੋੜੇ। ਅੱਛਾ ਹਾਂਜੀ। ਤੇ ਜੇ ਮੈਂ ਭੈਣ ਜੀ ਗੁਰਦੇਵ ਨੇ ਦੱਸਿਆ ਪੰਜੀਰੀ ਮੈਂ ਬਣਾ ਲਈ ਆ, ਪਰ ਉਹ ਨਾ ਮੇਰਾ ਖਾ ਕੇ ਤੇ ਬਲੱਡ ਪ੍ਰੈਸ਼ਰ ਹੋ ਜਾਂਦਾ, ਪਰ ਮੈਂ ਕੋਸ਼ਿਸ਼ ਕਰਦੀ ਮੈਂ ਸੌਂਫ ਤੇ ਮਿਸ਼ਰੀ ਪਾਈ ਤੇ ਠੰਡੀਆਂ ਚੀਜ਼ਾਂ ਨਾਲ, ਤੇ ਕੋਸ਼ਿਸ਼ ਕਰਦੀ ਨਾਲ ਲੱਸੀ ਬਾਰੇ ਹੋਰ ਖਾਣ ਦੀ ਕਿਸੇ ਤਰੀਕੇ ਨਾਲ ਠੀਕ ਹੋਵਾ। ਮੇਰੀ ਮੰਮੀ ਆ 93 ਸਾਲ ਦੀ, ਉਹਨਾਂ ਨੂੰ ਨਮੂਨੀਆ ਸੀ, ਉਹ ਹੌਸਪੀਟਲ ਦਾਖਲ ਆਇਆ ਤੇ ਹੁਣ ਠੀਕ ਹੋ ਗਿਆ, ਪਰ ਕਮਜ਼ੋਰੀ ਬਹੁਤ ਹੈ ਉਹਨੂੰ। ਠੀਕ ਹਾਂਜੀ ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ। ਇੱਕ ਤਾਂ ਜਿਹਨਾਂ ਦੀ ਏਜ ਹੁੰਦੀ ਆ ਥੋੜ੍ਹੀ ਚੀਜ਼ ਦਿਆ ਕਰੋ, ਬਾਕੀ ਹੋ ਸਕਦਾ ਤੁਹਾਨੂੰ, ਪਰ ਕਈਆਂ ਦਾ ਤਾਂ ਇਹ ਠੀਕ ਵੀ ਹੋਇਆ ਬਲੱਡ ਪ੍ਰੈਸ਼ਰ, ਅਤੇ ਹੋ ਸਕਦਾ ਕਿ ਤੁਸੀਂ ਉਹ ਸੋਚੀ ਜਾਂਦੇ ਹੋਵੋਗੇ ਇਹ ਤਾਂ ਬਲੱਡ, ਕਈਆਂ ਨੂੰ ਇਹ ਹੈਗਾ ਵੀ ਘਿਓ ਖਾਣ ਨਾਲ ਬਲੱਡ ਪ੍ਰੈਸ਼ਰ ਹੋ ਜਾਂਦਾ, ਬਹੁਤ ਜੋ ਦਿਮਾਗ 'ਤੇ ਬਹੁਤ ਵਾਰੀ ਬਹਿ ਜਾਂਦਾ ਨਾ ਉਹ ਫਿਰ ਨਿਕਲਦਾ ਨਹੀਂ। ਕੁਲਦੀਪ ਸਿੰਘ ਜੀ ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਭੈਣ ਜੀ ਅੱਗੇ ਮੈਂ ਪੁੱਛਿਆ ਸੀ ਆਪਣੇ ਖਾਜ ਤੋਂ, ਭੈਣ ਜੀ ਨੂੰ ਦੱਸਿਆ ਦਾ ਮੈਂ 3-4 ਦਿਨ ਦਹੀਂ ਦੇ ਵਿੱਚ ਪਹਿਲਾਂ ਸਰੋਂ ਤੇਲ ਪਾ ਕੇ ਨਹਾਉਂਦਾ ਰਿਹਾ। ਹਾਂਜੀ। ਉਸ ਤੋਂ ਬਾਅਦ ਫਿਰ ਜਿੱਦਾਂ ਹੁਣ ਤਾਰਾ ਪੀਣਾ ਤੇਲ ਦੱਸਦੇ ਉਹ ਵੀ ਮੈਂ ਪਾ ਕੇ ਨਹਾਤਾ ਜੀ 3-4 ਦਿਨ। ਤੇ ਉਹਨਾਂ ਜਿਹੜੇ ਹੁਣ ਕੁਐਸਚਨ ਜਿਹੜੇ ਦੱਸਿਆ ਨਾਰੀਅਲ ਦਾ ਤੇਲ ਤੇ ਮੁਸ਼ਕ ਦੀਆਂ ਟਿੱਕੀਆਂ ਹਨਾ, ਇਹ ਕਿੰਨਾ ਲੈਣਾ ਨਾਰੀਅਲ ਤੇਲ ਤੇ ਟਿੱਕੀਆਂ ਕਿੰਨੀਆਂ ਪਾਉਣੀਆਂ ਮੁਸ਼ਕ ਦੀਆਂ ਭੈਣ ਜੀ? ਤੁਹਾਡੇ ਜਿਹੜੀ ਉਹ ਛੋਟੀ ਸ਼ੀਸ਼ੀ ਨਹੀਂ ਆਉਂਦੀ ਹੈਗੀ, ਕੱਚ ਦੀ ਆਉਂਦੀ ਆ। ਹਾਂਜੀ ਗੋਲ ਜਿਹੀ। ਹਾਂਜੀ ਹਾਂਜੀ। ਉਹਦੇ ਵਿੱਚ ਉਹ 3-4 ਟਿੱਕੀਆਂ ਸਿੱਟਦਾ ਮੁਸ਼ਕ 4। ਉਹ ਪਰ ਨਹਾਉਣ ਤੋਂ ਪਹਿਲਾਂ ਲਾਉਣਾ ਕਿ ਬਾਅਦ ਚ ਭੈਣ ਜੀ? ਬਸ ਜੇ ਬਾਅਦ ਚ ਵੀ ਲਾ ਲਓ ਨਾ ਕੋਈ ਨੁਕਸਾਨ ਨਹੀਂ ਉਹਦਾ ਹੈਗਾ। ਠੀਕ ਆ ਜੀ। ਠੀਕ ਕਰਦੇ ਕਰਕੇ ਦੇਖਦੇ ਆ ਜੀ। ਜ਼ਰੂਰ ਜੀ ਜ਼ਰੂਰ, ਥੈਂਕ ਯੂ ਜੀ। ਹਾਂ ਇਹ ਜੀ ਬਹੁਤ ਸਾਰੇ ਲੋਕਾਂ ਨੇ ਇਹ, ਅਸੀਂ ਖੁਦ ਵੀ ਇਹਨੂੰ ਰੱਖਿਆ ਹੋਇਆ। ਕਈ ਵਾਰ ਲੋਸ਼ਨ ਲਾਉਂਦੇ ਆ, ਕਈ ਵਾਰੀ ਤੁਸੀਂ ਬਦਲ ਕੇ ਚੀਜ਼ਾਂ ਲਾਇਆ ਕਰੋ, ਵੈਸਲੀਨ ਲਾਓ, ਲੋਸ਼ਨ ਲਾਓ, ਅਤੇ ਨਾਲ ਦੀ ਨਾਲ ਇਹ ਚੀਜ਼ ਵੀ ਆਪਣੇ ਬਾਥਰੂਮ ਜ਼ਰੂਰ ਇਨਕਲੂਡ ਕਰੋ। ਇਹ ਵੀ ਲਾ ਸਕਦੇ ਆ, ਇਹਦਾ ਨੁਕਸਾਨ ਨਹੀਂ ਕੋਈ, ਨਾ ਮੁਸ਼ਕ ਆਉਂਦਾ। ਭੁਪਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਤੁਸੀਂ ਬਹੁਤ ਪਰਉਪਕਾਰ ਦਾ ਕੰਮ ਕਰਦੇ ਹੋ। ਮੈਂ ਇੱਕ ਸਵਾਲ ਸੀਗੇ, ਇੱਕ ਮੇਰੀ ਮਿਸਿਸ ਨੂੰ ਨਾ ਖੰਘ ਤੇ ਜ਼ੁਕਾਮ ਜਿਹਾ ਬਹੁਤ ਹੋ ਗਿਆ ਸੀਗਾ, ਤੇ ਉਸ ਤੋਂ ਬਾਅਦ ਉਹਨਾਂ ਨੂੰ ਵੀਕਨੈਸ ਜੀ ਬਹੁਤੀ ਹੋ ਗਈ ਹੱਡੀਆਂ ਦੀ। ਅੱਛਾ ਜੀ। ਤੇ ਉਹਦੇ ਬਾਰੇ ਕੋਈ ਦੱਸਿਓ ਮੈਨੂੰ। ਤੇ ਇੱਕ ਮਾਲ ਕੰਗਣੀ ਦਾ ਤੇਲ ਆ ਜਿਹੜਾ, ਮਤਲਬ ਉਹ ਕਾਹਦੇ ਵਾਸਤੇ ਵਰਤਿਆ ਜਾਂਦਾ ਥੋੜਾ ਜਿਹਾ ਇਹ? ਹਾਂਜੀ ਠੀਕ ਹੈ, ਪੁੱਛਦੇ। ਮੇਰਾ ਖਿਆਲ ਪਿਛਲੀ ਵਾਰ ਦੱਸਿਆ ਵੀ ਸੀ, ਪੁੱਛ ਲੈਂਦੇ ਹਾਂ। ਓਕੇ ਜੀ, ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ। ਹਰਜੀਤ ਸਿੰਘ ਜੀ। ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਪੰਜਾਬੀ ਰੇਡੀਓ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਸਰੋਤਿਆਂ ਅੱਗੇ ਅੱਜ ਮੈਂ ਕੁਐਸਚਨ ਲੱਗਾ ਰੱਖਣ। ਇੱਕ ਸਰੋਤੇ ਸਾਡੇ ਡਾਕਟਰ ਹੈਗੇ ਹੀ ਆ, ਵਾਕਿਆ ਡਾਕਟਰ ਆ, ਕਿੰਨੇ ਬੰਦੇ ਆਪਣੇ ਕਾਫੀ ਫੀਡਬੈਕ ਵੀ ਦਿੰਦੇ ਆ ਹਨਾ, ਤੇ ਸਰੋਤਿਆਂ ਦੇ ਦੱਸਣ ਤੇ ਹੀ ਆ ਜੋ ਵੀ ਆ। ਇੱਥੇ ਹੋਰ ਡਾਕਟਰ ਤਾਂ ਕੋਈ ਹੈ ਹੀ ਨੀਗਾ ਹਨਾ। ਹਾਂਜੀ। ਤੇ ਸਰੋਤੇ ਸਾਡੇ ਡਾਕਟਰ ਆ। ਇੱਕ ਕੁਐਸਚਨ ਹੈ ਜੀ, ਇਹ ਡਾਕਟਰਾਂ ਦੇ ਕਹਿਣ ਮੁਤਾਬਕ ਅਕਿਲੀ ਪੇਨ ਹੁੰਦੀ ਹੈ ਜਿੱਦਾਂ ਅੱਡੀ ਤੋਂ ਉੱਪਰਲੇ ਪਾਸੇ ਤੇ ਗਿੱਟੇ ਦੇ ਪਿਛਲੇ ਪਾਸੇ, ਉਹਨੂੰ ਅਕਿਲੀ ਪੇਨ ਕਹਿੰਦੇ ਆ। ਉਹ ਪਿਛਲੇ 2 ਸਾਲ ਪਹਿਲਾਂ ਹੋਈ ਸੀਗੀ ਰਾਈਟ ਤੇ, ਹੁਣ ਖੱਬੇ ਪਾਸੇ ਆ। ਡਾਕਟਰ ਇਹ ਕਹਿੰਦੇ ਜੀ ਤੁਸੀਂ ਪਲਾਸਟਰ ਲਗਾਓ ਤੇ ਮਹੀਨਾ ਘਰ ਬੈਠੋ ਤਾਂ ਸਹੀ ਹੋ ਜਾਊ, ਹੋਰ ਜਾਂ ਆਈਬਰੋਫਨ ਖਾਈ ਚਲੋ। ਹਾਂਜੀ ਬਸ ਸੁੱਤੇ ਰਹੋ। ਤੇ ਆਪਣੇ ਸਰੋਤਿਆਂ ਨੂੰ ਬੇਨਤੀ ਆ ਕਿ ਕਿਸੇ ਦੀ ਏਦਾਂ ਹੋਈ ਹੋਵੇ, ਹੁੰਦੀ ਤਾਂ ਸਾਰਿਆਂ ਦੀ ਆ, ਕਿਉਂਕਿ ਤਕਰੀਬਨ ਭਾਰ ਦੇ ਹਿਸਾਬ ਨਾਲ ਜਾਂ ਉਮਰ ਦੇ ਹਿਸਾਬ ਨਾਲ, ਤੇ ਇਹਦਾ ਕੋਈ ਇਲਾਜ ਕਿਸੇ ਦਾ ਕੀਤਾ ਹੋਵੇ ਹਾਂਜੀ ਤੇ ਜ਼ਰੂਰ ਦੱਸਿਆ ਜਾਵੇ। ਤੇ ਬਾਕੀ ਜਿੱਦਾਂ ਪਿੱਛੇ ਜੇ ਕਹਿੰਦੇ ਸੀ ਹੱਥ ਸੌਂਦੇ ਆ ਜਾਂ ਬਾਹਾਂ ਸੌਂਦੀਆਂ ਜਾਂ ਮੋਢਿਆਂ 'ਚ ਦਰਦ ਰਹਿੰਦਾ, ਉਹ ਕਾਫੀ ਵਾਰ ਯੂਜ਼ ਵੀ ਕੀਤਾ ਹੈ ਤੇ ਕਈਆਂ ਨੇ ਦੱਸਿਆ ਵੀ ਸਾਡੇ ਇੱਥੇ ਜਿਹੜਾ B12 ਆ, B12 ਕੈਪਸੂਲ ਹੈਗਾ, ਉਹ ਤੁਸੀਂ ਸ਼ੁਰੂਆਤ ਕਰ ਲਓ 5 mcg ਲਿਖਿਆ ਉੱਤੇ, ਤੇ ਮੈਗਨੀਸ਼ੀਅਮ, ਇਹਨਾਂ ਦੇ ਨਾਲ ਇਹ ਫਰਕ ਪੈ ਜਾਂਦਾ ਆ ਬਹੁਤ ਵਧੀਆ ਜਿਹੜੇ ਸੌਂਦੇ ਆ ਹੱਥ। ਤੇ ਬਾਕੀ ਭੈਣ ਗੁਰਦੀਪ ਕੌਰ ਜੀ ਦੱਸਦੇ ਹੁੰਦੇ ਆ ਦੂਜੇ ਵੀ ਇਲਾਜ ਉਹ ਵੀ ਵਧੀਆ ਹੈਗੇ, ਉਹ ਵੀ ਕੀਤੇ ਆ, ਬਹੁਤ ਵਧੀਆ ਆ। ਤੇ ਬਾਕੀ ਦੇਖੋ ਵੀ ਆਹ ਸਰੋਤੇ ਜਿਹੜੇ ਬੜੀ ਦੂਰ ਤੱਕ ਬੈਠੇ ਆ, ਇਹਨਾਂ ਤੱਕ ਪਹੁੰਚਾਉਣ ਲਈ ਕਿੰਨਾ ਤੁਸੀਂ ਉਪਰਾਲਾ ਕਰ ਰਹੇ ਹੋ, ਤੇ ਬਹੁਤ ਧੰਨਵਾਦ ਆ ਤੁਹਾਡਾ। ਤੇ ਬਾਕੀ ਸਰੋਤਿਆਂ ਨੂੰ ਵੀ ਬੇਨਤੀ ਹੈ ਕਿ ਪੂਰਾ ਸਹਿਯੋਗ ਦੇਵੋ ਤੇ ਵੱਧ ਤੋਂ ਵੱਧ ਤੇ YouTube ਨੂੰ ਸਬਸਕ੍ਰਾਈਬ ਕਰੋ। ਇਹ ਜੋ ਐਪ ਇਹਨਾਂ ਨੇ ਬਣਾਇਆ ਪੰਜਾਬੀ ਰੇਡੀਓ ਦਾ ਜਿਹੜਾ ਐਪ ਆ, ਇਹ ਫੋਨ ਤੇ ਡਾਊਨਲੋਡ ਕਰੋ ਤੇ ਤੁਹਾਨੂੰ ਨਵੀਆਂ ਤੋਂ ਨਵੀਆਂ ਖਬਰਾਂ ਜਿਹੜੀਆਂ ਦਿੰਦੇ ਆ
ਲਿਆ ਕੇ ਉਹ ਵੀ ਸੁਣਨ ਨੂੰ ਮਿਲ ਸਕਦੀਆਂ। ਏਦਾਂ ਦੇ ਪ੍ਰੋਗਰਾਮ ਜੋ ਤੁਸੀਂ ਮਰਜ਼ੀ ਸੁਣ ਲਓ ਤੇ ਲਿਖ ਲਓ ਤੇ ਆਪਣੇ ਤੰਦਰੁਸਤੀ ਆਪਣੇ ਸਰੀਰ ਨੂੰ ਦਿਓ ਤੇ ਹੋਰਨਾਂ ਨੂੰ ਦੱਸੋ। ਤੇ ਬਹੁਤ ਬਹੁਤ ਧੰਨਵਾਦ ਜੀ ਪੰਜਾਬੀ ਰੇਡੀਓ ਦਾ। ਥੈਂਕ ਯੂ ਹਰਜੀਤ ਸਿੰਘ ਜੀ, ਬਹੁਤ ਬਹੁਤ ਧੰਨਵਾਦ ਆ। ਜਿਹੜੇ ਜਿਸ ਤਰ੍ਹਾਂ ਇਹ ਦੱਸ ਕੇ ਗਏ ਆ YouTube 'ਤੇ ਜਾਂ ਤੁਸੀਂ ਐਪ ਨੂੰ ਡਾਊਨਲੋਡ ਕੀਤਾ ਉਸ 'ਤੇ ਪੋਡਕਾਸਟ ਦੇ ਉੱਤੇ ਆਹ ਪ੍ਰੋਗਰਾਮ ਵੀ ਪਾ ਦਿੱਤਾ ਜਾਂਦਾ ਜਿਹੜਾ ਤੁਹਾਨੂੰ ਦੁਬਾਰਾ ਪੁੱਛਣਾ ਪੈਂਦਾ। ਇੱਕ ਵਾਰੀ ਤੁਸੀਂ ਕਿਸੇ ਤੋਂ ਪੁੱਛ ਲਓ ਵੀ ਕਿਵੇਂ ਸੁਣਨਾ ਹੈ ਦੁਬਾਰਾ, ਉਹ ਤੁਸੀਂ ਸੁਣ ਸਕਦੇ ਹੋ। 4082725200 ਕਾਲਰ ਨੇ ਸਾਡੇ ਅੰਕਲ ਸਿੱਠੀ ਜੀ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਪਹਿਲਾਂ ਤਾਂ ਜਿਹੜੀ ਫਲੈਰੀ ਦਾ ਸੀ ਉਹ ਮੈਂ ਕਲੀਅਰ ਕਰਤਾ ਜੀ। ਉਹ ਬਸ ਬਰਤਨ ਲੈਣਾ ਜੀ ਲੋਹੇ ਦਾ, ਕੋਈ ਵੀ ਭਾਵੇਂ ਪੁਰਾਣਾ ਪਿਆ ਹੋਵੇ ਜੰਗਾਲਿਆ ਹੋਵੇ ਕੋਈ ਵੀ, ਉਹਦੇ 'ਚ ਕੈਰੋਸੀਨ ਤੇਲ 'ਚ ਭਿਉਣੇ ਆ। ਕੈਰੋਸੀਨ ਤੇਲ ਜੀ। ਹਾਂ ਪਾਣੀ 'ਚ ਨਹੀਂ ਭਿਉਣਾ, ਕੈਰੋਸੀਨ ਤੇਲ ਲੈ ਕੇ ਉਹਦੇ ਵਿੱਚ ਕਿੱਲਾਂ ਕੁੱਲਾਂ ਜੋ ਵੀ ਘਰੇ ਫਾਲਤੂ ਪਈਆਂ, ਨਹੀਂ ਤਾਂ ਉਹ ਥੋੜ੍ਹੇ ਜਿਹੇ ਰੱਖਣਗੇ ਜੰਗਾਲੀਆਂ ਜਾਣਗੀਆਂ। ਤੇ ਜੇ ਪੁਰਾਣੇ ਘਰੇ ਪਏ ਨੇ ਜੰਕ ਲੋਹੇ ਤੁਸੀਂ ਦੱਸਿਆ ਹੀ ਹੈ, ਤੇ ਉਹ ਕਰਕੇ ਤੇ ਉਹਨੂੰ ਤੁਸੀਂ 2 ਟਾਈਮ ਲਾਓ ਨਹਾ ਕੇ। ਉਦੋਂ ਬਾਅਦ ਨਾ ਨਹਾਓ ਕਿਉਂਕਿ ਉਹ ਫਿਰ ਅਸਰ ਖਤਮ ਹੋ ਜਾਏਗਾ। ਨਹਾਉਣ ਤੋਂ ਇੱਕ ਰਾਤ ਨੂੰ ਸੌਣ ਲੱਗਿਆ ਲਾਓ ਤੇ ਬਿਲਕੁਲ ਠੀਕ ਹੋ ਜਾਏਗੀ। ਠੀਕ ਹੈ ਜੀ। ਉਹ ਲਾਈ ਜਾਣ ਜਿੰਨੀ ਦੇਰ ਨਹੀਂ ਠੀਕ ਹੁੰਦੀ, ਉਹਦਾ ਕੋਈ ਟਾਈਮ ਪੀਰੀਅਡ ਨਹੀਂ ਹੈਗਾ ਵੀ ਆਪਾਂ ਇੰਨੇ ਦਿਨ ਦਾ ਹੀ ਕੋਰਸ ਕਰਨਾ। ਜਦੋਂ ਠੀਕ ਹੋ ਗਏ ਥੋੜ੍ਹੇ ਦਿਨ ਜ਼ਿਆਦਾ ਲਾ ਕੇ ਛੱਡ ਦੇਣ। ਆਪਣੇ ਤੁਸੀਂ ਇਹ ਕਿੰਨਾ ਚਿਰ ਰੱਖਣਾ ਹੈਗਾ ਲੋਹਾ ਪਾ ਕੇ? ਇਹ ਜਦੋਂ ਬਿਲਕੁਲ ਜਿਹੜਾ ਕੈਰੋਸਿਨ ਦਾ ਤੇਲ ਬਰਾਊਨ ਜਿਹਾ ਹੋ ਜੇ ਵੀ ਜੰਕ ਜਿਹੜਾ ਉਹਦੇ 'ਚ ਜੰਗ ਜਿਹੜਾ ਉਹ ਚੰਗੀ ਤਰ੍ਹਾਂ ਅਸਰ ਕਰ ਜੇ। ਉਹ ਕਈਆਂ ਦੇ ਦੇਖੋ ਨਾ ਕੋਈ ਨਇਆ ਲੋਹਾ ਉਹ ਥੋੜਾ ਟਾਈਮ ਲੈ ਲੈਂਦਾ। ਜੇ ਕਿਸੇ ਦੇ ਘਰੇ ਪੁਰਾਣਾ ਪਿਆ ਤੇ ਕਈਆਂ ਨੇ ਐਵੇਂ ਕੀਤਾ, ਮੈਨੂੰ ਦੱਸਿਆ ਉਹਨਾਂ ਨੇ ਕਿ ਅਸੀਂ ਪਹਿਲਾਂ ਪਾਣੀ 'ਚ ਪਾਇਆ ਤੇ ਉਹ ਜੰਗਾਲਿਆ ਗਿਆ, ਥੋੜੇ ਦਿਨ ਬਾਹਰ ਰੱਖਿਆ, ਉਹ ਅਸੀਂ ਫਿਰ ਪਾਤਾ ਜਿਹੜਾ ਨਇਆ ਸੀ। ਏਦਾਂ ਵੀ ਏਦਾਂ ਵੀ ਕੀਤਾ ਕਈਆਂ ਨੇ। ਠੀਕ ਹੈ। ਤੇ ਮੈਂ ਖੁਦ ਤੁਹਾਨੂੰ ਦੱਸਿਆ ਨਾ ਮੇਰੇ ਸੀਗੀ ਥੋੜਾ ਹੋ ਗਿਆ ਚੱਲਿਆ ਸੀਗਾ ਤੇ ਮੈਂ ਕੰਟਰੋਲ ਕਰ ਲਈ ਨਾਲ ਹੀ ਨਾਲ। ਤੇ ਤੋ ਸੈਕੰਡ ਜੀ ਜਿਹਨਾਂ ਨੂੰ ਅਲਰਜੀ ਹੈ ਨਾ ਜੀ ਕਿਸੇ ਚੀਜ਼ ਦੀ ਵੀ, ਮੌਸਮ ਦੀ ਵੀ ਤੇ ਖਾਣੇ ਦੀ ਵੀ, ਖਾਣ ਤੋਂ ਵੀ ਤੇ ਮੌਸਮ ਦੀ, ਇਹ ਹੋਮੋਪੈਥਿਕ ਦਵਾਈ ਆਉਂਦੀ ਜੀ R83 R84। ਠੀਕ ਹੈ। ਇਹਨਾਂ 'ਚ ਇੱਕ ਹੈਗੀ ਹੈ ਮੌਸਮ ਵਾਲੀ, ਇੱਕ ਹੈਗੀ ਹੈ ਖਾਣੇ ਪੀਣ ਵਾਲੀ। ਉਹਦੇ ਤੇ ਜਦੋਂ ਤੁਸੀਂ ਲੈਣਗੇ ਜਾਂ ਮੰਗਵਾ ਤੇ ਲਿਖਿਆ ਹੋਏਗਾ। ਠੀਕ ਹੈ ਜੀ। ਹਾਂਜੀ। ਤੇ ਸੈਕੰਡ ਜਿਹੜਾ ਜਿਨ੍ਹਾਂ ਦੇ ਖਾਰਿਸ਼ ਉਹ ਵੀ ਲੈ ਸਕਦੇ ਆ ਅਗਰ ਉਹਨਾਂ ਨੂੰ ਅਲਰਜੀ ਅੰਦਰੋਂ ਕਿਤੇ ਜਾਂ ਕਿਸੇ ਚੀਜ਼ ਤੋਂ, ਉਹ ਵੀ ਲੈ ਸਕਦੇ। ਤੇ ਬਾਕੀ ਉਹ ਭੈਣ ਜੀ ਨੇ ਦੱਸਿਆ ਮੁਸ਼ਕਬੂਰ ਪਾ ਕੇ ਕੋਕੋਨਟ 'ਚ। ਤਾਂ ਉਸ ਤੋਂ ਪਹਿਲਾਂ ਜੇ ਪਾਣੀ ਦੇ ਵਿੱਚ ਪੋਟਾਸ਼ੀਅਮ ਪਰਮੰਗਨੇਟ ਜਿਹੜੀ ਉਹ ਦਵਾਈ ਆਉਂਦੀ ਹੈ ਜਿਹਦੇ 'ਚ ਆਪਾਂ ਬਰਤਨ ਧੋਂਦੇ ਹਾਂ, ਉਹਦੇ ਨਾਲ ਨਹਾ ਲੈਣ ਕਰਨ ਤੇ ਉਹ ਡਬਲ ਫਾਇਦਾ ਕਰੇਗੀ। ਠੀਕ ਹੈ। ਹਾਂ ਤਾਂ ਬਾਕੀ ਜਿਹੜੇ ਹੱਡੀਆਂ ਹੁੱਡੀਆਂ ਵਾਸਤੇ ਦੱਸ ਹੀ ਦਿੱਤਾ ਡਾਕਟਰ ਸਾਹਿਬ ਨੇ ਆਰਸੈਨਿਕ, ਤੇ ਇੰਨਾ ਕੋਈ ਮੈਨੂੰ ਸਮਝ ਆਈ ਸੀ। ਬਾਕੀ ਇੱਕ ਜਿਹਨਾਂ ਨੂੰ ਐਨਰਜੀ ਘੱਟ ਹੈ, ਵੀਕਨੈਸ ਹੈ, ਉਹ ਬਹੁਤ ਮੈਂ ਵੀ ਖਾ ਰਿਹਾ 5 ਫੋਰਸ ਹੋਮੋਪੈਥੀ ਦੀਆਂ ਗੋਲੀਆਂ ਦੀਆਂ ਬਰੀਕ ਬਰੀਕ, ਤੋਂ 4 ਗੋਲੀਆਂ ਮੂੰਹ 'ਚ ਜੇਬ ਥੱਲੇ ਪਾ ਲੈਣ, ਟਾਈਮ ਬੰਨ ਲੈਣ ਇੱਕੋ ਹੀ। ਬਹੁਤ ਐਨਰਜੀ ਉਹ ਹੈ ਹੀ ਐਨਰਜੀ, ਟੋਟਲੀ ਐਨਰਜੀ ਬੂਸਟਰ ਹੈ ਜੀ। 5 ਫੋਰਸ 5 ਪਾ ਕੇ PHOS। ਠੀਕ ਹੈ ਜੀ। ਇਹ ਬਹੁਤ ਐਨਰਜੀ ਵਾਸਤੇ ਵੀਕਨੈਸ ਹੈ। ਬਾਕੀ ਜਿਨ੍ਹਾਂ ਦੇ ਗਲੇ ਖਰਾਬ ਨੇ, ਜਿਨ੍ਹਾਂ ਨੂੰ ਕਰੋਨੀ ਹੋ ਜਾਏ ਨਾ ਜੀ, ਆਰਸੈਨਿਕ ਐਲਬਮ ਦਵਾਈ ਆਉਂਦੀ ਹੈ ਹੋਮੋਪੈਥਿਕ ਦੀ। ਔਰ ਬਹੁਤ ਲੋਕ ਜਿਹੜੇ ਆ ਖਾਂਸੀ, ਇਹ ਜਾਦੂ ਹੀ ਹੈ ਜੀ ਦਵਾਈ। 5 ਡ੍ਰੌਪ ਲੈਣੇ ਆ 2 ਵਾਰੀ, 4-5 ਚਮਚੇ ਗੁਨਗੁਨਾ ਪਾਣੀ ਲੈ ਕੇ। ਗਲਾ ਖਰਾਬ ਹੋਵੇ, ਪੇਟ ਖਰਾਬ ਹੋਏ, ਬਹੁਤ ਮਲਟੀਪਰਪਜ਼ ਦਵਾਈ ਜਿਹੜੀ। ਤੋ ਥੈਂਕ ਯੂ ਜੀ। ਥੈਂਕ ਯੂ ਜੀ, ਧੰਨਵਾਦ ਜੀ, ਬਹੁਤ ਧੰਨਵਾਦ ਹੈ ਜੀ। ਤੇ ਤੁਸੀਂ ਵੀ ਕਾਲ ਕਰਕੇ ਆਪਣੇ ਕੋਈ ਫੀਡਬੈਕ ਦੇਣੀ ਆ ਉਹ ਦੱਸ ਸਕਦੇ ਆ। ਹਰਭਜਨ ਗਿੱਲ ਜੀ। ਹਾਂਜੀ ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਹਰਜੀਤ ਸਿੰਘ ਦਾ ਕਿੱਲੀ ਪਿੰਡ ਦਾ ਸੁਣਿਆ, ਮੇਰੇ ਨਾਲ ਹੋਏ 2020 ਦੇ ਵਿੱਚ। ਮੈਂ ਆਪਦਾ ਨੀ ਚੇਂਜ ਕਰਾਇਆ ਸੀ। ਅੱਛਾ। ਤੇ ਨੀ ਚੇਂਜ ਹੋਣ ਤੋਂ ਬਾਅਦ ਮੈਂ ਤੁਹਾਨੂੰ ਪਤਾ ਵੀ ਪੈਣਾ ਪੈਂਦਾ, ਪਏ ਰਹੇ ਬੈਠੇ ਰਹੇ, ਉੱਠਣਾ ਤੁਰਨਾ ਫਿਰਨਾ ਘੱਟ ਫੜ, ਤਾਂ ਕੀ ਹੋਇਆ ਮੇਰੇ ਉਹ ਕਿੱਲੀ ਪਿੰਡ ਸ਼ੁਰੂ ਹੋ ਗਿਆ। ਗਿੱਟੇ ਦੇ ਪਿਛਲੇ ਪਾਸੇ ਦੇ ਨਾਲ ਸਾਰੀ ਦੇ। ਲੋ ਜੀ, ਮੇਰਾ ਜਿਹੜਾ ਆਰਥੋਪੀਡਿਕ ਡਾਕਟਰ ਸੀਗਾ ਉਹ ਵੀ ਹੈਰਾਨ ਹੋ ਗਿਆ। ਉਹ ਕਹਿੰਦਾ ਵੀ ਇਹ ਤਾਂ ਚੀਜ਼ ਪਹਿਲਾਂ ਤਾਂ ਇਹਦੇ ਨਾਲ ਨਹੀਂ ਹੁੰਦੀ, ਵੀ ਤੇਰੇ
ਨੀ ਚੇਂਜ ਕਰ ਰਿਪਲੇਸਮੈਂਟ ਨਾਲ ਨਹੀਂ ਹੁੰਦੀ। ਪਰ ਦੂਜਾ ਉਹ ਕਹਿੰਦਾ ਇਹਦਾ ਕੋਈ ਇਲਾਜ ਨਹੀਂ। ਤੁਹਾਨੂੰ ਵੀ ਦੱਸਦਾ, ਡਾਕਟਰਾਂ ਕੋਲੇ ਇਸ ਚੀਜ਼ ਦਾ ਕੋਈ ਇਲਾਜ ਨਹੀਂ। ਅੱਛਾ। ਤੇ ਫਿਰ ਜਦੋਂ ਮੈਂ ਦੂਸਰਾ ਚੇਂਜ ਕਰਾਇਆ, ਲੈਫਟ ਨੀ ਚੇਂਜ ਕਰਾਇਆ, ਉਸ ਤੋਂ ਬਾਅਦ ਉਹ ਰਾਈਟ ਆਪੇ ਹੀ ਠੀਕ ਹੋ ਗਿਆ। ਤੇ ਹਾਂਜੀ ਲੈਫਟ ਨੇ ਥੋੜਾ ਜਿਹਾ ਸ਼ੁਰੂ ਹੋਇਆ ਤੇ ਪਰ ਉਹ ਵੀ ਠੀਕ ਹੋ ਗਿਆ। ਐਕਚੁਅਲੀ ਹੁਣ ਇਸ ਦੀ ਚੀਜ਼ ਦਾ ਵੀ ਕੋਈ ਆਪਣੇ ਦੇਸੀ ਇਲਾਜ ਹੀ ਹੋਵੇ ਦਾ ਸੀਗਾ, ਡਾਕਟਰਾਂ ਕੋਲ ਇਹਦਾ ਕੋਈ ਇਲਾਜ ਨਹੀਂ। ਠੀਕ ਹੈ ਜੀ। ਹਾਂਜੀ ਥੈਂਕ ਯੂ ਓਕੇ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਦੇਖੋ ਤੁਸੀਂ ਸਾਰੀਆਂ ਗੱਲਾਂ ਸਾਂਝਾ ਕਰਦੇ ਆ, ਜਿਹੜਾ ਕਿਸੇ ਨੂੰ ਕੁਛ ਹੋਇਆ ਆ ਉਹ ਵੀ ਤੁਸੀਂ ਸ਼ੇਅਰ ਕਰਦੇ ਆ ਵੀ ਇਹਦੇ ਨਾਲ ਆਰਾਮ ਆ ਸਕਦਾ, ਇਹਦੇ ਨਾਲ ਆਰਾਮ ਨਹੀਂ ਆ ਸਕਦਾ। ਅਤੇ ਬਹੁਤ ਜ਼ਰੂਰੀ ਆ ਤਾਂ ਕਿ ਦੂਸਰਿਆਂ ਨੂੰ ਵੀ ਹੌਸਲਾ ਹੋ ਜਾਵੇ ਤੁਸੀਂ ਇਕੱਲੇ ਨਹੀਂ ਗੇ, ਸਾਰੇ ਹੈਗੇ ਆ ਅਤੇ ਆਪਣੀਆਂ ਗੱਲਾਂ ਬਾਤਾਂ ਸਾਂਝੀਆਂ ਕਰ ਸਕਦੇ ਆ। ਮਨਜੀਤ ਕੌਰ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਪਹਿਲਾਂ ਤਾਂ ਬੋਡੀ ਤੇ ਖਾਜ ਬਹੁਤਿਆਂ ਨੇ ਦੱਸਿਆ ਅੱਜ ਕੱਲ੍ਹ ਐਲਰਜੀ ਦੇ ਨਾਲ ਬਹੁਤ ਪਰੇਸ਼ਾਨ ਹੋਏ ਸਾਰੇ, ਅੱਖਾਂ ਦੀ ਐਲਰਜੀ, ਬੋਡੀ ਤੇ, ਹੈ ਨਾ। ਇਹਦੇ ਲਈ ਤਾਂ ਜਿਹੜਾ ਦੱਸਿਆ ਤੁਸੀਂ ਤੇਲ, ਨਾਰੀਅਲ ਦੇ ਤੇਲ ਵਿੱਚ ਮਸ਼ਹੂਰ ਇਹ ਲਾਈ ਜਾਣ। ਬਾਕੀ ਭੈਣ ਜੀ ਜੇ ਡਟੋਲ ਉਹਨਾਂ ਦੇ ਕੋਲ ਹੋਵੇ 2-4 ਬੂੰਦਾਂ ਪਾ ਕੇ ਅੱਧਾ ਕੁ ਚਮਚਾ ਪਾਣੀ 'ਚ, ਹੈ ਨਾ, ਸਾਰੀ ਨਹਾ ਕੇ ਸਾਰੀ ਬੋਡੀ ਤੇ ਜਿੱਦਾਂ ਉਹ ਡਟੋਲ ਵਾਲਾ ਪਾਣੀ ਲਾਉਣ। ਅੱਛਾ। ਹਾਂਜੀ, ਉਹਦੇ ਨਾਲ ਖਾਜ ਹਟ ਜਾਂਦੀ ਆ। ਠੀਕ। ਹਾਂ, ਬਾਅਦ ਵਿੱਚ ਤੇਲ ਲਾ ਲੈਣ। ਜਿੱਦਾਂ ਪਹਿਲਾਂ ਨਹਾਉਣ ਲੱਗੇ ਵੀ ਪਾਣੀ ਦੇ ਵਿੱਚ ਆਪਾਂ ਡਟੋਲ ਦੇ 2-4 ਬੂੰਦਾਂ ਪਾ ਕੇ ਤਾਂ ਨਹਾ ਵੀ ਸਕਦੇ ਹਾਂ। ਤੇ ਬਹੁਤੇ ਗਰਮ ਪਾਣੀ ਦੇ ਨਾਲ ਨਹੀਂ ਨਹਾਉਣਾ ਜਿਹਨਾਂ ਦੀ ਬੋਡੀ ਤੇ ਖਾਜ ਹੁੰਦੀ ਆ। ਠੀਕ ਆ। ਅੱਖਾਂ ਦੇ ਵਿੱਚ ਆਪਾਂ ਫਟਕੜੀ ਦੇ ਅੱਖਾਂ ਦੇ ਉੱਤੇ ਪੈਸੇ ਬਣਾ ਕੇ ਰੱਖ ਸਕਦੇ ਹਾਂ ਜਿਹਨਾਂ ਦੇ ਅੱਖਾਂ 'ਚ ਖਾਜ ਹੁੰਦੀ ਆ। ਲਸਣ ਦੀ ਕਲੀ ਚਿੱਥ ਕੇ ਅੱਖਾਂ ਦੇ ਨਾਲ ਨਾਲ ਉਹ ਵੀ ਘਸਾ ਸਕਦੇ ਹਾਂ। ਇਹਦੇ ਨਾਲ ਫਰਕ ਪੈ ਜਾਂਦਾ ਆ। ਸਾਨੂੰ ਵੀ ਹੋ ਕੇ ਹਟੀ ਆ ਪ੍ਰੋਬਲਮ ਇਹ, ਤਾਂ ਆਪਾਂ ਤਾਂ ਇਹੀ ਇਲਾਜ ਕਰ ਲਏ ਆ। ਠੀਕ ਆ। ਤਾਂ ਠੀਕ ਹੋ ਗਏ ਆ। ਜਿਹੜਾ ਦੱਸਿਆ ਸੀ ਇੱਕ ਬੀਬੀ ਨੇ ਵੀ 2 ਮੁੰਡਿਆਂ ਦੇ ਸੱਟਾਂ ਲੱਗੀਆਂ, ਐਕਸੀਡੈਂਟ ਹੋ ਕੇ, ਅੰਦਰਲੀਆਂ ਸੱਟਾਂ ਅੰਦਰੂਨੀ ਉਹਨਾਂ ਦੀਆਂ, ਉਹਨਾਂ ਲਈ ਅੱਜ ਕੱਲ੍ਹ ਉੱਥੇ ਨਵੀਂ ਆਪਣੀ ਹਲਦੀ ਪੱਟੀਓ ਮਿਲ ਜਾਂਦੀ ਤਾਜ਼ੀ। ਕਿਲੋ 1 ਲੈਣੀ ਆ ਹਲਦੀ, ਉਹਨੂੰ ਧੋ ਸਵਾਰ ਕੇ ਕੱਦੂਕਸ ਕਰ ਲੈਣਾ, ਤਾਂ ਉਹਨੂੰ ਘੀ 'ਚ ਭੁੰਨ ਲੈਣਾ। 1 ਕਿਲੋ ਲੈਣੀ ਆ ਹਲਦੀ ਤੇ ਘੀ ਪਾ ਲਓ ਤੁਸੀਂ, 2 ਕਿਲੋ ਪਾ ਲਓ ਚਾਹੇ ਕਿਲੋ ਪਾ ਲਓ, ਉਸ ਹਿਸਾਬ ਨਾਲ ਤੁਸੀਂ ਆਟਾ ਪਾ ਲਓ। ਠੀਕ ਆ। ਹਾਂਜੀ, ਉਹ ਪੰਜੀਰੀ ਬਣਾ ਕੇ ਤਾਂ ਖਾਣ। ਉਹ ਜੋ ਵੀ ਅੰਦਰਲੀ ਕੋਈ ਸੱਟ ਆ ਉਹਦੇ ਨਾਲ ਬਿਲਕੁਲ ਭੈਣ ਜੀ ਠੀਕ ਹੋ ਜਾਂਦੀ ਆ। ਤੇ ਇਹਦੇ ਨਾਲ ਜੇ ਕੋਈ ਜ਼ਖਮ ਆ, ਸੱਟ ਆ, ਤੁਹਾਡਾ ਉਹ ਐਨ ਸਹੀ ਹੋ ਜਾਂਦਾ। ਨਾੜਾਂ ਚੜ੍ਹਦੀਆਂ ਆ, ਕੋਈ ਗਲੇ ਦੀ ਪ੍ਰੋਬਲਮ ਹੈਗੀ ਆ, ਜ਼ੁਕਾਮ ਆ, ਇਹ ਜਿੱਦਾਂ ਇੱਕ ਵੈਦ ਨੇ ਲਿਖਾਈ ਸੀਗੀ, ਮੈਂ ਲਿਖੀ ਸੀਗੀ ਜਿੱਦਾਂ ਨਾ ਮੈਨੂੰ ਦੱਸੀ ਸੀ ਕਿਸੇ ਨੇ। ਠੀਕ ਹੈ ਜੀ। ਹਾਂਜੀ, ਨਵੀਂ ਉਹ ਪੱਟ ਕੇ ਹਲਦੀ ਅੱਜ ਕੱਲ੍ਹ ਤਾਂ ਉੱਥੇ ਹੈਗਾ ਹੀ ਆ ਸੀਜ਼ਨ, ਪੱਟੀਓ ਮਿਲ ਜਾਂਦੀ ਆ। ਉਹ ਖਾਣ ਬਣਾ ਕੇ ਪੰਜੀਰੀ ਤਾਂ ਉਹਨਾਂ ਨੂੰ ਬਹੁਤ ਫਰਕ ਪੈ ਜਾਊਗਾ। ਤਾਂ ਕਿਸੇ ਨੇ ਦੱਸਿਆ ਸੀਗਾ ਸਿਰ ਦੁਖਦਾ ਕਿਸੇ ਬੱਚੇ ਦਾ, ਪਤਾ ਨਹੀਂ ਕੁੜੀ ਦਾ ਹੈ ਨਾ ਵੱਡੇ ਦਾ, ਉਹ ਸੁੰਡ ਭੇ ਕੇ ਪੀ ਕੇ ਦੇਖਣ ਭੈਣ ਜੀ। ਇਹ ਬਹੁਤਿਆਂ ਨੇ ਤਜਰਬਾ ਕੀਤਾ, ਬਹੁਤਿਆਂ ਨੂੰ ਆਰਾਮ ਆਇਆ ਇਹਦੇ ਨਾਲ। ਸੁੰਡ ਦਾ 1 ਚਮਚਾ ਰਾਤ ਨੂੰ ਭੇ ਕੇ ਰੱਖ ਲੈਣ, ਉਹ ਸਵੇਰ ਨੂੰ ਨਤਾਰ ਕੇ ਪਾਣੀ ਪੀ ਲੈਣ। ਜੇ ਬੱਚੇ ਨਹੀਂ ਵੀ ਪੀਂਦੇ, ਵਿੱਚ ਮਿੱਠਾ ਪਾ ਕੇ ਵੀ ਪੀ ਸਕਦੇ ਆ। ਦੁੱਧ ਦੇ ਵਿੱਚ ਵੀ ਠੰਡੇ 'ਚ ਉਹ ਰਲਾ ਕੇ ਪਾਣੀ ਸੁੰਡ ਵਾਲਾ ਪੀ ਸਕਦੇ ਆ। ਠੀਕ ਹੈ। ਹਾਂਜੀ, ਉਸੇ ਸੁੰਡ 'ਚ ਹੋਰ ਪਾਣੀ ਪਾ ਕੇ ਰੱਖ ਦਿਓ, ਦੂਜੇ ਦਿਨ ਪੀ ਲਓ। ਉਸੇ ਸੁੰਡ 'ਚ ਪਾਣੀ ਹੋਰ ਪਾ ਕੇ ਰੱਖ ਦਿਓ, ਤੀਜੇ ਦਿਨ। 3 ਦਿਨ ਕਰਕੇ 2 ਦਿਨ ਛੱਡ ਕੇ ਫੇਰ ਪੀਵੋ। ਦੇਖੋ ਤੁਸੀਂ ਬਿਲਕੁਲ ਸਿਰ ਠੀਕ ਹੋ ਜਾਣਾ। ਇਹ ਇਲਾਜ ਮੈਂ ਆਪਣੇ ਵਰਤਿਓ ਆ। ਤੇ ਉਹ ਜਿਹੜਾ ਆਪਾਂ ਵਰਤਦੇ ਚੀਜ਼ ਜੇ ਨਾ ਆਰਾਮ ਆਉਂਦਾ ਫਿਰ ਮੈਂ ਉਹੀ ਦੱਸਦੀ ਹੁੰਦੀ ਭੈਣ ਜੀ। ਠੀਕ ਹੈ। ਹਾਂਜੀ, ਓਕੇ ਜੀ, ਥੈਂਕ ਯੂ ਤੁਹਾਡਾ ਟਾਈਮ ਦੇਣ ਦਾ ਜੀ। ਬਹੁਤ ਧੰਨਵਾਦ ਹੈ ਜੀ। ਫੀਡਬੈਕ ਪਲੀਜ਼ ਜ਼ਰੂਰ ਦੇਵੋ। ਫੀਡਬੈਕ ਦਓਗੇ ਤਾਂ ਫਿਰ ਦੂਜਿਆਂ ਨੂੰ ਪਤਾ ਲੱਗੂਗਾ। 408-272-5200 ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਸਿਹਤ ਸੰਭਾਲ 4 ਵਜੇ ਤੋਂ ਲੈ ਕੇ 5:30 ਵਜੇ ਤੱਕ ਇਹ ਹੁੰਦਾ ਆ, ਜਿਸ ਦੇ ਵਿੱਚ ਤੁਸੀਂ ਕਾਲਸ ਕਰਕੇ ਆਪਣੇ ਕੋਈ ਵੀ ਤੁਹਾਨੂੰ ਪ੍ਰੋਬਲਮ ਆ ਉਹਦੇ ਬਾਰੇ ਤੁਸੀਂ ਪੁੱਛਦੇ ਹੋ। ਜਿਸ ਨੂੰ ਇਲਾਜ ਪਤਾ ਹੁੰਦਾ ਆ ਉਹ ਇਲਾਜ ਦੱਸਦੇ ਆ। ਪਲੀਜ਼ ਫੀਡਬੈਕ ਜ਼ਰੂਰ ਦਿਆ ਕਰੋ। ਆਪਣੀ ਫੀਡਬੈਕ ਤੋਂ ਬਹੁਤ ਸਾਰੇ ਲੋਕ ਸੁਣ ਕੇ ਆਪਣਾ ਇਲਾਜ ਕਰਦੇ ਆ। ਡਾਕਟਰ ਸਾਡੇ ਕੋਲ ਕੋਈ ਨਹੀਂ ਹੁੰਦਾ, ਸਿਰਫ ਅਤੇ ਸਿਰਫ ਸਾਡੇ ਕੋਲ ਹੋਮ ਰੈਮਡੀ ਹੁੰਦੀ ਆ। ਉਸ ਦੇ ਵਿੱਚ ਤੁਸੀਂ ਕਾਲ ਕਰ ਸਕਦੇ ਆ। ਅਤੇ ਇਹ ਪ੍ਰੋਗਰਾਮ ਮੰਗਲਵਾਰ ਹੁੰਦਾ ਹੈ ਅਤੇ ਐਤਵਾਰ ਨੂੰ ਰਿਪੀਟ ਕੀਤਾ ਜਾਂਦਾ ਹੈ, ਜਿਸ ਦੇ ਵਿੱਚ ਸਾਡੇ ਨਾਲ ਜਗਵੀਰ ਸਿੰਘ ਵੀ ਹੁੰਦੇ ਆ। ਪੋਡਕਾਸਟ 'ਤੇ ਵੀ ਪਾ ਦਿੱਤਾ ਜਾਂਦਾ ਹੈ ਅਤੇ ਤੁਸੀਂ ਉੱਥੇ ਵੀ ਸੁਣ ਸਕਦੇ ਹੋ। ਯੂਟਿਊਬ ਨੂੰ ਸਬਸਕ੍ਰਾਈਬ ਕਰ ਲਓ। ਬਾਕੀ ਬਹੁਤ ਕੁਝ ਕੀਤਾ, ਇਸ ਨੂੰ ਵੀ ਕਰ ਲਓ। ਇਹ ਤੁਹਾਡੇ ਫਾਇਦੇ ਦੀ ਗੱਲ ਹੈ। 408-272-5200 ਸਟੂਡੀਓ ਦਾ ਫੋਨ ਨੰਬਰ ਆ। ਚੱਲਦੇ ਹਾਂ ਆਪਣੇ ਕਾਲ ਦਾ ਸਵਾਲ। ਕਿਰਨ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪਹਿਲਾਂ ਦੱਸਣ ਲੱਗੀ ਕੋਲੈਸਟਰੋਲ ਤੋਂ ਜਿਹੜਾ ਕਹਿੰਦੇ ਸੀਗੇ
ਉਹ ਐਪਲ ਸਾਈਡਰ ਵਿਨੀਗਰ ਵੀ ਪੀ ਸਕਦੇ ਇੱਕ ਢੱਕਣ ਹਨਾ ਤੇ ਗਰਮ ਪਾਣੀ ਦੇ ਵਿੱਚ ਉਹ ਵੀ ਪੀ ਸਕਦੇ ਆ। ਤੇ ਸ਼ਹਿਦ ਦੇ ਨਾਲ ਨਾ ਦਾਲਚੀਨੀ ਤੇ ਕਲੌਂਜੀ ਹੈ ਨਾ ਇਹ ਚੱਟ ਸਕਦੇ ਤੇ ਇਹਦੇ ਨਾਲ ਜ਼ਰੂਰ ਫਰਕ ਪੈਂਦਾ। ਇੱਕ ਫੈਟੀ ਲਿਵਰ ਤੋਂ ਪੈਂਦਾ ਆ ਲੌਕੀ ਦਾ ਜੂਸ ਕੱਢ ਕੇ ਪੀ ਸਕਦੇ ਆ। ਹੈਲੋ ਹਾਂਜੀ ਲੌਕੀ ਦਾ ਜੂਸ ਪੀ ਸਕਦੇ। ਜੇ ਨਹੀਂ ਉਹਨਾਂ ਨੂੰ ਜੂਸ ਪੀਣਾ ਤੇ ਉਹਦੇ ਪਰੌਂਠੇ ਵੀ ਬਣਾ ਕੇ ਖਾ ਸਕਦੇ ਆ ਤੇ ਮੂਲੀਆਂ ਦੇ ਪੱਤਿਆਂ ਦਾ ਜੂਸ ਕੱਢ ਕੇ ਪੀ ਸਕਦੇ ਆ। ਉਹਦੇ ਪਰੌਂਠੇ ਬਣਾ ਕੇ ਖਾ ਸਕਦੇ ਆ। ਤੇ ਪਿੱਤ ਪਾਪੜਾ ਚ ਰਾਇਤਾ ਅਫਰਾਤੀਨ ਪਨੀਰ ਡੋਡੀ ਆ ਇਹਦੇ ਥੋੜਾ ਜਿਹਾ ਚਮਚੇ ਦਾ ਪਾਊਡਰ ਬਣਾ ਕੇ ਗਰਮ ਪਾਣੀ ਵਿੱਚ ਪਾ ਕੇ ਉਹ ਪੀ ਸਕਦੇ। ਉਹਦੇ ਨਾਲ ਠੀਕ ਹੋ ਜਾਂਦਾ ਜੀ। ਸੱਟ ਲੱਗੀ ਤੇ ਜਿੰਨਾ ਹੋ ਸਕੇ ਤੇ ਹਲਦੀ ਵਾਲਾ ਦੁੱਧ ਪੀਣ। ਜੇ ਹਲਦੀ ਵਾਲਾ ਦੁੱਧ ਨਹੀਂ ਪੀਣਾ ਤੇ ਆਪਣੇ ਗਰਮ ਪਾਣੀ ਦੇ ਵਿੱਚ ਕੋਸੇ ਜਿਹੇ ਪਾਣੀ ਵਿੱਚ ਹਨਾ ਤੇ ਉਹਦੇ ਵਿੱਚ ਥੋੜਾ ਜਿਹਾ ਹਲਦੀ ਪਾ ਲੈਣ ਪਾਊਡਰ ਬਣਾ ਕੇ ਪਾ ਕੇ ਤਾਂ ਉਹ ਪੀ ਸਕਦੇ ਆ। ਤੇ ਰੈਸ਼ ਤੋਂ ਕਹਿੰਦੇ ਸੀ ਡੱਬ ਸਾਬਣ ਯੂਜ ਕਰ ਸਕਦੇ ਆ। ਜਿਹੜਾ ਸਿਰ ਦਰਦ ਹੁੰਦਾ ਹੈ ਜਾਂ ਚੱਕਰ ਆਉਂਦੇ ਆ ਉਹ ਸੁੰਡ ਨੂੰ ਘਿਓ ਦੇ ਵਿੱਚ ਝੱਸ ਲੈਣ ਤੇ ਉਹ ਥੋੜੀ ਜਿਹਾ ਇੱਕ ਚਮਚਾ ਖਾਂਦੇ ਰਹਿਣ ਤੇ ਉਹਨਾਂ ਵੀ ਠੀਕ ਹੋ ਜਾਂਦਾ। ਤੇ ਜਿਹੜੇ ਸੁੰਡ ਕਹਿੰਦੇ ਪਾਣੀ ਵਿੱਚ ਪਾ ਕੇ ਉਹ ਵੀ ਪੀ ਸਕਦੇ ਉਹਦੇ ਨਾਲ ਵੀ ਠੀਕ ਹੋ ਜਾਂਦਾ ਜੀ। ਤੇ ਜਿਨ੍ਹਾਂ ਦੇ ਕਹਿੰਦੇ ਸੀਗੇ ਹੱਥ ਪੈਰ ਸੌਂਦੇ ਆ ਉਹ ਆਪਣੀ ਗਾਜਰਾਂ ਦੀ ਖੀਰ ਬਣਾ ਕੇ ਖਾਣ ਤੇ ਉਹ ਜ਼ਰੂਰ ਉਹਦੇ ਨਾਲ ਫਰਕ ਪੈਂਦਾ। ਇੱਕ ਮੈਂ ਪੁੱਛਿਆ ਸੀਗਾ ਲੱਤ ਦਾ ਤੇ ਗੋਡੇ ਦੇ ਵਿੱਚ ਜਿੱਦਾਂ ਗੋਡਾ ਘੁੰਮ ਗਿਆ ਸੀ ਤੇ ਹੱਡੀ ਰੈਸ਼ ਹੋ ਗਈ ਸੀ ਤੇ ਉਹਦੇ ਵਿੱਚ ਜੇ ਕਿਸੇ ਨੂੰ ਪਤਾ ਲੱਗਿਆ ਤਾਂ ਜ਼ਰੂਰ ਮੈਨੂੰ ਦੱਸਿਓ। ਓਕੇ ਜੀ। ਇੱਕ ਮੈਂ ਹੋਰ ਪੁੱਛਣਾ ਸੀਗਾ ਜੇ ਕਿਸੇ ਨੂੰ ਜਿੱਦਾਂ ਟਾਈਫਾਈਡ ਬੁਖਾਰ ਹੈਗਾ ਆ ਤੇ ਜੇ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਦੱਸਿਓ ਜੀ। ਥੈਂਕ ਯੂ ਜੀ। ਥੈਂਕ ਯੂ ਧਰਮ ਸਿੰਘ ਜੀ। ਹੈਲੋ ਭੈਣ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਭੈਣ ਜੀ ਪੁੱਛ ਜੀ ਮੈਂ ਇੰਡੀਆ ਮੇਰੇ ਬੇਟੇ ਦਾ ਹੈ ਦਰਦ ਖਾਂਸੀ ਹਟਦੀ ਉਹ ਘਿਓ ਹੁੰਦਾ ਨਾ ਆਪਣਾ ਖੰਡ ਦੇ ਘਿਓ ਭੁੰਨ ਕੇ ਰੋਟੀ ਬਾਅਦ ਖਾਧਾ ਜਾਵੇ ਤੇ ਉਹ ਜਾਂ ਗੁੜ ਭੁੰਨ ਕੇ ਖਾਧਾ ਜਾਵੇ ਤੇ ਉਹ ਐ ਸਹੀ ਹੋ ਜਾਂਦਾ ਖੰਘ ਹਟ ਜਾਂਦੀ ਆ। ਠੀਕ ਹੈ ਜੀ। ਹਾਂਜੀ ਮੈਂ ਆਪ ਤਜਰਬਾ ਕੀਤਾ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਬਹੁਤ ਵਧੀਆ ਚੀਜ਼ ਹੈ ਜੀ ਇਹ। ਕੁਲਵਿੰਦਰ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਮੈਂ ਇਹ ਪੁੱਛਣਾ ਸੀ ਜਿਹੜੀ ਉਹਨਾਂ ਨੇ ਦੱਸਿਆ ਵੀ ਹੋਮੋਪੈਥਿਕ ਦੀ ਦਵਾਈ ਵੀ ਇਹ ਕਿਹੜੇ ਸਟੋਰ ਤੋਂ ਫਿਰ ਜਿੱਦਾਂ ਵਾਲਗ੍ਰੀਨ ਜਿਹੜੇ ਉਹਨਾਂ ਤੋਂ ਮਿਲ ਜਾਂਦੀ ਹੋਮੋਪੈਥਿਕ ਦੀ ਫਿਰ ਕਿੱਥੋਂ ਜੀ? ਉਹ ਨਹੀਂ ਹੋਲ ਫੂਡ ਵਗੈਰਾ ਜਿਨ੍ਹਾਂ ਦੇ ਵਿੱਚ ਇੱਦਾਂ ਬਹੁਤਾ ਹੀ ਹੈਲਦੀ ਚੀਜ਼ਾਂ ਹੁੰਦੀਆਂ ਉੱਥੇ ਰੱਖੀਆਂ ਹੋਈਆਂ ਗੋਰਿਆਂ ਦੇ ਆਰਗੈਨਿਕ ਸਟੋਰ ਤੋਂ ਮਿਲੂਗੀਆਂ। ਹਾਂਜੀ ਬਹੁਤਾ ਆਰਗੈਨਿਕ ਤੋਂ। ਹਾਂਜੀ ਓਕੇ ਥੈਂਕ ਯੂ ਜੀ। ਥੈਂਕ ਯੂ। ਬਲਵਿੰਦਰ ਕੌਰ ਜੀ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਉਹ ਪਿਛਲੀ ਵਾਰ ਪੁੱਛਿਆ ਸੀ ਕਿਸੇ ਨੇ ਜਿਹੜਾ ਮਾਲ ਕੰਗਣੀ ਦਾ ਤੇਲ ਉਹ ਕਾਹਦੇ ਲਈ ਵਰਤਿਆ ਜਾਂਦਾ? ਉਹ ਜਿਨ੍ਹਾਂ ਨੂੰ ਡਿਪਰੈਸ਼ਨ ਆ ਜਾਂ ਜਿਨ੍ਹਾਂ ਨੂੰ ਬ੍ਰੇਨ ਦੀ ਕੋਈ ਪ੍ਰੋਬਲਮ ਆ ਕੋਈ ਵੀ ਪਾਰਕਿੰਸਨ ਹੈ ਉਹਦੇ ਲਈ ਵੀ ਤੇ ਜੋੜਾਂ ਦੇ ਦਰਦ ਲਈ ਵੀ ਤੇ ਬ੍ਰੇਨ ਲਈ ਜ਼ਿਆਦਾ ਵਰਤਿਆ ਜਾਂਦਾ ਉਹ। ਤੇ ਉਹ ਨੱਕ ਦੇ ਵਿੱਚ ਪਾਉਣੀਆਂ 2 ਬੂੰਦਾਂ ਜੀ ਇਹ ਗਰਮ ਹੁੰਦਾ ਵਾ ਤੇ ਜੀਭ ਤੇ ਇੱਕ ਅੱਧੀ ਬੂੰਦ ਤੁਸੀਂ ਪਾ ਕੇ ਲੈ ਸਕਦੇ ਆ। ਤੇ ਬਾਕੀ ਜਿਨ੍ਹਾਂ ਦੇ ਆਹ ਰੈਸ਼ ਹੁੰਦੇ ਆ ਉਹ ਸਰੋਂ ਦਾ ਤੇਲ ਗਰਮ ਕਰਕੇ ਨਾ ਉਹਦੇ ਵਿੱਚ ਥੋੜੀ ਜਿਹੀ ਡਿਟੋਲ ਮਿਕਸ ਕਰਕੇ ਜਾਂ ਤਾਂ ਉਹਨੂੰ ਰੱਖ ਲਓ ਉੱਦਾਂ ਹੀ ਜੇ ਥੋੜਾ ਜ਼ਿਆਦਾ ਬਣਾ ਕੇ ਰੱਖ ਲਓ ਉਹ ਪਾ ਕੇ ਮਿਕਸ ਕਰਕੇ ਉਹ ਮਲ ਲਿਆ ਕਰਨ ਤੇ ਦਹੀਂ ਨਾਲ ਤੇ ਹਲਦੀ ਬਾਅਦ 'ਚ ਉਹਦੇ ਨਾਲ ਨਹਾ ਲਿਆ ਕਰਨ। ਤੇ ਬਾਕੀ ਇੱਕ ਹੈਗੀ ਹੈ ਮੈਂ ਲਿਆਂਦੀ ਆ ਖੁਦ ਤੇ ਉਹ ਹੈਗੀ ਆ ਸਾਫੀ ਵੀ ਪੀ ਸਕਦੇ ਹਾਂ ਤੇ ਇੱਕ ਹੈਗੀ ਆ ਹੈਲੋ ਹਾਂਜੀ ਮੈਂ ਸੋਚਿਆ ਸ਼ਾਇਦ ਕੱਟਿਆ ਗਿਆ ਰਕਤਾ ਸ਼ੋਧਕ ਸੀਰਪ ਤੇ ਹਾਂਜੀ RAKTE ਰਕਤਾ ਸ਼ੋਧਕ SOHDAK ਰਕਤਾ ਸ਼ੋਧਕ। ਹਾਂਜੀ ਉਹਨੂੰ ਪੰਜਾਬੀ ਚ ਐਂ ਸਮਝੋ ਰਕਤ ਸ਼ੋਧਕ ਬੋਲਦੇ ਆ ਉਹਦਾ। ਹਾਂਜੀ ਪੰਜਾਬੀ ਚ ਉਹਨੂੰ ਰਕਤ ਮੀਨ ਖੂਨ ਤੇ ਸ਼ੋਧਕ ਮੀਨ ਖੂਨ ਦੀ ਸਫਾਈ ਲਈ। ਤੇ ਉਹ ਅੱਗੇ ਤਾਂ ਉਹਦੀਆਂ ਗੋਲੀਆਂ ਮਿਲ ਜਾਂਦੀਆਂ ਸੀ ਹੁਣ ਗੋਲੀਆਂ ਨਹੀਂ ਮਿਲਦੀਆਂ ਤੇ ਹੁਣ ਉਹ ਸੀਰਪ ਵੀ ਮਿਲਦਾ ਵਾ ਤੇ ਉਹ ਲੈ ਸਕਦੇ ਆ। ਤੇ ਬਾਕੀ ਜਿਨ੍ਹਾਂ ਦੇ ਆਹ ਹੋਰ ਸਕਿਨ ਦੀ ਵੀ ਪ੍ਰੋਬਲਮ ਆ ਜਾਂ ਜਿਨ੍ਹਾਂ ਦੇ ਜੋੜਾਂ ਦੇ ਦਰਦ ਦੀ ਪ੍ਰੋਬਲਮ ਆ ਉਹ ਅਲਸੀ ਭਿਉਂ ਕੇ ਉਹਦੇ ਸਪਰਾਊਟ ਬਣਾ ਕੇ ਉਹ ਖਾਣ। ਉਹ ਫੁਲਵੈਰੀ ਲਈ ਵੀ ਠੀਕ ਆ ਸਕਿਨ ਲਈ ਵੀ ਠੀਕ ਆ। 1-2 ਚਮਚੇ ਚਾਹੇ ਜਿਵੇਂ ਸਮੂਥੀ 'ਚ ਜਾਂ ਸੈਲਡ 'ਚ ਉਹ ਪਾ ਕੇ ਲੈ ਸਕਦੇ ਆ। ਤੇ ਬਾਕੀ ਜਿਨ੍ਹਾਂ ਦੇ ਸੱਟਾਂ ਲੱਗੀਆਂ ਸੀਗੀਆਂ ਤੇ ਉਹ ਹਾਲੋਂ ਦੀ ਖੀਰ ਬਣਾ ਕੇ ਹਾਲੋਂ ਭਿਉਂ ਕੇ ਉਹਨੂੰ ਦੁੱਧ 'ਚ ਰਿੰਨ ਕੇ ਉਹਦੀ ਖੀਰ ਬਣਾ ਕੇ ਦਿਓ।
ਓਕੇ ਜੀ, ਥੈਂਕ ਯੂ। ਨੈਕਸਟ ਟਾਈਮ ਸਹੀ। ਥੈਂਕ ਯੂ ਬਲਵਿੰਦਰ ਜੀ। ਹਾਂਜੀ ਜੀ, ਵੈਲਕਮ। ਬਾਕੀ ਜਿਹੜਾ ਉਹ ਦੱਸਿਆ ਸੀ ਨਾ ਸਰ, ਮੈਨੂੰ ਯਾਦ ਆ ਗਿਆ, ਨਿੰਬੂਆਂ ਦੇ ਵਿੱਚ ਉਹ ਬਦਾਮ, ਉਹ ਪਹਿਲਾਂ ਦੱਸਿਆ ਸੀ ਪੰਜਾਬੀ ਰੇਡੀਓ ਤੇ, ਉਹ ਸ਼ੂਗਰ ਲਈ ਆ। ਤੇ ਜਵੈਣ ਵੀ ਦੱਸੀ ਸੀ, ਜਿਨ੍ਹਾਂ ਨੂੰ ਦਾ ਦਿਲ ਖਰਾਬ ਹੁੰਦਾ ਜਾਂ ਉਹ, ਜਾਂ ਜਿਨ੍ਹਾਂ ਨੂੰ ਡਕਾਰ ਆਉਂਦੇ ਆ, ਉਹ ਨਿੰਬੂ ਦੇ ਵਿੱਚ ਜਵੈਣ ਦੱਸੀ ਸੀ। ਥੈਂਕ ਯੂ ਜੀ, ਥੈਂਕ ਯੂ। ਬਸ ਇਹ ਸ਼ੂਗਰ ਤੋਂ ਇਹਨਾਂ ਨੇ ਦੱਸਿਆ, ਕਈਆਂ ਨੇ ਬਹੁਤ ਕੁਝ ਦੱਸਿਆ। ਅਗਲੇ ਕਾਲਰ ਨੇ ਜਸਨੀਤ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਤੇ ਮੈਂ ਪੁੱਛਣਾ ਸੀ, ਹਾਂਜੀ, ਇੱਕ ਤੁਹਾਡਾ ਕੁਐਸਚਨ ਸੀਗਾ ਵੀ ਸਾਡੀ ਫੈਮਿਲੀ 'ਚ ਹੈਗੇ ਆ ਮੇਰੇ ਬ੍ਰਦਰ, ਤੇ ਉਹਨਾਂ ਦੀ ਅੱਖਾਂ 'ਚ ਬਲੱਡ ਕਾਫੀ ਆਉਂਦਾ ਤੇ ਉਹਨਾਂ ਦੀ ਨਜ਼ਰ ਕਾਫੀ ਘਟੀ ਜਾਂਦੀ, ਪਰ ਉਹਨੇ ਕਾਈਜ਼ਰ ਤੋਂ ਕਾਫੀ ਇਲਾਜ ਕਰਾਇਆ, ਉਹਨਾਂ ਦੇ ਬਸ ਤੋਂ ਬਾਹਰ ਆ। ਬਲੱਡ ਉਹਨਾਂ ਦਾ ਪਿੱਛੋਂ ਆਉਂਦਾ, ਬੈਕ ਤੋਂ? ਹਾਂਜੀ, ਠੀਕ ਹੈ, ਚਲੋ ਪੁੱਛਦੇ ਹਾਂ। ਓਕੇ, ਠੀਕ ਹੈ, ਥੈਂਕ ਯੂ ਜੀ। ਸਮਰੀਨ। ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਸੀ, ਮੇਰਾ ਕੈਲਸ਼ੀਅਮ ਬਹੁਤ ਵਧਿਆ ਆ, ਡਾਕਟਰ ਕਹਿੰਦੇ ਠੀਕ ਨਹੀਂ ਹੈ, ਸਾਰੇ ਵਿਟਾਮਿਨ ਬੰਦ ਕਰ ਦੇ। ਮੈਂ ਤਾਂ ਹਜੇ ਸ਼ੁਰੂ ਵੀ ਨਹੀਂ ਕੀਤੇ ਸੀ, ਨਾ ਮੈਂ ਦੁੱਧ ਪੀਂਦੀ, ਨਾ ਮੈਂ ਦਹੀਂ ਖਾਂਦੀ, ਨਾ ਮੈਂ ਹਜੇ ਸ਼ੁਰੂ ਕੀਤੇ। ਮੈਂ ਲਿਆਂਦੇ ਸੀਗੇ, ਮੈਨੂੰ ਕਹਿੰਦੀ ਮੇਰਾ ਮਲਟੀ ਵਿਟਾਮਿਨ ਵੀ ਬੰਦ ਕਰ ਦੇ, ਕੈਲਸ਼ੀਅਮ ਤੋਂ ਸਾਰੇ ਕਰਦੇ ਸੀ, ਵਿਟਾਮਿਨ ਡੀ ਵੀ ਸਭ। ਠੀਕ ਹੈ। ਮੈਂ ਪੁੱਛਣਾ ਸੀਗਾ ਕਿ ਇੱਕ ਦੂਸਰਾ ਪੁੱਛਣਾ ਸੀਗਾ ਕਿ ਮੇਰੀ ਵੀ ਨਾ ਡਾਕਟਰ ਦੀ ਨਿਗਾਹ ਬਹੁਤ ਘੱਟ ਗਈ ਹੈ, ਤੇ ਉਹਦਾ ਵੀ ਦੱਸੋ। ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ। ਅਗਲੇ ਕਾਲਰ ਨੇ ਬਲਜੀਤ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਮੇਰੇ ਬੇਟੇ ਦੇ ਦੰਦਾਂ ਤੋਂ ਖੂਨ ਭੈਣ ਜੀ ਬਹੁਤ ਜਾਂਦਾ ਆ, ਅੱਗੇ ਵੀ ਠੀਕ ਕਰਾਇਆ ਤੇ ਡਾਕਟਰ ਤੋਂ ਠੀਕ ਹੋ ਕੇ ਫਿਰ 2-3 ਸਾਲ ਹੋਏ, ਬਹੁਤ ਦੁਬਾਰਾ ਫਿਰ ਆਉਣ ਲੱਗ ਪਿਆ, ਬਹੁਤ ਨਿਕਲਦਾ ਦੰਦਾਂ 'ਚ ਖੂਨ। ਠੀਕ ਹੈ, ਹਾਂ, ਥੈਂਕ ਯੂ ਜੀ। ਥੈਂਕ ਯੂ ਜੀ। ਐਂਕਲ ਸੇਠੀ ਜੀ। ਹਾਂਜੀ, ਉਹ ਪੁੱਛ ਰਹੇ ਸੀ ਭੈਣ ਜੀ ਵੀ ਕਿੱਥੋਂ ਲੈਣੀਆਂ ਦਵਾਈਆਂ। ਉਹ ਆਨਲਾਈਨ ਆਰਡਰ ਕਰ ਦੇਣ, ਹਰ ਦਵਾਈ ਮਿਲਦੀ ਹੈ ਜੀ। ਠੀਕ ਹੈ। ਹਾਂ, ਮੈਂ ਵੀ ਉੱਥੋਂ ਹੀ ਆਨਲਾਈਨ ਮੰਗਵਾਉਣਾ ਤੇ ਮਿਲ ਜਾਂਦੀਆਂ। ਤੇ ਸੈਕੰਡ ਆ, ਨਿਗਾਹ ਦੀ ਬਹੁਤ ਵਧੀਆ ਫਾਰਮੂਲਾ ਜੀ, ਅਜਮਾਇਆ ਖੁਦ ਮੇਰਾ। ਆਪਣਾ ਗਾਉ ਦਾ ਦੇਸੀ ਘਿਓ ਲੈ ਕੇ, ਤੇ ਜੇ ਆਪਾਂ ਮਤਲਬ 100 ਗ੍ਰਾਮ ਲੈਂਦੇ ਹਾਂ ਤੇ ਉਹਦੇ 'ਚ 50 ਗ੍ਰਾਮ ਕੋਕੋਨਟ ਆਇਲ ਮਿਕਸ ਕਰਕੇ ਤੇ ਚੰਗੀ ਤਰ੍ਹਾਂ ਇਹਨਾਂ ਨੂੰ ਹਿਲਾ ਦੇਣਾ, ਤੇ ਇਹਨਾਂ ਨੂੰ ਨਾਭੀ ਤੇ ਲਾਉਣ, ਤੇ ਪਲੱਸ ਅੱਖਾਂ ਦੀ ਪੁਤਲੀਆਂ ਬੰਦ ਕਰਕੇ ਉੱਥੋਂ ਆਸੇ ਪਾਸੇ ਮਸਾਜ ਕਰਨ, ਤਾਂ ਡੈਫੀਨੇਟ ਜਿਹੜੀ ਹੈ ਉਹ ਨਿਗਾਹ ਦਾ ਫਰਕ ਪੈਂਦਾ ਬਹੁਤ ਜ਼ਿਆਦਾ। ਠੀਕ ਹੈ, ਥੈਂਕ ਯੂ ਜੀ। ਹਰਵਿੰਦਰ। ਹੈਲੋ। ਹਾਂਜੀ, ਕੀ ਦੱਸਣਾ? ਹਾਂਜੀ, ਮੈਂ ਪੁੱਛਣਾ ਸੀ, ਮੇਰੇ ਕੈਲਸ਼ੀਅਮ ਬਹੁਤ ਘੱਟ ਹੈ, ਮੈਨੂੰ ਡਾਕਟਰ ਕਹਿੰਦਾ 4 ਗੋਲੀਆਂ ਖਾਓ, ਮੈਂ 2 ਖਾਂਦੀ ਹਾਂ, ਪਰ ਮੇਰੇ ਤੋਂ ਖਾ ਨਹੀਂ ਹੁੰਦੀਆਂ। ਕੋਈ ਦੱਸੋ ਫਾਰਮੂਲਾ ਜਿਹਾ ਹੋ ਕੇ ਦੱਸ ਸਕਦੇ ਆ? ਘੋਲ ਕੇ ਪੀ ਜਾਓ। ਮੈਂ ਬਹੁਤ ਮੋਟੀ ਗੋਲੀ ਹੈ, ਮੈਨੂੰ ਸਿਆਣਾ, ਮੈਂ ਬਹੁਤ ਕੋਸ਼ਿਸ਼ ਕਰਦੀ, ਹਰੇਕ ਚੀਜ਼, ਫੁੱਲ ਮਖਾਣੇ, ਸਾਰੀਆਂ ਚੀਜ਼ਾਂ, ਦੇਸੀ ਚੀਜ਼ਾਂ ਵਰਤਦੀ ਹਾਂ, ਪਰ ਫਿਰ ਵੀ ਕੈਲਸ਼ੀਅਮ ਘੱਟ ਆਉਂਦੀ ਹੈ। ਦੱਸੋ ਜੇ ਕੁਛ। ਠੀਕ ਹੈ ਜੀ, ਥੈਂਕ ਯੂ ਜੀ। ਬਸ ਕੁਦਰਤੀ ਚੀਜ਼ਾਂ ਤੋਂ ਜ਼ਰੂਰ ਲੈਣ ਦੀ ਕੋਸ਼ਿਸ਼ ਕਰੋ। ਜਸਮੀਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਉਹ ਕਹਿੰਦੇ ਨਾ ਖੂਨ ਬਹੁਤ ਆਉਂਦਾ ਦੰਦਾਂ ਦੇ ਵਿੱਚੋਂ। ਹਾਂਜੀ, ਤੇ ਉਹ ਕੀ ਕਰਨ, ਪੱਕਾ ਕੇਲਾ ਲੈ ਕੇ ਨਾ, ਬਹੁਤ ਪੱਕਾ ਕੇਲਾ ਹੋਵੇ, ਉਹਦੇ ਨਾਲ ਬਰਸ਼ ਕਰਨ। ਤਾਂ ਇੱਕ ਜੇ ਉਹ ਹੁਣ ਮਿਲ ਤੇ ਉਵੇਂ ਜਾਂਦੇ ਆ, ਜਿਹੜੇ ਆਪਣੇ ਅਨਾਰ ਆ, ਉਹਨਾਂ ਦੇ ਜਿਹੜੇ ਛਿਲਕੇ ਹੁੰਦੇ ਨਾ, ਉਹਨੂੰ ਭਿਉਂ ਕੇ ਤੇ ਉਹਦੀਆਂ ਚੂੜੀਆਂ ਕਰਿਆ ਕਰਨ। ਠੀਕ ਹੈ ਜੀ। ਹਾਂਜੀ, ਤੇ ਜਾਂ ਫਿਰ ਹਲਦੀ ਤੇ ਉਹ ਲਾਉਣ, ਤੇਲ ਤੇ ਲੂਣ ਪਾ ਕੇ, ਪਰ ਉਹ ਕੇਲੇ ਦੇ ਨਾਲ ਠੀਕ ਹੋ ਜਾਣਾ ਉਹਨਾਂ ਦਾ, ਤੇ ਛਿਲਕਿਆਂ ਨਾਲ ਵੀ। ਠੀਕ ਹੈ ਜੀ। ਹਾਂਜੀ, ਓਕੇ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਇੱਕ ਟਾਈਫਾਈਡ ਬੁਖਾਰ ਮੇਰੇ ਖਿਆਲ ਲਾਸਟ ਵੀਕ ਵੀ ਪੁੱਛਿਆ ਸੀ, ਹੁਣ ਵੀ ਆ, ਉਹਦੇ ਵਿੱਚ ਦੱਸਿਆ ਸੀ ਇਹ ਦਾਲਚੀਨੀ ਪਾਊਡਰ ਦੇ ਵਿੱਚ ਸ਼ਹਿਦ ਮਿਲਾ ਕੇ ਲੈਣ ਲਈ ਕਿਹਾ ਸੀਗਾ। ਉਹ ਤੁਸੀਂ ਜ਼ਰੂਰ ਕੋਸ਼ਿਸ਼ ਕਰ ਸਕਦੇ ਆ। ਬਾਕੀ ਆਪਣਾ ਸਰੀਰ ਦੇਖ ਕੇ ਚੀਜ਼ਾਂ ਖਾਇਆ ਕਰੋ, ਜੇ ਕੋਈ ਚੀਜ਼ ਨਹੀਂ ਪਚਦੀ ਤਾਂ ਨਾ ਲਿਆ ਕਰੋ। ਅੱਖਾਂ ਦੀ ਨਿਗਾਹ ਦਾ ਬਹੁਤ ਪੁੱਛਿਆ ਆ, ਬਦਾਮ ਤੇ ਕਾਲੀ ਮਿਰਚ ਆ ਨਿੰਬੂ ਦੇ ਵਿੱਚ ਭਿਉਂ ਕੇ ਨਾ ਸਵੇਰ ਨੂੰ ਲੈਣ ਨੂੰ ਕਹੀ ਗਈ ਆ, ਇਹ ਲੈ ਸਕਦੇ। ਬਾਕੀ ਕੰਨਾਂ ਦੇ ਪਿੱਛੇ ਉਹ ਜਿਹੜੀਆਂ ਮੋਟੀਆਂ ਹੱਡੀਆਂ ਹੁੰਦੀਆਂ ਉਹਨਾਂ ਨੂੰ ਵੀ ਦਬਾਉਣ ਲਈ ਕਿਹਾ ਜਾਂਦਾ ਕਿ ਤੁਸੀਂ ਉਹਨਾਂ ਨੂੰ ਦਬਾਓ, ਜਾਂ ਸਾਰਾ ਕੰਨ ਹੈ ਜਿਹੜਾ ਉਹ ਵੀ ਮਲ ਸਕਦੇ ਆ। ਅਤੇ ਸਰੋਂ ਦੇ ਤੇਲ ਦੇ ਵਿੱਚ ਦਾਲਚੀਨੀ ਕੱਢ ਕੇ ਪਾਉਣ ਲਈ ਇਹ ਤੁਸੀਂ ਦੇਖ ਲਿਓ ਕਿ ਪਾ ਸਕਦੇ ਆ ਜਾਂ ਤੁਸੀਂ ਨਹੀਂ ਪਾ ਸਕਦੇ। ਬਾਕੀ ਸ਼ੂਗਰ ਦਾ ਦੱਸਿਆ ਗਿਆ ਸੀਗਾ, ਕੌਲੀ ਲੈਣੀ ਆ ਜੀ, ਜਿਹੜੇ ਸਾਨੂੰ ਫੀਡਬੈਕ ਆਏ ਆ, ਕੌਲੀ ਲੈਣੀ ਆ ਜਿਸ ਦੇ ਉੱਤੇ ਤੁਸੀਂ ਬੈਠ ਸਕੋ। ਚੌੜੇ ਥੱਲੇ ਵਾਲੀਆਂ ਵੀ ਹੁੰਦੀਆਂ, ਮੂੰਦੀਆਂ ਮਾਰਨੀਆਂ ਆ, ਆਪਣੇ ਟੇਬਲ 'ਤੇ ਮਾਰ ਲਓ, ਜਾਂ ਕਈ ਵਾਰ ਥੜੀ ਹੁੰਦੀ ਆ ਬੈਠਣ ਨੂੰ, ਮੋਹਰੇ ਅਗਲੇ ਪਾਸੇ ਜਾਂ ਪਿਛਲੇ ਪਾਸੇ ਘਰ ਦੇ, ਉੱਥੇ ਮਾਰ ਸਕਦੇ ਹਾਂ। ਉਹ ਸਖਤ ਚੀਜ਼ ਚਾਹੀਦੀ ਤਾਂ ਕਿ ਤੁਸੀਂ ਉਸ ਤੋਂ ਡਿੱਗ ਨਾ ਸਕੋ, ਤਾਂ ਕਿ ਤੁਹਾਡਾ ਘਰ ਦਾ ਸਮਾਨ ਖਰਾਬ ਨਾ ਹੋਵੇ। ਜੁਗਾੜ ਲਾ ਸਕਦੇ ਹਾਂ, ਕਿਵੇਂ ਕਰਨਾ ਆ,
ਜੇ ਤੁਹਾਡੇ ਘਰੇ ਟੇਬਲ ਹੈਗਾ ਉਹਦੇ 'ਤੇ ਕੋਈ ਕੱਪੜਾ ਵਿਛਾ ਕੇ ਉਸ 'ਤੇ ਰੱਖ ਕੇ ਤੁਸੀਂ ਬੈਠ ਸਕਦੇ ਆ। ਅਤੇ ਪਰ ਉਹ ਸ਼ੀਸ਼ੇ ਦੇ 'ਤੇ ਨਾ ਬੈਠਿਓ ਕਿ ਟੁੱਟ ਵੀ ਸਕਦਾ ਆ ਉਹ। ਪਰ ਉਸ ਕੌਲੀ ਨੂੰ ਮੂੰਹ 'ਤੇ ਮਾਰਨਾ ਆ, ਸਿੱਧੀ 'ਤੇ ਨਹੀਂ ਬੈਠਣਾ। ਜਾਂ ਤੁਹਾਡੇ ਕੋਲ ਕੋਈ ਹੋਰ ਚੌੜੀ ਜਿਹੀ ਸਖਤ ਚੀਜ਼ ਹੈਗੀ ਆ, ਉਹ 'ਤੇ ਸਾਰਾ ਮਕਸਦ ਇਹ ਆ ਕਿ ਤੁਹਾਡੀ ਜਿਹੜੀ ਪਿਛਲੀ ਰੀੜ੍ਹ ਦੀ ਹੱਡੀ ਦਾ ਬਾਟਮ ਹੈਗਾ ਆ, ਉਹ ਲੋਵਰ ਬੈਕ, ਉਹ ਉੱਤੇ ਸਿੱਧੀ ਰੱਖਣੀ ਆ। ਲੋਕਾਂ ਦੀ ਜਿਹਨਾਂ ਦੀ ਹੱਡੀ ਆ ਨਾ ਸ਼ੂਗਰ, ਉਹਨਾਂ ਦੀ ਆਪਾਂ ਗੱਲ ਕਰਦੇ ਹਾਂ, ਉਹਨਾਂ ਨੇ ਫੀਡਬੈਕ ਦਿੱਤੀ ਆ। ਅਤੇ ਪਿਛਲੇ ਹਫ਼ਤੇ, ਕਿਉਂਕਿ ਮੇਰੇ ਦਿਮਾਗ 'ਚੋਂ ਨਿਕਲ ਗਿਆ ਸੀਗਾ, ਪਰ ਹਾਂ ਦੱਸਿਆ ਸੀਗਾ ਪਿਛਲੇ ਸਾਲ ਕਿ ਜਿਹੜੇ ਬਦਾਮ ਆ, ਕੋਈ 2 ਪੀਂਦਾ, ਕੋਈ 3 ਪੀਂਦਾ, ਕੋਈ 4 ਪੀਂਦਾ, ਨਿੰਬੂ ਦੇ ਪਾਣੀ ਵਿੱਚ ਪੀ ਲੈਣੇ ਆ ਤਾਂ ਸਵੇਰ ਨੂੰ ਉੱਠ ਕੇ ਖਾਣੇ ਆ। ਅਤੇ ਇੱਕ ਵਾਰੀ ਕਿਸੇ ਨੇ ਸ਼ਾਇਦ ਸੌਗੀ ਵੀ ਦੱਸੀ ਸੀਗੀ, ਪਰ ਤੁਸੀਂ ਜਿਹੜੀਆਂ ਚੀਜ਼ਾਂ ਦੀ ਫੀਡਬੈਕ ਆ ਗਈ ਆ ਉਹ ਜ਼ਰੂਰ ਕਰ ਲਓ। ਸ਼ੂਗਰ ਆਮ ਜਿਹੀ ਬਿਮਾਰੀ ਹੈਗੀ ਆ, ਬਲੱਡ ਪ੍ਰੈਸ਼ਰ, ਇਹ ਬਿਮਾਰੀਆਂ ਨਹੀਂ ਆ, ਇਹ ਕੰਟਰੋਲ ਆ। ਅਤੇ ਉਹ ਬਦਾਮ ਤੁਸੀਂ ਲੈ ਸਕਦੇ ਆ ਸਵੇਰ ਨੂੰ। ਉਹਨੇ ਇੱਕ ਦੱਸਿਆ ਸੀ 1 ਮਹੀਨਾ ਲਿਆ, ਉਹਦੇ ਆਰਾਮ ਆ ਗਿਆ ਫੈਮਿਲੀ ਮੈਂਬਰ ਨੂੰ। ਤੁਸੀਂ ਕਰ ਸਕਦੇ ਆ, ਬੋਡੀ ਵੈਸੇ ਆਪੋ ਆਪਣੀ ਆ। ਇੱਕ ਭਾਈ ਸਾਹਿਬ ਨੇ ਦੱਸਿਆ ਸੀ ਕਿ ਉਹ ਸਵੇਰ ਨੂੰ ਮਾੜਾ ਜਿਹਾ ਤੁਰਨ ਜਾਂਦੇ ਸੀਗੇ ਤਾਂ ਅਜਵਾਇਣ ਖਾਂਦੇ ਸੀਗੇ। ਸੋ ਅਜਵਾਇਣ ਆ ਜਿਹੜੀ ਨਾ, ਉਹ ਕੌੜੀ ਬਹੁਤ ਆ, ਉਹ ਤੁਸੀਂ ਕੋਸ਼ਿਸ਼ ਕਰ ਸਕਦੇ ਆ, ਖਾ ਸਕਦੇ ਆ। ਥੋੜ੍ਹੀ ਥੋੜ੍ਹੀ ਪਾ ਕੇ ਖਾ ਸਕਦੇ ਆ, ਬਹੁਤੀ ਮੂੰਹ ਦਾ ਭਰਨਾ ਨੀਗਾ, ਕਿਉਂਕਿ ਕੌੜੀ ਬਹੁਤ ਜ਼ਿਆਦਾ ਚਿੱਥ ਉਹਨਾਂ ਨੇ ਖਾਧੀ ਸੀਗੀ ਅਤੇ ਉਹ ਠੀਕ ਹੋ ਗਿਆ ਸੀ। ਹਾਂ, ਬਲੱਡ ਪ੍ਰੈਸ਼ਰ ਇਹਨੇ ਦੱਸਿਆ ਸੀ ਜਿਹੜੇ ਟੋਪੀ ਵਾਲੇ ਲੌਂਗ ਹੁੰਦੇ ਆ, ਉਹ ਰੋਜ਼ ਸਵੇਰ ਨੂੰ ਉੱਠ ਕੇ 2 ਖਾਂਦੇ ਸੀਗੇ ਅਤੇ ਉਹਦੇ ਨਾਲ ਉਹਨਾਂ ਦਾ ਬਲੱਡ ਪ੍ਰੈਸ਼ਰ, ਗੋਲੀਆਂ ਛੱਡੀਆਂ ਉਹਨਾਂ ਨੇ। ਇਹ ਜਿਹੜੀਆਂ ਤੁਹਾਨੂੰ ਲਾਈਫ ਲੌਂਗ ਗੋਲੀਆਂ ਦਿੱਤੀਆਂ ਜਾਂਦੀਆਂ ਨਾ, ਉਹਨਾਂ ਦਾ ਕੰਟਰੋਲ ਤੁਸੀਂ ਆਪ ਕਰ ਸਕਦੇ ਆ। ਆਪਣਾ ਇਲਾਜ ਤੁਸੀਂ ਆਪ ਕਰ ਸਕਦੇ ਆ, ਉਹ ਤੁਸੀਂ ਕੋਸ਼ਿਸ਼ ਕਰ ਸਕਦੇ ਆ ਕਿ ਕਿਵੇਂ ਕਰਨਾ। ਪਰ ਇੱਕਦਮ ਦਵਾਈ ਨਹੀਂ ਛੱਡਣੀ। ਜੇ ਹੋਮ ਰੈਮਡੀ ਵੀ ਤੁਸੀਂ ਕਰਦੇ ਆ, ਉਹਨਾਂ ਚੀਜ਼ਾਂ ਦੇ ਨਾਲ ਲਈ ਮਸ਼ੀਨਾਂ ਬਣੀਆਂ ਹੋਈਆਂ, ਸ਼ੂਗਰ ਲਈ ਮਸ਼ੀਨ ਬਣੀ ਆ, BP ਲਈ ਮਸ਼ੀਨ ਬਣੀ ਆ, ਉਹ ਜ਼ਰੂਰ ਦੇਖਦੇ ਰਹੋ ਕਿ ਤੁਹਾਨੂੰ ਉਹਨਾਂ ਚੀਜ਼ਾਂ ਦੇ ਕਰਨ ਦੇ ਨਾਲ ਕੋਈ ਫਾਇਦਾ ਹੈਗਾ, ਕਿ ਤੁਹਾਨੂੰ ਕਿੰਨਾ ਕੁ ਉਹਨਾਂ ਚੀਜ਼ਾਂ ਤੋਂ ਫਾਇਦੇ ਹੁੰਦੇ ਆ। ਸੋ ਬਹੁਤੀਆਂ ਚੀਜ਼ਾਂ ਤੁਸੀਂ ਕਰੋਗੇ ਤਾਂ ਠੀਕ ਹੈਗਾ ਆ ਜੀ, ਕਰਕੇ ਦੇਖ ਲਿਆ ਕਰੋ। ਹੁਣ ਇਸੇ ਦੇ ਨਾਲ ਪ੍ਰੋਗਰਾਮ ਦੀ ਸਮਾਪਤੀ ਆ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ